ਸੋ ਮੈਂ ਡਾਕੂਮੈਂਟਰੀਜ਼ ਜਦ ਮੈਂ 13 ਸਾਲ ਦਾ ਸੀਗਾ ਉਸ ਸਮੇਂ ਤੋਂ ਮੈਂ ਬਣਾਉਣ ਲੱਗ ਪਿਆ ਤੇ ਇੰਡੀਪੈਂਡੈਂਟਲੀ ਮਤਲਬ ਆਪਣੇ ਮਮ ਦੇ ਕੰਪਿਊਟਰ ਨਾਲੋਂ ਜਿਹੜਾ ਫ੍ਰੀ ਐਡੀਟਿੰਗ ਸਾਫਟਵੇਅਰ ਨਾਲ ਮੈਂ ਬਣਾਉਣ ਲੱਗ ਪਿਆ ਤੇ ਉਸ ਸਮੇਂ ਜਿਹੜਾ sicknet.com ਸੀ ਉਹਨਾਂ ਦੇ ਵਾਸਤੇ ਉਹ ਫਿਲਮ ਫੈਸਟੀਵਲ ਚਲਾਉਂਦੇ ਹੁੰਦੇ ਸੀ ਉਸ ਸਮੇਂ। ਸੋ ਉਹਨਾਂ ਦੇ ਵਾਸਤੇ ਮੈਂ ਪਹਿਲਾਂ ਆਪਣਾ ਡਾਕੂਮੈਂਟਰੀ ਬਣਾਇਆ ਸੀ ਜਦ ਮੈਂ 13 ਸਾਲ ਦਾ ਸੀਗਾ। ਫਿਰ ਸਾਡਾ ਸਪਿਨਿੰਗ ਵੀਲ ਫਿਲਮ ਫੈਸਟੀਵਲ ਜੋ ਅੱਜ ਕੱਲ੍ਹ ਸਿੱਖਲੈਂਸ ਕਹਿੰਦੇ ਨੇ ਉੱਥੇ ਵੀ ਮੈਂ ਸਬਮਿਟ ਕੀਤਾ ਸੀ, ਉਹਨਾਂ ਨੇ ਬਹੁਤ ਸਪੋਰਟ ਕੀਤਾ। ਫਿਰ ਅਗਲੇ ਸਾਲ ਮੈਂ ਇੱਕ ਹੋਰ ਡਾਕੂਮੈਂਟਰੀ ਬਣਾਇਆ ਸਿੱਖ ਐਕਸਪੀਰੀਅੰਸ ਦੇ ਉੱਤੇ, ਔਰ ਤੀਜਾ ਸਾਲ ਮੈਂ ਇੱਕ ਹੋਰ ਵੀ ਬਣਾਇਆ। ਜਦ ਮੈਂ ਹਾਈ ਸਕੂਲ ਤੱਕ ਗ੍ਰੈਜੂਏਸ਼ਨ ਕੀਤਾ ਉਸ ਸਮੇਂ ਤੱਕ ਮੈਂ 3 ਡਾਕੂਮੈਂਟਰੀਜ਼ ਬਣਾ ਚੁੱਕਿਆ ਸੀ। ਜਦੋਂ ਤੁਸੀਂ ਦੱਸਿਆ ਵੀ 9/11 ਦਾ ਹਮਲਾ ਹੋਇਆ, ਤੁਹਾਡੇ ਨਾਲ ਜਿਹੜੀ ਫਰੈਂਡ ਸੀ ਉਹਨੂੰ ਖੇਡਣ ਤੋਂ ਰੋਕਿਆ ਗਿਆ, 7 ਸਾਲ ਦੇ ਅੰਗਦ ਨੂੰ ਉਦੋਂ ਕੀ ਫੀਲ ਹੋ ਰਿਹਾ ਸੀ? I mean actually ਉਸ ਸਮੇਂ ਨੂੰ ਮੈਨੂੰ ਪਤਾ ਹੀ ਨਹੀਂ ਸੀ। ਮਾਂ ਨੇ ਮੈਨੂੰ 5 ਸਾਲ ਬਾਅਦ ਦੱਸਿਆ ਜਦ ਉਹ ਜਿਹੜੀ ਕੁੜੀ ਸੀ ਉਹ ਨੇਬਰਹੁੱਡ ਤੋਂ ਬਾਹਰ ਚਲੇ ਗਏ। ਆਈ ਥਿੰਕ ਥੋੜਾ ਲਾਈਕ 1-2 ਸਾਲ ਬਾਅਦ ਫਿਰ ਸਾਡੀ ਮਤਲਬ ਗੱਲਬਾਤ ਹੋਣ ਲੱਗ ਪਈ, ਪਰ ਉਸ ਤੋਂ ਬਾਅਦ ਸੇਮ ਨਹੀਂ ਰਿਹਾ ਸਾਡਾ ਰਿਲੇਸ਼ਨਸ਼ਿਪ। ਐਂਡ ਉਸ ਵੇਲੇ ਮੈਨੂੰ ਪਤਾ ਹੀ ਨਹੀਂ ਸੀ, ਆਈ ਡੋਨਟ ਨੋ, ਹੁਣ ਯਾਦ ਨਹੀਂ ਹੈ ਕਿ ਕੀ ਉਸ ਵੇਲੇ ਮਹਿਸੂਸ ਕੀ ਹੋ ਰਿਹਾ ਸੀ। ਪਰ when you look back ਹੁਣ ਕੀ ਸੋਚ ਰਹੇ? ਜਦ ਮੈਂ 5th ਗ੍ਰੇਡ ਵਿੱਚ ਸੀਗਾ ਫਿਰ ਤਾਈਓ ਮਾਂ ਨੇ ਦੱਸੀ ਸੀ ਕਿ ਤੁਹਾਨੂੰ ਪਤਾ ਹੈ ਕਿ ਐਕਚੁਅਲੀ ਕੀ ਗੱਲ ਸੀ ਉਸ ਸਮੇਂ ਦਾ, ਕਿ ਇਹ ਗੱਲ ਉਹਨਾਂ ਦੀ ਮਾਂ ਨੇ ਮੈਨੂੰ ਕੀ ਕਹੀ ਸੀ ਉਸ ਦਿਨ। ਮੈਂ ਇਕੱਲਾ ਸਿੱਖ ਸੀਗਾ ਪੂਰੇ ਸਕੂਲ ਡਿਸਟ੍ਰਿਕਟ ਵਿੱਚ ਤੇ ਹਰ ਰੋਜ਼ ਮੈਂ ਪਟਕਾ ਬੰਨ੍ਹ ਕੇ ਦਸਤਾਰ ਬੰਨ੍ਹ ਕੇ ਜਾਂਦਾ ਸੀ ਸਕੂਲ ਤੇ ਹਰ ਰੋਜ਼ ਮੈਨੂੰ ਪੁੱਛਣਾ ਪੈਂਦਾ ਸੀ ਮੈਂ ਕਿਉਂ ਕਰ ਰਿਹਾ। ਇਹ ਨਿਸ਼ਾਨਤਾ ਬਣਦਾ ਹੈ ਜੇ ਤੁਸੀਂ ਇਸ ਚੀਜ਼ ਨੂੰ ਬੰਨ੍ਹਦੇ ਹੋ, ਆਪਣੀ ਸਿਰ ਤੇ ਬਿਕਮ ਅ ਟਾਰਗੇਟ। ਤੇ ਜਦ ਮੈਂ ਆਪਣੇ ਬਜ਼ੁਰਗਾਂ, ਆਪਣੇ ਜਿਹੜੇ ਐਲਡਰਸ, ਜਦ ਮੈਂ ਇੰਡੀਆ ਜਾਂਦਾ ਹੁੰਦਾ ਸੀ ਉਹਨਾਂ ਨੂੰ ਪੁੱਛਦਾ ਕਿ ਆਪਾਂ ਕਿਉਂ ਕਰਦੇ, ਸਾਰੇ ਕਹਿੰਦੇ ਸੀ ਗੁਰੂ ਦੀ ਬਲੈਸਿੰਗ ਹੈ, ਗॉड ਦਾ ਗਿਫਟ ਹੈ, ਤੁਸੀਂ ਇਸ ਤਾਈਂ ਕਰਨਾ ਚਾਹੀਦਾ, ਰੱਖਣਾ ਚਾਹੀਦਾ। ਪਰ ਮੇਰੇ ਵਾਸਤੇ ਉਹ ਜਿਹੜਾ ਆਨਸਰ ਸੀਗਾ ਉਹ ਸਫੀਸ਼ੀਐਂਟ ਨਹੀਂ ਸੀ, ਬਿਲਕੁਲ ਵੀ ਨਹੀਂ। ਤੁਹਾਡੇ ਮਨ 'ਚ ਕੀ ਸੀ ਜਿਹੜਾ ਤੁਸੀਂ ਇਦਾਂ ਕਰਦੇ ਰਹੇ? ਹਾਂਜੀ, ਹਰ ਰੋਜ਼ ਬਣਨਾ ਪੈਂਦਾ ਸੀ ਔਰ ਆਪਣੇ ਆਪ ਨੂੰ ਪੁੱਛਣਾ ਸੀ, ਕਿਉਂਕਿ ਜਦ ਮੈਂ ਸਕੂਲ ਚਲੇ ਜਾਂਦਾ ਸਕੂਲ ਵਾਲੇ ਮੈਨੂੰ ਪੁੱਛਦੇ ਤੁਸੀਂ ਕਿਉਂ ਕਰ ਰਹੇ ਹੋ, ਪਰ ਜੇ ਮੈਂ ਉਹਨਾਂ ਨੂੰ ਕਹਾਂ ਕਿ ਇਹ ਗॉड ਦਾ ਗਿਫਟ ਹੈ ਫਿਰ ਉਹਨਾਂ ਨੂੰ ਕੀ ਮਤਲਬ, ਉਹਨਾਂ ਦੇ ਵਾਸਤੇ ਵੀ ਸਫੀਸ਼ੀਐਂਟ ਨਹੀਂ। ਕੀ ਆਪਣੇ ਆਪ ਨੂੰ ਕੀ ਤੁਸੀਂ ਦੱਸਿਆ? ਹਾਊ ਡੂ ਯੂ ਥਿੰਕ ਵੀ ਜਿੱਦਾਂ ਤੁਸੀਂ ਜਿੱਦਾਂ ਅੰਗਦ ਸਿੰਘ ਗੋ ਥਰੂ ਹੋਇਆ ਸਕੂਲਿੰਗ ਦੇ ਵਿੱਚ, ਅਣਗਿਣਤ ਬੱਚੇ ਅਕ੍ਰੋਸ ਯੂਐਸ ਉਹਨਾਂ ਨੇ ਇਹ ਚੀਜ਼ ਦਾ ਸਾਹਮਣਾ ਕੀਤਾ, ਕਈ ਜਾਣੇ ਉਹ ਚੈਲੰਜ ਨਹੀਂ ਸਾਂਭ ਸਕੇ। ਸੋ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਟਿਲ ਸਮ ਸਟੂਡੈਂਟਸ ਦੇ ਫੇਸ ਦਿਸ? ਉਹ ਜਸਵੰਤ ਸਿੰਘ ਕਹਿੰਦੇ ਹੁੰਦੇ ਸੀ ਕਿ ਜਦ ਸਭ ਤੋਂ ਪਹਿਲਾ ਜਿਹੜਾ ਦਿਨ ਸੀ ਦੁਨੀਆ ਵਿੱਚ, ਇੱਕ ਗਾਂਵ ਸੀਗਾ ਔਰ ਉਸ ਗਾਂਵ ਦੇ ਵਿੱਚ ਲੋਕੀ ਮਤਲਬ ਬੜੀ ਖੁਸ਼ੀ ਨਾਲ ਰਹਿੰਦੇ ਸੀ, ਪਰ ਉਹ ਜਦ ਸੂਰਜ ਡੁੱਬਣ ਲੱਗ ਪਿਆ ਪਹਿਲੀ ਵਾਰੀ ਉਸ ਸਮੇਂ ਸਾਰੇ ਮਤਲਬ ਸਾਰਿਆਂ ਨੂੰ ਹਨੇਰਾ ਆਇਆ ਤੇ ਸਾਰੇ ਘਬਰਾਉਣ ਲੱਗ ਪਏ ਕਿ ਕੀ ਹੋ ਰਿਹਾ। ਤੇ ਉਸ ਗਾਂਵ ਦੇ ਵਿੱਚ ਇੱਕ ਘਰ ਦੇ ਵਿੱਚ ਕਿਸੇ ਨੇ ਬੱਤੀ ਜਲਾਇਆ ਤੇ ਉਹਨਾਂ ਨੇ ਕਿਹਾ ਕਿ ਭਾਵੇਂ ਮੈਂ ਪੂਰੀ ਦੁਨੀਆ ਦੀ ਜਿਹੜੀ ਹਨੇਰਾ ਹੈ ਉਹ ਮੈਂ ਹਟਾ ਨਹੀਂ ਸਕਦਾ, ਮੇਰੇ ਆਲੇ ਦੁਆਲੇ ਮੈਂ ਤਾਂ ਘੱਟ ਤੋਂ ਘੱਟ ਆਨੰਦ ਦਵਾਂ ਤੇ ਇੱਕ ਦੂਜੇ ਨੂੰ ਇੰਸਪੀਰੇਸ਼ਨ ਤਾਈਓ ਮਿਲਦੀ ਆ। ਜਦੋਂ ਫਿਰ ਅੰਗਦ ਸਿੰਘ ਤੁਸੀਂ ਇਹ ਡਾਕੂਮੈਂਟਰੀਜ਼ ਜਿਹੜੀਆਂ ਉਹ ਬਣਾਈਆਂ, ਜਿੱਦਾਂ ਤੁਸੀਂ ਕਿਹਾ ਵੀ ਉਹ ਉਸ ਪਾਸੇ ਵੱਲ ਨੂੰ ਜਦੋਂ ਤੁਸੀਂ ਪਹੁੰਚੇ, ਕੀ ਰੀਅਲ ਆ ਇਹ ਗੱਲ ਜਾਂ ਇਹ ਮਤਲਬ ਇਹ ਚੈਲੰਜ ਹੈਗਾ ਆ ਬੀਇੰਗ ਤੁਸੀਂ ਦਾੜਾ ਪ੍ਰਕਾਸ਼ ਆ ਪੱਗ ਬੰਨ੍ਹ ਕੇ, ਲਾਈਕ ਮੌਜੂਦਾ ਦੌਰ ਦੇ ਜਿਹੜੇ ਵੱਡੀਆਂ ਚੈਨਲਸ ਨੇ, ਵੱਡੇ ਜਿਹੜੇ ਮੀਡੀਆ ਹਾਊਸਿਸ ਆ ਵੀ ਉਹਨਾਂ ਵਿੱਚ ਕੰਮ ਕਰਨਾ, ਇਜ਼ ਇਟ ਹਾਰਡ? ਇਹ ਔਖਾ ਆ? ਓਪਰਚੁਨਿਟੀਜ਼ ਹੁੰਦੀਆਂ ਆ ਜਾਂ ਨਹੀਂ? ਆਈ ਡੋਨਟ ਨੋ ਕਿ ਮਤਲਬ ਮੇਰੀ ਆਈਡੈਂਟਿਟੀ ਕਰਕੇ ਕੋਈ ਮੁਸ਼ਕਲਾਂ ਮਿਲੀਆਂ ਕਿ ਨਹੀਂ ਮਿਲੀਆਂ। ਹਰ ਇੱਕ ਚੀਜ਼ ਮਤਲਬ ਜਦ ਮੈਂ ਛੋਟਾ ਸੀਗਾ ਜਿਹੜੇ ਵੀ ਚੈਲੰਜਸ ਸੀਗੇ ਮੈਂ ਹਮੇਸ਼ਾ ਸੋਚਦਾ ਸੀ ਜਿਹੜਾ ਵੀ ਚੈਲੰਜ ਹੁੰਦਾ ਤੁਹਾਡੀ ਜ਼ਿੰਦਗੀ ਵਿੱਚ ਉਹਨਾਂ ਨੂੰ ਓਪਰਚੁਨਿਟੀ ਨੂੰ ਕਿਵੇਂ ਬਣਾ ਸਕਦੇ ਹੋ। ਫਿਰ ਤੁਸੀਂ ਚੈਲੰਜ ਨੂੰ ਓਪਰਚੁਨਿਟੀ ਬਣਾ ਸਕਦੇ ਹੋ, ਤੁਸੀਂ ਕਾਮਯਾਬ ਹੋਵੋਗੇ। ਸਾਰੇ ਸੋਚਦੇ ਕਿ ਇੰਡੀਆ ਬੈਕਵਰਡਸ ਕੌਮ ਹੈ, ਮੈਂ ਕਹਿੰਦਾ ਇੰਡੀਆ ਐਕਚੁਅਲੀ ਅਮਰੀਕਾ ਤੋਂ 5 ਸਾਲ ਲੱਗ ਗਿਆ। ਜੇ ਤੁਸੀਂ ਅਮਰੀਕਾ ਦਾ ਫਿਊਚਰ ਵੇਖਣਾ ਚਾਹੁੰਦੇ ਹੋ ਇੰਡੀਆ ਵੱਲ ਵੇਖੋ। 5 ਸਾਲ ਵਿੱਚ ਜਿੱਥੇ ਅਮਰੀਕਾ ਪਹੁੰਚਣਾ ਉਹ ਜਿੱਥੇ ਇੰਡੀਆ ਹੁਣੇ ਆ। 2022 ਦੀ ਗੱਲ ਹੈ, ਮੈਂ ਮੇਰੇ ਮਾਂ ਔਰ ਮੇਰੇ ਪਰਿਵਾਰ ਉੱਥੇ ਨਾਨੀ ਔਰ ਨਾਨਾ ਜੀ ਨੂੰ ਮਿਲਣ ਗਏ ਸੀ ਤੇ ਮੈਂ ਉਹਨਾਂ ਨੂੰ ਜੁਆਇਨ ਕਰਨ ਗਿਆ ਸੀ। ਸੋ ਮੈਂ ਟਿਕਟ ਖਰੀਦਿਆ ਨਿਊਯਾਰਕ ਤੋਂ ਤੇ ਪਲੇਨ 'ਤੇ ਬਹਿ ਕੇ ਉੱਥੇ ਦਿੱਲੀ ਪਹੁੰਚਿਆ ਤੇ ਜਦ ਮੈਂ ਪਹੁੰਚਿਆ ਸੀ ਉੱਥੇ ਕਸਟਮਸ ਏਜੰਟ ਤੇ ਮਤਲਬ ਮੈਨੂੰ ਰੋਕ ਦਿੱਤਾ ਤੇ ਫਿਰ ਸਵਾਲਾਂ ਪੁੱਛਣ ਲੱਗ ਪਏ, ਕਿਉਂ ਆਏ, ਕਾਹਦੇ ਵਾਸਤੇ ਆਏ, ਜਰਨਲਿਸਟ ਤੁਸੀਂ ਹੈਗੇ ਹੋ? ਮੈਂ ਕਿਹਾ ਹਾਂਜੀ। ਫਿਰ ਉਹਨਾਂ ਨੇ ਪਤਾ ਨਹੀਂ 10-15 ਮਿੰਟ ਵਾਸਤੇ ਮੈਨੂੰ ਬਿਠਾ ਦਿੱਤਾ ਡੀਪੋਰਟੇਸ਼ਨ ਸੈੱਲ ਵਿੱਚ ਤੇ ਫਿਰ ਬਾਅਦ ਵਿੱਚ ਮੈਨੂੰ ਲੈ ਕੇ ਆਏ ਤਾਂ ਕਹਿ ਰਹੇ ਸੀ ਕਿ ਤੁਹਾਡੀ ਟਿਕਟ ਹੈ, ਪਲੇਨ ਨਿਕਲ ਰਹੀ ਆ ਘੰਟੇ ਵਿੱਚ, ਤੁਸੀਂ ਛੇਤੀ ਚਲੇ ਜਾਓ। ਇੱਕ ਪਾਸਿਓਂ ਇੰਡੀਆ ਨੇ ਮੈਨੂੰ ਵਾਪਸ ਭੇਜਿਆ। ਮੈਂ ਤਾਂ ਸੋਚਿਆ ਕਿ ਮੇਰਾ ਹੁਣ ਇੰਨਾ ਵੱਡਾ, ਮੈਂ ਇੰਨਾ ਇੰਡੀਆ ਨੂੰ ਲਵ ਕਰਦਾ, ਮੈਂ ਉਹਨਾਂ ਦੇ ਵਾਸਤੇ ਜਰਨਲਿਜ਼ਮ ਕਰਾਂ, ਉਹਨਾਂ ਦੇ ਮਸਲੇ ਦੇ ਉੱਤੇ ਮੈਂ ਕਮੈਂਟ ਕਰਾਂ ਤਾਂ ਕਿਉਂਕਿ ਮੈਂ ਇੱਕ ਪਿਆਰ ਦੀ
ਗੱਲ ਸਮਝਦਾ ਹੁੰਦਾ ਸੀ ਕਿ ਮੈਂ ਆਪਣਾ ਪੂਰਾ ਜੋ career- ਇਸ਼ੂਜ਼ ਸ਼ੋ ਕਰੀ ਉਹਨਾਂ ਦਾ ਕੁਝ ਹੱਲ ਹਾਂਜੀ, ਹੋਵੇ। ਹਾਂਜੀ ਬਿਲਕੁਲ। ਹਮ। ਫਿਰ ਉਹਨਾਂ ਨੇ ਕਿਹਾ ਸਾਨੂੰ ਤੁਹਾਡੀ ਪਿਆਰ ਦੀ ਲੋੜ ਨਹੀਂ ਆ। ਫਿਰ ਮੈਂ ਸੋਚਣ ਲੱਗ ਪਿਆ ਹੁਣ ਆਈ ਗੈਸ ਅਮਰੀਕਾ ਦੇ ਉੱਤੇ ਹੁਣ ਫੋਕਸ ਕਰੀਏ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਬੀਰ ਸਿੰਘ। ਅੱਜ ਆਪਣੇ ਨਾਲ ਸਟੂਡੀਓ ਦੇ ਵਿੱਚ ਐਮੀ ਅਵਾਰਡ ਵਿਨਰ ਅੰਗਦ ਸਿੰਘ, ਜਿਹੜੇ ਇੱਕ ਸਿੱਖ ਜਰਨਲਿਸਟ ਆ, ਉਹ ਆ ਕੇ ਜੁੜੇ ਹੋਏ ਆ। ਇਸ ਟਾਈਮ ਇਹ ਕੈਲੀਫੋਰਨੀਆ ਦੇ ਵਿੱਚ ਜਕਾਰਾ ਦੇ ਨਾਲ ਮਿਲ ਕੇ ਟੂਰ ਕਰ ਰਹੇ ਆ। ਆਪਣੀ ਜਨਰੇਸ਼ਨ, ਆਪਣੀ ਜਿਹੜੀ ਯੰਗ ਜਨਰੇਸ਼ਨ ਆ, ਆਪਣੀ ਜਿਹੜੀ ਕਮਿਊਨਿਟੀ ਦੇ ਬੰਦੇ ਆ, ਉਹਨਾਂ ਨੂੰ ਇੱਕ ਸਿੱਖ ਤੇ ਇੱਕ ਪੰਜਾਬੀ ਜਰਨਲਿਸਟ ਹੋਣ ਦੇ ਨਾਤੇ ਕੀ ਚੈਲੰਜਸ ਆ, ਕੀ ਹੈਗਾ ਆ, ਇਸ ਦੁਨੀਆ ਦੇ ਵਿੱਚ ਕੀ ਆ, ਉਹਦੇ ਬਾਰੇ ਜਿਹੜੀ ਉਹ ਗੱਲਬਾਤ ਕਰ ਰਹੇ ਆ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਅੰਗਦ ਸਿੰਘ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਆ? ਵਧੀਆ, ਚੜ੍ਹਦੀ ਕਲਾ। ਨਿਊਯਾਰਕ ਬੇਸਡ ਹੋ ਤੁਸੀਂ? ਹਾਂਜੀ। ਤੇ ਹੁਣ ਕੈਲੀਫੋਰਨੀਆ ਦੇ ਵਿੱਚ ਇਸ ਦੌਰੇ ਦੇ ਉੱਤੇ ਆਏ ਆ। ਹਾਂਜੀ, ਉੱਥੇ ਸਰਦੀ, ਇੱਥੇ ਗਰਮੀ। ਹਾਂ। ਕਿੱਦਾਂ ਲੱਗ ਰਿਹਾ? ਬਹੁਤ ਵਧੀਆ। ਸੋ ਕਿੱਦਾਂ ਆਉਣਾ ਹੋਇਆ ਤੁਹਾਡਾ ਇਨ ਜਨਰਲ ਜਰਨਲਿਜ਼ਮ ਦੇ ਵਿੱਚ? ਜਰਨਲਿਜ਼ਮ, ਸੋ ਮੈਂ ਇੱਥੇ, ਮੇਰਾ ਜੰਮ ਪਲ ਇੱਥੇ ਹੋਇਆ ਸੀ US ਵਿੱਚ। ਮੈਂ ਸਾਊਥ ਦੇ ਵਿੱਚ ਵੱਡਾ ਹੋਇਆ, ਜਾਰਜੀਆ ਦੇ ਵਿੱਚ। ਠੀਕ ਹੈ। ਉੱਥੇ ਕਾਫੀ ਸਿੱਖ ਨਹੀਂ ਸੀਗੇ ਜਦ ਮੈਂ ਵੱਡਾ ਹੋ ਰਿਹਾ ਸੀ। ਹੁਣ ਤਾਂ ਸਾਡੀ ਜਿਹੜੀ ਕਮਿਊਨਿਟੀ ਆ ਥੋੜ੍ਹੀ ਵੱਧ ਗਈ, ਐਸਟੈਬਲਿਸ਼ ਹੋ ਗਈ। ਪਰ ਜਦ ਮੈਂ ਛੋਟਾ ਸੀਗਾ, ਉਸ ਸਮੇਂ ਜਦ ਮੈਂ ਸੈਕਿੰਡ ਕਲਾਸ ਵਿੱਚ ਪੜ੍ਹਦਾ ਹੁੰਦਾ ਸੀ, ਇੱਕ ਦਿਨ ਮੈਂ ਸਕੂਲ ਗਿਆ, ਪਹਿਲੇ ਮਹੀਨੇ ਸਕੂਲ ਦਾ, ਅਤੇ ਸਾਨੂੰ ਸਾਰਿਆਂ ਨੂੰ ਕਿਹਾ ਗਿਆ ਕਿ ਵਾਪਸ ਚਲੇ ਜਾਓ, ਆਪਾਂ ਸਕੂਲ ਬੰਦ ਕਰ ਰਹੇ ਅੱਜ ਵਾਸਤੇ। ਫਿਰ ਆਪਾਂ ਘਰ ਪਹੁੰਚ ਕੇ ਅਤੇ ਪਤਾ ਲੱਗ ਗਿਆ ਕਿ ਉਸੇ ਦਿਨ USA ਉੱਤੇ ਹਮਲਾ ਹੋਇਆ ਸੀ। ਦੋ ਜਿਹੜੇ ਜਹਾਜ਼ ਸੀਗੇ, ਹਵਾਈ ਜਹਾਜ਼, ਉਹ ਹਾਈਜੈਕ ਕਰਕੇ ਨਿਊਯਾਰਕ ਦੇ ਟਾਵਰਸ ਵਿੱਚ ਮਾਰੇ ਗਏ ਸੀ 9/11 ਦੇ ਤਰੀਕ 'ਤੇ। ਅਤੇ ਉਸੇ ਦਿਨ ਪੂਰੇ ਦੇਸ਼ ਦੇ ਵਿੱਚ ਸਾਨੂੰ ਨਜ਼ਰ ਆਇਆ ਕਿ ਇੱਕ ਜਿਹੜਾ ਬੰਦਾ ਸੀਗਾ, ਜਿਹੜਾ ਬਰਾਊਨ ਸਕਿਨ ਦਾ ਬੰਦਾ, ਜਿਹਦੇ ਉੱਤੇ ਸਿਰ ਦੇ ਉੱਤੇ ਟਰਬਨ ਪਾਇਆ ਹੋਇਆ ਸੀ, ਦਾੜੀ ਮੁੱਛ ਵਾਲਾ ਬੰਦਾ, ਉਹ ਅਮਰੀਕਾ ਦਾ ਐਨਮੀ ਬਣਿਆ। ਅਤੇ ਉਸ ਦਿਨ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਖਾਂ ਦੇ ਉੱਤੇ ਕਿਵੇਂ ਨਿਸ਼ਾਨਾ ਮਤਲਬ ਬਣਾਇਆ ਗਿਆ ਸੀ। ਪਰ ਮੇਰੇ ਵਾਸਤੇ ਉਹ ਬਹੁਤ ਔਖੀ ਗੱਲ ਸੀ, ਕਿਉਂਕਿ ਉਸੇ ਦਿਨ ਜਦ ਉਸ ਦਿਨ ਤੋਂ ਬਾਅਦ 4 ਦਿਨ ਤੋਂ ਬਾਅਦ ਆਪਣਾ ਬਲਬੀਰ ਸਿੰਘ ਸੋਢੀ ਦਾ ਕਤਲ ਹੋਇਆ ਸੀ ਐਰੀਜ਼ੋਨਾ ਵਿੱਚ। ਔਰ ਮੈਂ 7 ਸਾਲ ਦਾ ਸੀਗਾ ਉਸ ਸਮੇਂ, ਅਤੇ ਮੈਨੂੰ ਬਹੁਤ ਦੁੱਖ ਲੱਗਿਆ। ਮਤਲਬ ਢਿੱਡ ਵਿੱਚ ਮੈਨੂੰ ਅਜੇ ਤੱਕ ਯਾਦ ਹੈ ਉਹ ਕੀ ਮਹਿਸੂਸ ਹੋਇਆ ਸੀ, ਗਟ ਫੀਲਿੰਗ ਕਿ ਇਹ ਜਿਹੜਾ ਦਸਤਾਰ ਹੈ ਸਾਡੇ ਸਿਰ 'ਤੇ, ਸਾਨੂੰ ਨਿਸ਼ਾਨ ਬਣਾ ਸਕਦਾ ਇਸ ਮੁਲਕ ਦੇ ਵਿੱਚ। ਔਰ ਉਸੇ ਹਫ਼ਤੇ ਵਿੱਚ ਮੇਰਾ ਸਿਰਫ ਇੱਕ ਦੋਸਤ ਸੀ ਮੇਰੇ, ਜਿਹੜੇ ਨੇਬਰਹੁੱਡ ਵਿੱਚ ਮੇਰੇ ਨਾਲ ਰਹਿੰਦੀ ਸੀ, ਇੱਕ ਕੁੜੀ, ਅਤੇ ਉਹਨਾਂ ਦੇ ਮਾਂ ਪਿਓ ਨੇ ਕਿਹਾ ਕਿ ਤੁਸੀਂ ਸਾਡੀ ਕੁੜੀ ਨਾਲ ਨਹੀਂ ਖੇਡ ਸਕਦੇ ਹੋ, ਕਿਉਂਕਿ ਤੁਹਾਡੀ ਜਿਹੜੀ ਪਰਿਵਾਰ ਹੈ ਉਹ ਅਮਰੀਕਾ ਨੂੰ ਹੇਟ ਕਰਦੀ ਆ। ਓ ਵਾਓ। ਸੋ ਉਸ ਤੋਂ ਬਾਅਦ ਮਤਲਬ ਮੈਂ ਵੱਡਾ ਹੁੰਦਾ ਜਾ ਰਿਹਾ ਸੀ, ਅਤੇ ਹਰ ਹਫ਼ਤੇ, ਹਰ ਦੂਜੇ ਹਫ਼ਤੇ ਕਿਸੇ ਨਾ ਕੁਛ ਕਹਿ ਦਿੰਦਾ ਸੀ ਸਕੂਲ ਦੇ ਵਿੱਚ। ਅਤੇ ਖਬਰ ਵਿੱਚ ਆਪਾਂ ਵੇਖਦੇ ਹੁੰਦੇ ਸੀ ਕਿ ਨਿਊਯਾਰਕ ਵਿੱਚ ਕਿਸੇ ਮੁੰਡੇ ਦਾ ਪਟਕਾ ਮਤਲਬ ਉਤਾਰਿਆ ਜਾਂਦਾ, ਨਿਊ ਜਰਸੀ ਵਿੱਚ ਇੱਕ ਮੁੰਡੇ ਦਾ ਪਟਕਾ ਨੂੰ ਸਾੜਿਆ ਗਿਆ ਸੀ, ਗੁਰਦੁਆਰੇ ਦੇ ਗ੍ਰਫੀਟੀ ਅਟੈਕਸ ਹੋ ਰਹੇ ਸੀ, ਆਰਸਨ ਅਟੈਕ ਹੋ ਰਹੇ ਸੀ, ਅਤੇ ਅੰਕਲ ਜੀ ਆਂਟੀਆਂ ਨੂੰ ਮਤਲਬ ਕਿੰਨੇ ਦਿੱਕਤਾਂ ਆ ਰਹੀ ਸੀ ਇਸ ਮੁਲਕ ਦੇ ਵਿੱਚ। ਅਤੇ ਜਦ ਮੈਂ 13 ਸਾਲ ਦਾ ਹੋ ਗਿਆ, ਫਿਰ ਮੈਂ ਕੈਮਰਾ ਉਠਾਇਆ ਅਤੇ ਮੈਂ ਕਿਹਾ ਕਿ ਜਦ ਪੂਰਾ ਦੇਸ਼ ਸਾਡਾ ਕਿ ਇਸ ਬੰਦੇ ਨੂੰ ਪਾਇਆ ਔਰ ਅਮਰੀਕਾ ਦਾ ਐਨਮੀ ਬਣਾਇਆ, ਮੈਂ ਸਾਡੀ ਕਮਿਊਨਿਟੀ ਨੂੰ ਪਾਉਣਾ TV 'ਤੇ। ਸੋ ਮੈਂ ਡਾਕੂਮੈਂਟਰੀਜ਼ ਜਦ ਮੈਂ 13 ਸਾਲ ਦਾ ਸੀਗਾ, ਉਸ ਸਮੇਂ ਤੋਂ ਮੈਂ ਬਣਾਉਣ ਲੱਗ ਪਿਆ, ਅਤੇ ਇੰਡੀਪੈਂਡੈਂਟਲੀ ਮਤਲਬ ਆਪਣੇ ਮਾਮ ਦੇ ਕੰਪਿਊਟਰ ਨਾਲੋਂ, ਜਿਹੜਾ ਫ੍ਰੀ ਐਡੀਟਿੰਗ ਸਾਫਟਵੇਅਰ ਨਾਲ ਮੈਂ ਬਣਾਉਣ ਲੱਗ ਪਿਆ। ਅਤੇ ਉਸ ਸਮੇਂ ਜਿਹੜਾ sicknet.com ਸੀ, ਉਹਨਾਂ ਦੇ ਵਾਸਤੇ ਉਹ ਫਿਲਮ ਫੈਸਟੀਵਲ ਚਲਾਉਂਦੇ ਹੁੰਦੇ ਸੀ ਉਸ ਸਮੇਂ। ਆਈ ਡੋਂਟ ਨੋ ਕਿ ਅਜੇ ਵੀ ਚੱਲਦਾ ਅਜੇ ਵੀ। ਹਾਂ, ਸੋ ਉਹਨਾਂ ਦੇ ਵਾਸਤੇ ਮੈਂ ਪਹਿਲਾਂ ਆਪਣਾ ਡਾਕੂਮੈਂਟਰੀ ਬਣਾਇਆ ਸੀ ਜਦ ਮੈਂ 13 ਸਾਲ ਦਾ ਸੀਗਾ। ਫਿਰ ਸਾਡਾ ਸਪਿਨਿੰਗ ਵੀਲ ਫਿਲਮ ਫੈਸਟੀਵਲ, ਜੋ ਅੱਜ ਕੱਲ੍ਹ ਸਿੱਖ ਲੈਂਸ ਕਹਿੰਦੇ ਨੇ, ਉੱਥੇ ਵੀ ਮੈਂ ਸਬਮਿਟ ਕੀਤਾ ਸੀ, ਉਹਨਾਂ ਨੇ ਬਹੁਤ ਸਪੋਰਟ ਕੀਤਾ। ਅਤੇ ਫਿਰ ਅਗਲੇ ਸਾਲ ਮੈਂ ਇੱਕ ਹੋਰ ਡਾਕੂਮੈਂਟਰੀ ਬਣਾਇਆ ਸਿੱਖ ਐਕਸਪੀਰੀਅੰਸ ਦੇ ਉੱਤੇ, ਔਰ ਤੀਜਾ ਸਾਲ ਮੈਂ ਇੱਕ ਹੋਰ ਵੀ ਬਣਾਇਆ। ਜਦ ਮੈਂ ਹਾਈ ਸਕੂਲ
ਤੱਕ ਗ੍ਰੈਜੂਏਸ਼ਨ ਕੀਤਾ ਉਸ ਸਮੇਂ ਤੱਕ ਮੈਂ 3 ਡਾਕੂਮੈਂਟਰੀਜ਼ ਬਣਾ ਚੁੱਕਿਆ ਸੀਗੇ। ਤੇ ਫਿਰ ਕਾਲਜ ਮੈਂ ਗਿਆ ਤੇ ਕਾਲਜ ਵਿੱਚ ਪੋਲੀਟੀਕਲ ਸਾਇੰਸ ਪੜ੍ਹਿਆ ਸੀ। ਕਿਹੜੇ ਕਾਲਜ ਮੈਂ ਕੋਲੰਬੀਆ ਯੂਨੀਵਰਸਿਟੀ ਪੜ੍ਹਿਆ ਨਿਊਯਾਰਕ ਦੇ ਵਿੱਚ। ਫਿਰ ਨਿਊਯਾਰਕ ਮੈਂ ਚਲਾ ਗਿਆ, ਉੱਥੇ ਜਰਨਲਿਜ਼ਮ ਦਾ ਇੰਡਸਟਰੀ ਹੈ, ਫਿਰ ਉੱਥੇ ਇੰਟਰਨਸ਼ਿਪਸ 2-4 ਮਿਲੇ ਸੀ ਤੇ ਫਿਰ ਉਹ ਜਿਹੜਾ ਇੰਟਰਸਟ ਸੀਗਾ ਮੇਰਾ ਵੀਡੀਓਜ਼ ਬਣਾਉਣ ਦਾ ਤੇ ਪੋਲਿਟਿਕਸ ਦੇ ਨਾਲ, ਫਿਰ ਉਹ ਮਤਲਬ ਉਹ ਚੀਜ਼ਾਂ ਜੁੜਾਓ ਔਰ ਤੁਸੀਂ ਜਰਨਲਿਜ਼ਮ ਵਿੱਚ ਪਹੁੰਚਦੇ ਹੋ। ਫਿਰ ਉਸ ਤੋਂ ਬਾਅਦ ਮੈਂ ਆਈ ਵਾਂਟ ਟੂ ਗੋ ਬੈਕ ਥੋੜਾ, ਜਦੋਂ ਤੁਸੀਂ ਦੱਸਿਆ ਵੀ 9/11 ਦਾ ਹਮਲਾ ਹੋਇਆ, ਤੁਹਾਡੇ ਨਾਲ ਜਿਹੜੀ ਫਰੈਂਡ ਸੀ ਉਹਨੂੰ ਖੇਡਣ ਤੋਂ ਰੋਕਿਆ ਗਿਆ, 7 ਸਾਲ ਦੇ ਅੰਗਦ ਨੂੰ ਉਦੋਂ ਕੀ ਫੀਲ ਹੋ ਰਿਹਾ ਸੀ? I mean actually ਉਸ ਸਮੇਂ ਨੂੰ ਮੈਨੂੰ ਪਤਾ ਹੀ ਨਹੀਂ ਸੀ। ਮਾਂ ਨੇ ਮੈਨੂੰ 5 ਸਾਲ ਬਾਅਦ ਦੱਸਿਆ, ਜਦ ਉਹ ਜਿਹੜੀ ਕੁੜੀ ਸੀ ਉਹ ਨੇਬਰਹੁੱਡ ਤੋਂ ਬਾਹਰ ਚਲੇ ਗਏ। ਕਿ ਆਈ ਥਿੰਕ ਥੋੜਾ ਲਾਈਕ 1-2 ਸਾਲ ਬਾਅਦ ਫਿਰ ਸਾਡੀ ਮਤਲਬ ਗੱਲਬਾਤ ਹੋਣ ਲੱਗ ਪਈ, ਪਰ ਉਸ ਤੋਂ ਬਾਅਦ ਸੇਮ ਨਹੀਂ ਰਿਹਾ ਸਾਡਾ ਰਿਲੇਸ਼ਨਸ਼ਿਪ ਆਬਵੀਅਸਲੀ। ਐਂਡ ਯੂ ਨੋ ਉਸ ਵੇਲੇ ਮੈਨੂੰ ਪਤਾ ਹੀ ਨਹੀਂ ਸੀ, ਆਈ ਡੋਨਟ ਨੋ, ਹੁਣ ਯਾਦ ਨਹੀਂ ਹੈ ਕਿ ਕੀ ਉਸ ਵੇਲੇ ਮਹਿਸੂਸ ਕੀ ਹੋ ਰਿਹਾ ਸੀ। ਪਰ when you look back ਹੁਣ ਕੀ ਸੋਚਦੇ ਪਰ ਜਦ ਮੈਂ 5th ਗ੍ਰੇਡ ਵਿੱਚ ਸੀਗਾ, ਫਿਰ ਤਾਈਓ ਮਾਂ ਨੇ ਦੱਸੀ ਸੀ ਕਿ ਤੁਹਾਨੂੰ ਪਤਾ ਹੈ ਕਿ ਐਕਚੁਅਲੀ ਕੀ ਗੱਲ ਸੀ ਉਸ ਸਮੇਂ ਦਾ, ਕਿ ਇਹ ਗੱਲ ਉਹਨਾਂ ਦੀ ਮਾਂ ਨੇ ਮੈਨੂੰ ਕੀ ਕਹੀ ਸੀ ਉਸ ਦਿਨ। ਫਿਰ ਕਿਉਂਕਿ ਉਹ ਮਾਂ ਨੇ ਉਸ ਵੇਲੇ ਨਹੀਂ ਦੱਸੀ, ਮੈਂ ਛੋਟਾ ਸੀਗਾ ਉਸ ਸਮੇਂ, 7-8 ਸਾਲ ਦਾ ਸੀਗਾ। you won't understand। ਹਾਂਜੀ, ਸੋ ਉਹ ਥੋੜੀ ਦੇਰ ਬਾਅਦ ਮੈਨੂੰ ਪਤਾ ਲੱਗ ਗਿਆ। ਸੋ ਪਰ ਉਸ ਸਮੇਂ ਤੱਕ ਆਲਰੇਡੀ ਫਿਰ ਯੂ ਨੋ you've been through so much। ਹਾਂਜੀ, ਬੱਚੇ ਮੈਨੂੰ ਛੇੜਦੇ ਸੀਗੇ, ਮੈਂ ਵੇਖ ਰਿਹਾ ਸੀਗਾ ਖਬਰ ਵਿੱਚ, ਤੇ ਮੇਰੇ ਵਾਸਤੇ ਕੀ ਇੰਨੀ ਵੱਡੀ ਗੱਲ ਸੀ ਕਿ ਇੱਕ ਦੋਸਤੀ ਮਤਲਬ ਥੋੜੀ ਬਹੁਤ ਖਰਾਬ ਹੋਈ ਜਦ ਸਾਡੇ ਜਿਹੜੇ ਅੰਕਲ ਜੀ ਹੈਗੇ ਉਹ ਮਤਲਬ ਗੋਲੀਆਂ ਚਲਾ ਰਹੇ ਮਾਰ ਦਿੱਤੀ ਗਈ ਹੈ। ਸੋ ਉਹਦੇ ਵਿੱਚ ਫਿਰ ਮੈਂ ਕਿਹਾ ਤੇ ਐਟ ਲੀਸਟ ਯੂ ਨੋ ਇਹ ਤਾਂ ਛੋਟੀ ਗੱਲ ਹੈ ਉਸ ਦੇ ਹਿਸਾਬ, ਪਰ ਵੇਖਿਆ ਕਿ ਹੁਣ ਦੇਖੋ ਸਾਡੀ ਜਿਹੜੀ ਮੈਂ ਉਸ ਸਮੇਂ ਵੀ ਮੈਂ ਉੱਥੇ ਵੱਡਾ ਹੋ ਰਹੀ ਸੀ ਜਾਰਜੀਆ ਵਿੱਚ, ਮੈਂ ਇਕੱਲਾ ਸਿੱਖ ਸੀਗਾ ਪੂਰੇ ਸਕੂਲ ਡਿਸਟ੍ਰਿਕਟ ਵਿੱਚ। ਤੇ ਹਰ ਰੋਜ਼ ਮੈਂ ਪਟਕਾ ਬੰਨ੍ਹ ਕੇ ਦਸਤਾਰ ਬੰਨ੍ਹ ਕੇ ਜਾਂਦਾ ਸੀ ਸਕੂਲ, ਤੇ ਹਰ ਰੋਜ਼ ਮੈਨੂੰ ਪੁੱਛਣਾ ਪੈਂਦਾ ਸੀ ਮੈਂ ਕਿਉਂ ਕਰ ਰਿਹਾ। ਇਹ ਨਿਸ਼ਾਨਤਾ ਬਣਦਾ ਹੈ ਜੇ ਤੁਸੀਂ ਇਸ ਚੀਜ਼ ਨੂੰ ਬੰਨ੍ਹਦੇ ਹੋ, ਆਪਣੇ ਸਿਰ ਤੇ ਯੂ ਬਿਕਮ ਅ ਟਾਰਗੇਟ। ਤੇ ਜਦ ਮੈਂ ਆਪਣੇ ਬਜ਼ੁਰਗਾਂ, ਆਪਣੇ ਜਿਹੜੇ ਐਲਡਰਸ, ਜਦ ਮੈਂ ਇੰਡੀਆ ਜਾਂਦਾ ਹੁੰਦਾ ਸੀ ਉਹਨਾਂ ਨੂੰ ਪੁੱਛਦਾ ਕਿ ਆਪਾਂ ਕਿਉਂ ਕਰਦੇ, ਸਾਰੇ ਕਹਿੰਦੇ ਸੀ ਗੁਰੂ ਦੀ ਬਲੈਸਿੰਗ ਹੈ, ਗॉड ਦਾ ਗਿਫਟ ਹੈ, ਤੁਸੀਂ ਇਸ ਤਾਂ ਹੀ ਕਰਨਾ ਚਾਹੀਦਾ, ਰੱਖਣਾ ਚਾਹੀਦਾ। ਪਰ ਮੇਰੇ ਵਾਸਤੇ ਉਹ ਜਿਹੜਾ ਆਨਸਰ ਸੀਗਾ ਉਹ ਸਫੀਸ਼ੀਐਂਟ ਨਹੀਂ ਸੀ, ਬਿਲਕੁਲ ਵੀ ਨਹੀਂ। ਵਟ ਤੁਹਾਡੇ ਮਨ 'ਚ ਕੀ ਸੀ ਜਿਹੜਾ ਤੁਸੀਂ ਇਦਾਂ ਕਰਦੇ ਰਹੇ? ਹਾਂਜੀ, ਹਰ ਰੋਜ਼ ਬਣਨਾ ਪੈਂਦਾ ਸੀ ਔਰ ਆਪਣੇ ਆਪ ਨੂੰ ਪੁੱਛਣਾ ਸੀ, ਕਿਉਂਕਿ ਜਦ ਮੈਂ ਸਕੂਲ ਚਲੇ ਜਾਂਦਾ, ਸਕੂਲ ਵਾਲੇ ਮੈਨੂੰ ਪੁੱਛਦੇ ਤੁਸੀਂ ਕਿਉਂ ਕਰ ਰਹੇ ਹੋ, ਔਰ ਜੇ ਮੈਂ ਉਹਨਾਂ ਨੂੰ ਕਹਾਂ ਕਿ ਇਹ ਗॉड ਦਾ ਗਿਫਟ ਹੈ, ਫਿਰ ਉਹਨਾਂ ਨੂੰ ਕੀ ਮਤਲਬ, ਉਹਨਾਂ ਦੇ ਵਾਸਤੇ ਵੀ ਸਫੀਸ਼ੀਐਂਟ ਨਹੀਂ। ਕੀ ਆਪਣੇ ਆਪ ਨੂੰ ਕੀ ਤੁਸੀਂ ਦੱਸਿਆ ਫਿਰ? ਸੋ ਫਿਰ ਮੈਂ ਸਮਝਿਆ ਕਿ ਇਹ ਗਿਫਟ ਨਹੀਂ ਹੈ, ਇੱਕ ਚੈਲੰਜ ਹੈ। ਜਦ ਤੁਸੀਂ ਆਪਣੇ ਆਪ ਆਪਣੇ ਹੱਕਾਂ ਵਾਸਤੇ ਖੜੇ ਹੋ ਸਕਦੇ ਹੋ, ਆਪਣੀ ਫਰੀडम ਵਾਸਤੇ ਖੜੇ ਹੋ ਸਕਦੇ ਹੋ, ਭਾਵੇਂ ਜੋ ਵੀ ਦੁਨੀਆ ਕਹੇ, ਫਿਰ ਤੁਸੀਂ ਦੂਜਿਆਂ ਦੀ ਜਿਹੜੀ ਸਮੱਸਿਆ ਹੈ ਇਸ ਦੁਨੀਆ ਦੇ ਵਿੱਚ, ਜਿਹੜੀ ਮੁਸ਼ਕਿਲਾਂ ਹੈਗੀਆਂ, ਤੁਸੀਂ ਉਹਨਾਂ ਨੂੰ ਵੀ ਸੰਭਾਲਣ ਲਈ ਤਿਆਰ ਹੋਵੋਗੇ। ਜਿਹੜਾ ਸਿੱਖ ਦਾ ਧਰਮ ਹੈ ਇਹ ਸਰਬੱਤ ਦਾ ਭਲਾ ਵਾਸਤੇ ਆ, ਔਰ ਜਦ ਤੁਸੀਂ ਸਰਬੱਤ ਦਾ ਭਲਾ ਬਣਾਉਣਾ ਚਾਹੁੰਦੇ ਹੋ ਇਸ ਦੁਨੀਆ ਦੇ ਵਿੱਚ, ਫਿਰ ਜਿਹੜੇ ਦੁਨੀਆ ਦੇ ਮਸਲਾ ਹੈਗੇ ਆ, ਜਿਹੜੇ ਮੁਸ਼ਕਿਲਾਂ ਹੈਗੀਆਂ ਨੇ, ਉਹਨਾਂ ਨੂੰ ਵੀ ਸੰਭਾਲਣਾ ਪੈਣੇ ਆ। ਸੋ ਜਦ ਮੈਂ ਛੋਟਾ ਸੀਗਾ ਉਸ ਸਮੇਂ ਮੈਨੂੰ ਪਤਾ ਲੱਗ ਗਿਆ ਕਿ ਹੁਣ ਮੈਂ ਆਪਣੇ ਆਪ ਨੂੰ ਜੇ ਮੈਂ ਸੰਭਾਲ ਸਕਦਾ, ਆਪਣੇ ਆਪ ਜੇ ਮੈਂ ਆਪਣੇ ਹੱਕਾਂ ਵਾਸਤੇ ਖੜੇ ਹੋ ਸਕਦਾ ਵਾਂ। ਔਰ ਉਹ ਐਕਚੁਅਲੀ ਮੈਨੂੰ ਤਾਂਹੀਓ ਚਿਤਾਇਆ ਕਿਉਂਕਿ ਜਦ ਮੈਂ ਡਾਕੂਮੈਂਟਰੀ ਆਪਣੀ ਫਿਲਮ ਬਣਾਉਣ ਸ਼ੁਰੂ ਕੀਤਾ ਸੀ, ਜਦ ਮੈਂ ਛੋਟੇ ਸੀਗਾ, ਉਹ ਇੱਕ ਫਿਲਮ ਮੈਂ ਬਣਾਇਆ ਸੀ ਜੜ੍ਹਾਂ ਤੇ ਖੰਭ, ਰੂਟਸ ਐਂਡ ਵਿੰਗਸ ਆਪਣਾ ਲਿਖੇ ਨਾਲ, ਤੇ ਉਹਦਾ ਜਿਹੜਾ ਸੈਂਟਰਲ ਕੁਐਸਚਨ ਸੀ ਕਿ ਅਸੀਂ ਆਪਣੇ ਜੜ੍ਹਾਂ ਨੂੰ ਰੱਖ ਸਕਦੇ ਹਾਂ ਜਦ ਅਸੀਂ ਇੱਥੇ ਅਮਰੀਕਾ 'ਚ ਆਏ ਹੋਏ ਹਨ, ਤੇ ਆਪਣੇ ਖੰਭਾਂ ਦੇ ਉੱਤੇ ਮਤਲਬ ਉੱਡ ਸਕਦੇ ਹਨ ਇਸ ਮੁਲਕ ਦੇ ਵਿੱਚ, ਕੈਨ ਵੀ ਫਲਾਈ ਵਾਈਲ ਕੀਪਿੰਗ ਆਰ ਰੂਟਸ। ਤੇ ਜਦ ਮੈਂ ਉਸ ਫਿਲਮ ਨੂੰ ਬਣਾਇਆ ਸੀ, ਅਸੀਂ ਇੱਕ ਲੈਸਨ ਪਲਾਨ ਬਣਾਇਆ ਸੀ ਔਰ ਵੱਖਰੇ ਵੱਖਰੇ ਸਕੂਲਾਂ 'ਚ ਭੇਜੇ। ਮੈਨੂੰ ਪਤਾ ਲੱਗ ਗਿਆ ਸੀ ਕਿ ਸਿਰਫ ਸਿੱਖਾਂ ਦੀ ਜਿਹੜੀ ਉਹ ਚੀਜ਼ ਹੈ, ਸਿਰਫ ਸਿੱਖਾਂ ਦੇ ਵਾਸਤੇ ਨਹੀਂ, ਕਈ ਯਹੂਦੀ ਬੱਚੇ, ਮੁਸਲਮਾਨ ਦੀ ਕੁੜੀਆਂ, ਹਿੰਦੂ ਬੱਚੇ ਮੈਨੂੰ ਲਿਖਣ ਲੱਗ ਪਏ, ਆਪਣੀ ਟੀਚਰਸ ਨੂੰ ਦੱਸਣ ਲੱਗ ਪਏ ਕਿ ਅਸੀਂ ਹੁਣ ਆਪਣੇ ਹਿਜਾਬ, ਆਪਣਾ ਯਾਮੁਕਾ, ਆਪਣਾ ਜਿਹੜੇ ਵੀ ਧਾਰਮਿਕ ਪਹਿਚਾਣ, ਹਾਂਜੀ, ਅਸੀਂ ਹੁਣ ਵੀ ਪਾਉਣਾ ਚਾਹੁੰਦੇ ਹਾਂ ਆਪਣੀ ਕਲਾਸ ਵਿੱਚ, ਔਰ ਸਾਨੂੰ ਉਹ ਕੌਨਫੀਡੈਂਸ ਆਇਆ ਮੇਰੇ ਫਿਲਮ ਨੂੰ ਵੇਖ ਕੇ। ਐਂਡ ਉਸੇ ਚੀਜ਼ ਜਦ ਮੈਨੂੰ ਉਹ ਗੱਲ ਪਤਾ ਲੱਗਿਆ, ਮੈਨੂੰ ਐਵੇਂ ਲੱਗਿਆ ਕਿ ਜਿਹੜਾ ਮੈਂ ਕੰਮ ਕਰ ਰਿਹਾ
ਉਹ ਸਿਰਫ ਸਿੱਖਾਂ ਦੇ ਵਾਸਤੇ ਨਹੀਂ ਹੈ, ਸਾਰਿਆਂ ਦੇ ਵਾਸਤੇ ਆ, ਸਰਬੱਤ ਦਾ ਭਲਾ। ਐਂਡ ਸੋ ਤਾਂ ਹੀ ਉਹ ਮਤਲਬ ਫਿਰ ਮੇਰਾ ਜਿਹੜਾ ਜੋ ਵੀ ਸਿੱਖੀ ਦਾ ਸੰਬੰਧ ਹੈ, ਜਿਹੜਾ ਵੀ ਆਪਣਾ ਕੰਮ ਦਾ ਸੰਬੰਧ ਹੈ, ਉਹ ਸਾਰੇ ਇੱਕੋ ਹੀ ਹੈ ਨਾ। ਲਾਈਕ ਤੁਸੀਂ ਹੁਣ ਸਰਬੱਤ ਦਾ ਭਲਾ, ਜਿਹੜੇ ਵੀ ਸਾਡੇ ਮੁਸ਼ਕਲਾਂ ਹੈਗੇ, ਜੇ ਆਪਾਂ ਦੂਜਿਆਂ ਦੀ ਵੀ ਜ਼ਿੰਦਗੀ ਵਿੱਚ ਵੇਖ ਸਕਦੇ ਹਾਂ, ਅਸੀਂ ਦੂਜਿਆਂ ਦੇ ਵਾਸਤੇ ਉਹਨਾਂ ਨੂੰ ਉਠਾ ਸਕਦੇ ਹਾਂ, ਆਪਣੇ ਆਪ ਨੂੰ ਵੀ ਆਪਾਂ ਉਠਾਵਾਂਗੇ। ਸੋ ਬੜੀ ਵਧੀਆ ਅੰਗਦ ਸਿੰਘ ਤੁਸੀਂ ਇਹ ਗੱਲ ਜਿਹੜੀ ਉਹ ਆਖੀ ਵੀ ਆਪਣੇ ਆਪ ਨੂੰ ਇੱਕ ਚੈਲੰਜ ਦੇ ਕੇ ਉਸ ਦੇ ਵਿੱਚੋਂ ਪਾਰ ਹੋ ਕੇ ਫਿਰ ਹੀ ਤੁਸੀਂ ਕਿਸੇ ਦੇ ਲਈ ਖੜ ਸਕਦੇ ਹੋ। ਯੂ ਫਸਟ ਹੈਵ ਟੂ ਸਟੈਂਡ ਫॉर ਯੋਰਸੈਲਫ। ਸੋ ਤੁਸੀਂ ਜਿਹੜੀ ਉਹ ਚੀਜ਼ ਕੀਤੀ, ਸੋ ਵਧਾਈ ਦੇ ਪਾਤਰ ਹੋ ਤੁਸੀਂ। ਹਾਊ ਡੂ ਯੂ ਥਿੰਕ ਵੀ ਜਿੱਦਾਂ ਤੁਸੀਂ ਜਿੱਦਾਂ ਅੰਗਦ ਸਿੰਘ ਗੋ ਥਰੂ ਹੋਇਆ ਸਕੂਲਿੰਗ ਦੇ ਵਿੱਚ, ਅਣਗਿਣਤ ਬੱਚੇ ਅਕ੍ਰੋਸ US ਉਹਨਾਂ ਨੇ ਇਹ ਚੀਜ਼ ਦਾ ਸਾਹਮਣਾ ਕੀਤਾ, ਕਈ ਜਾਣੇ ਉਹ ਚੈਲੰਜ ਨਹੀਂ ਸਾਂਭ ਸਕੇ। ਸੋ ਕੀ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ? ਸਟਿਲ ਸਮ ਸਟੂਡੈਂਟਸ ਦੇ ਫੇਸ ਦਿਸ। ਯਾ ਆਈ ਮੀਨ ਉਹ ਜਿਹੜਾ ਮੁਸ਼ਕਿਲ ਹੈ ਉਹ ਤਾਂ ਹਰ ਇੱਕ ਆਪਣਾ ਚੈਪਟਰ ਸਾਡੀ ਹਿਸਟਰੀ ਵਿੱਚ ਫੇਸ ਹੋਇਆ, ਹੋਣਾ ਵੀ ਆ। ਜਦ ਮੈਂ ਇਹ ਜਿਹੜਾ ਸਪੀਕਿੰਗ ਟੂਰ 'ਤੇ ਹੁਣੇ ਹੈਗਾ, ਮੈਂ ਹਰ ਵਾਰੀ ਇੱਕ ਸਟੋਰੀ ਨਾਲ ਸ਼ੁਰੂ ਕਰਦਾ, ਔਰ ਇਹ ਜਿਹੜਾ ਸਟੋਰੀ ਹੈ ਜਸਵੰਤ ਸਿੰਘ ਖਾਲੜਾ ਦਾ ਸਟੋਰੀ ਹੈ। ਉਹ ਜਸਵੰਤ ਸਿੰਘ ਕਹਿੰਦੇ ਹੁੰਦੇ ਸੀ ਕਿ ਜਦ ਦੁਨੀਆ ਦੀ ਸਭ ਤੋਂ ਪਹਿਲਾ ਜਿਹੜਾ ਦਿਨ ਸੀ ਦੁਨੀਆ ਵਿੱਚ, ਇੱਕ ਗਾঁव ਸੀਗਾ, ਔਰ ਉਸ ਗਾँव ਦੇ ਵਿੱਚ ਲੋਕੀ ਮਤਲਬ ਬੜੀ ਖੁਸ਼ੀ ਨਾਲ ਰਹਿੰਦੇ ਸੀ। ਪਰ ਉਹ ਜਦ ਸੂਰਜ ਡੁੱਬਣ ਲੱਗ ਪਿਆ ਪਹਿਲੀ ਵਾਰੀ, ਉਸ ਸਮੇਂ ਸਾਰੇ ਡਰ ਮਤਲਬ ਸਾਰਿਆਂ ਨੂੰ ਹਨੇਰਾ ਆਇਆ ਅਤੇ ਸਾਰੇ ਘਬਰਾਉਣ ਲੱਗ ਪਏ ਕਿ ਕੀ ਹੋ ਰਿਹਾ। ਅਤੇ ਉਸ ਗਾँव ਦੇ ਵਿੱਚ ਇੱਕ ਘਰ ਦੇ ਵਿੱਚ ਕਿਸੇ ਨੇ ਬੱਤੀ ਜਲਾਇਆ, ਅਤੇ ਉਹਨਾਂ ਨੇ ਕਿਹਾ ਕਿ ਭਾਵੇਂ ਮੈਂ ਪੂਰੀ ਦੁਨੀਆ ਦੀ ਜਿਹੜੀ ਹਨੇਰਾ ਹੈ ਉਹ ਮੈਂ ਹਟਾ ਨਹੀਂ ਸਕਦਾ, ਮੇਰੇ ਆਲੇ ਦੁਆਲੇ ਮੈਂ ਤਾਂ ਘੱਟ ਤੋਂ ਘੱਟ ਚਾਨਣ ਦੇਵਾਂ। ਹਾਂਜੀ, ਚਾਨਣ ਦੇਵਾਂ। ਅਤੇ ਇੱਕ ਦੂਜੇ ਨੂੰ ਇੰਸਪੀਰੇਸ਼ਨ ਤਾਂ ਹੀ ਮਿਲਦੀ ਆ। ਅਤੇ ਫਿਰ ਦੂਜੇ ਜਗਾਉਣ ਲੱਗ ਪਏ, ਅਤੇ ਉਸ ਤੋਂ ਬਾਅਦ ਪੂਰੀ ਜਿਹੜੀ ਵਿਲੇਜ ਸੀ ਉਹਦੇ ਵਿੱਚ ਬੱਤੀ ਰੋਸ਼ਨ ਮਤਲਬ ਹੋਣ ਲੱਗ ਪਈ। ਅਤੇ ਹਾਂਜੀ, ਮਤਲਬ ਇਹ ਔਖੀ ਗੱਲ ਹੁੰਦੀ ਆ ਆਪਣੇ ਆਪ ਨੂੰ ਸੰਭਾਲਣਾ, ਆਪਣੀ ਬੱਤੀ ਨੂੰ ਜਲਾਉਣ ਜਦ ਹਨੇਰਾ ਹੁੰਦਾ ਹੈ। ਉਹ ਕਾਫੀ ਔਖੀ ਚੀਜ਼, ਹਾਂਜੀ, ਔਖੀ ਕੰਮ ਹੁੰਦੀ ਹੈ ਇਸ ਚੀਜ਼ ਨੂੰ ਕਰਨ ਵਾਸਤੇ। ਪਰ ਐਂਡ ਵਿੱਚ ਮਤਲਬ ਕੀ ਮੈਸੇਜ ਦੇ ਸਕਦਾ ਕਿ ਹੌਸਲਾ ਰੱਖੋ, ਤੁਸੀਂ ਆਪਣੇ ਇਤਿਹਾਸ ਨੂੰ ਵੇਖੋ। ਜਿਹੜੇ ਸਟੋਰੀਜ਼ ਹੈਗੇ ਸਾਡੇ ਇਤਿਹਾਸ ਦੇ, ਬੜੇ ਇੰਸਪੀਰੇਸ਼ਨਲ ਸਟੋਰੀਜ਼ ਹੈਗੇ ਨੇ। ਜਿਹੜੇ ਮਤਲਬ ਮਾਂ ਪਿਓ ਹੈਗੇ, ਤੁਸੀਂ ਇਹ ਸਟੋਰੀਜ਼ ਦੱਸੋ ਆਪਣੇ ਬੱਚੇ ਨੂੰ, ਕਿਉਂਕਿ ਇਹ ਸਟੋਰੀਜ਼ ਤੋਂ ਹੁਣ ਤੁਹਾਨੂੰ ਹੋਪ, ਉਮੀਦ ਮਿਲੇਗਾ, ਤੁਹਾਨੂੰ ਹੌਸਲਾ ਮਿਲੇਗਾ, ਅਤੇ ਉਸ ਚੀਜ਼ ਦੇ ਨਾਲ ਤੁਹਾਡੀ ਜਿਹੜੀ ਕੌਨਫੀਡੈਂਸ ਹੈ ਉਹ ਵੀ ਵਧੂਗੀ। ਐਂਡ ਫਿਰ ਜੇ ਤੁਸੀਂ ਮਤਲਬ ਉਸ ਹੌਸਲੇ ਨਾਲ ਤੁਸੀਂ ਆਪਣੇ ਆਪ ਵਾਸਤੇ ਖੜ੍ਹੇ ਹੋ ਜਾਓ, ਐਂਡ ਇੰਨਾ ਔਖਾ ਵੀ ਨਹੀਂ ਹੁੰਦਾ ਜਦ ਤੁਸੀਂ ਉਸ ਸਟੈਪ ਨੂੰ ਲੈਂਦੇ ਹੋ, ਫਿਰ ਇੰਨਾ ਮਾੜਾ ਵੀ ਨਹੀਂ ਹੁੰਦਾ। ਪੇਰੈਂਟਸ ਦਾ ਕੀ ਰੋਲ ਰਿਹਾ ਇਸ ਚੀਜ਼ ਦੇ ਵਿੱਚ, ਇਸ ਚੈਲੰਜ ਦੇ ਵਿੱਚੋਂ ਗੋ ਥਰੂ ਹੋਣ ਲਈ? ਆਈ ਥਿੰਕ ਇੱਕ ਪਾਸਿਓਂ ਮਤਲਬ ਧੱਕੇ ਨਾਲ ਨਹੀਂ ਦੇਣਾ ਚਾਹੀਦਾ ਪੇਰੈਂਟਸ ਨੂੰ, ਲਾਈਕ ਕਿ ਤੁਸੀਂ ਇਹ ਕਰੋ, ਉਹ ਨਹੀਂ ਕਰੋ, ਇਹ ਕਰੋ, ਉਹ ਨਹੀਂ ਕਰੋ। ਬੱਚਿਆਂ ਨੂੰ ਆਪ ਮਤਲਬ ਆਪਣਾ ਅੰਦਰੋਂ ਹਾਂ ਬਿਲਕੁਲ ਹੋਣਾ ਚਾਹੀਦਾ ਆਪਣਾ ਜਿਹੜਾ ਵੀ ਇੰਸਪੀਰੇਸ਼ਨ ਹੈ। ਪਰ ਉਹਨਾਂ ਨੂੰ ਵੀ ਇੰਨਾ ਸ਼ੈਲਟਰਡ ਨਾ ਰੱਖੋ, ਲਾਈਕ ਉਹਨਾਂ ਨੂੰ ਥੋੜ੍ਹੇ ਚੈਲੰਜਿੰਗ ਸਿਚੁਏਸ਼ਨਸ ਆਪਣੇ, ਹਾਂਜੀ, ਜਿਹੜੇ ਬੱਚੇ ਹੈਗੇ ਕਾਫੀ ਰੈਜ਼ੀਲੀਐਂਟ ਹੈਗੇ ਆਪੇ, ਅਤੇ ਉਹ ਆਪ ਹੀ ਮਤਲਬ ਆਪਣੇ ਸੋਲਿਊਸ਼ਨਸ ਲੱਭਣਗੇ, ਔਰ ਅਸੀਂ ਆਈ ਥਿੰਕ ਬੱਚੇ ਕੋਲੋਂ ਕਾਫੀ ਸਿੱਖ ਸਕਦੇ ਹਾਂ। We need to believe in them. Yeah. ਸੋ ਜਦੋਂ ਫਿਰ ਅੰਗਦ ਸਿੰਘ ਤੁਸੀਂ ਇਹ ਡਾਕੂਮੈਂਟਰੀਜ਼ ਜਿਹੜੀਆਂ ਉਹ ਬਣਾਈਆਂ, ਜਿੱਦਾਂ ਤੁਸੀਂ ਕਿਹਾ ਵੀ ਉਹ ਉਸ ਪਾਸੇ ਵੱਲ ਨੂੰ ਜਦੋਂ ਤੁਸੀਂ ਪਹੁੰਚੇ, ਇਹ ਕੀ ਰੀਅਲ ਆ ਇਹ ਗੱਲ, ਜਾਂ ਇਹ ਮਤਲਬ ਇਹ ਚੈਲੰਜ ਹੈਗਾ ਆ ਬੀਇੰਗ ਤੁਸੀਂ ਦਾੜਾ ਪ੍ਰਕਾਸ਼ ਆ ਪੱਗ ਬੰਨ੍ਹ ਕੇ, ਲਾਈਕ ਮੌਜੂਦਾ ਦੌਰ ਦੇ ਜਿਹੜੇ ਵੱਡੀਆਂ ਚੈਨਲਸ ਨੇ, ਵੱਡੇ ਜਿਹੜੇ ਮੀਡੀਆ ਹਾਊਸਿਸ ਆ ਵੀ ਉਹਨਾਂ ਵਿੱਚ ਕੰਮ ਕਰਨਾ, ਇਜ਼ ਇਟ ਹਾਰਡ? ਇਹ ਔਖਾ ਆ? ਓਪਰਚੁਨਿਟੀਜ਼ ਹੁੰਦੀਆਂ ਆ ਜਾਂ ਨਹੀਂ? ਆਈ ਡੋਂਟ ਨੋ ਕਿ ਮਤਲਬ
ਮੇਰੀ ਆਈਡੈਂਟੀਟੀ ਕਰਕੇ ਕੋਈ ਮੁਸ਼ਕਲਾਂ ਮਿਲੀਆਂ ਕਿ ਨਹੀਂ ਮਿਲੀਆਂ ਆਈ ਮੀਨ ਆਈ ਗੈਸ ਜਿੱਥੇ ਮੈਂ ਕੰਮ ਕਰਦਾ ਹੁੰਦਾ ਨਿਊਯਾਰਕ ਦੇ ਵਿੱਚ ਉਹ ਤਾਂ ਉਹਨਾਂ ਨੂੰ ਮੇਨ ਸਟ੍ਰੀਮ ਨੂੰ ਅੱਜ ਕੱਲ੍ਹ ਥੋੜ੍ਹਾ ਜਿਹਾ ਚੇਤਾ ਆ ਰਿਹਾ ਕਿ ਜਿਹੜੇ ਦੂਜੇ ਬੰਦੇ ਆ ਉਹਨਾਂ ਦੀ ਜਿਹੜੀ ਪਰਸਪੈਕਟਿਵ ਵੱਖਰੀ ਹੁੰਦੀ ਆ ਉਹਨਾਂ ਨੂੰ ਵੀ ਕੋਈ ਗਿਆਨ ਹੁੰਦਾ ਜਿਹੜੇ ਕੋਲ ਸਾਡੇ ਕੋਲ ਨਹੀਂ ਆ ਔਰ ਉਹਨਾਂ ਨੂੰ ਆਪਣਾ ਥੋੜ੍ਹਾ ਜਿਹਾ ਮਤਲਬ ਟਰਸਟ ਕਰੀਏ ਉਹਨਾਂ ਮੌਕਾ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਮੌਕਾ ਦਈਏ ਤਾਂ ਕਿ ਅਸੀਂ ਵੀ ਕੁਝ ਸਿੱਖੀਏ ਉਹਨਾਂ ਕੋਲੋਂ ਸੋ ਆਈ ਥਿੰਕ ਹਰ ਇੱਕ ਚੀਜ਼ ਮਤਲਬ ਜਦ ਮੈਂ ਛੋਟਾ ਸੀਗਾ ਜਿਹੜੇ ਵੀ ਚੈਲੰਜਸ ਸੀਗੇ ਮੈਂ ਹਮੇਸ਼ਾ ਸੋਚਦਾ ਸੀ ਜਿਹੜਾ ਵੀ ਚੈਲੰਜ ਹੁੰਦਾ ਤੁਹਾਡੀ ਜ਼ਿੰਦਗੀ ਵਿੱਚ ਉਹਨਾਂ ਨੂੰ ਓਪਰਚੁਨਿਟੀ ਨੂੰ ਕਿਵੇਂ ਬਣਾ ਸਕਦੇ ਹੋ ਜੇ ਤੁਸੀਂ ਚੈਲੰਜ ਨੂੰ ਓਪਰਚੁਨਿਟੀ ਬਣਾ ਸਕਦੇ ਹੋ ਤੁਸੀਂ ਕਾਮਯਾਬ ਹੋਵੋਗੇ ਐਂਡ ਬੇਸਿਕਲੀ ਉਹੀ ਗੱਲ ਹੈ ਆਪਾਂ ਤਾਈਓ ਮੈਂ ਵੇਖਦਾ ਹੁੰਦਾ ਜਿਹੜਾ ਸਾਡਾ ਵੱਖਰਾ ਨਿਸ਼ਾਨ ਸਾਡਾ ਦਸਤਾਰ ਸਾਡੀ ਜਿਹੜੀ ਵੱਖਰੀ ਪਹਿਚਾਣ ਹੈ ਜੇ ਤੁਸੀਂ ਉਹਨੂੰ ਗਿਫਟ ਨਾ ਮੰਨਿਓ ਪਰ ਚੈਲੰਜ ਨੂੰ ਮੰਨੋ ਫਿਰ ਤੁਸੀਂ ਉਸ ਚੈਲੰਜ ਨੂੰ ਓਪਰਚੁਨਿਟੀ ਬਣਾਓ ਫਿਰ ਕਾਮਯਾਬ ਹੋਵੋਗੇ ਪਹਿਲੀ ਜੌਬ ਕਿਹੜੇ ਮੀਡੀਆ ਹਾਊਸ 'ਚ ਕੀਤੀ ਮੈਂ ਮੇਰਾ ਪਹਿਲਾ ਇੰਟਰਨਸ਼ਿਪ MSNBC ਨਾਲ ਮਿਲਿਆ ਸੀ ਕਿਹੜੇ ਈਅਰ ਦੀ ਗੱਲ ਹੈ 2014 ਓਕੇ ਹਾਂਜੀ ਜਦ ਮੈਂ ਕਾਲਜ ਵਿੱਚ ਪੜ੍ਹਦਾ ਹੁੰਦਾ ਸੀ ਹਾਂਜੀ ਤੇ ਉੱਥੇ ਅਸੀਂ ਇੱਕ ਟੀਵੀ ਸ਼ੋਅ Chris Hayes, All In with Chris Hayes, nightly ਉਹ ਪ੍ਰਾਈਮ ਟਾਈਮ ਤੇ ਚੱਲਦਾ ਹੁੰਦਾ ਸੀ 8 ਵਜੇ ਤੇ ਉੱਥੇ ਟੇਪਸ ਆਪਾਂ ਟ੍ਰਾਂਸਕ੍ਰਿਪਸ਼ਨ ਕਰਦੇ ਹੁੰਦੇ ਸੀ ਹਰ ਰੋਜ਼ ਬਸ ਜਿਹੜੇ ਇੰਟਰਵਿਊ ਖਿੱਚਦੇ ਹੁੰਦੇ ਸੀ ਉਹ ਪੂਰਾ ਟਾਈਪ ਕਰੋ ਤੇ ਲੱਭੋ ਜਿਹੜੇ ਸਾਊਂਡ ਬਾਈਟਸ ਹੈਗੇ ਪ੍ਰੋਡਿਊਸਰਸ ਨੇ ਦਿਓ ਫਿਰ ਉਸ ਤੋਂ ਬਾਅਦ ਮੇਰਾ ਇੱਕ ਇੰਟਰਨਸ਼ਿਪ ਮਿਲਿਆ ਸੀ CNN ਦੇ ਨਾਲ ਕਾਲਜ ਦੇ ਵਿੱਚ ਇੱਕ ਸਪੈਸ਼ਲ ਇੰਟਰਨਸ਼ਿਪ ਪ੍ਰੋਗਰਾਮ ਸੀ CNN ਵਿੱਚ ਫਿਰ ਮੈਂ ਕਾਲਜ ਦੇ ਜਿਹੜੇ ਨਿਊਜ਼ਪੇਪਰ ਵਾਲਿਆਂ ਨਾਲ ਮੈਂ ਜਿੱਤਿਆ ਸੀ ਉਹ ਇੰਟਰਨਸ਼ਿਪ ਕਿਉਂਕਿ ਸਾਰੇ ਜਿਹੜੇ ਵੱਡੇ ਵੱਡੇ ਕਾਲਜ ਦੇ ਨਿਊਜ਼ਪੇਪਰ ਦੇ ਐਡੀਟਰ ਸੀਗੇ ਉਹ ਸਾਰੇ ਮਤਲਬ ਇੰਨੇ ਵਧੀਆ ਤਰ੍ਹਾਂ ਲਿਖਦੇ ਸੀ ਮੈਂ ਇੱਕ ਵਾਰੀ ਵੀ ਨਿਊਜ਼ਪੇਪਰ ਵਾਸਤੇ ਲਿਖਿਆ ਨਹੀਂ ਸੀ ਪਰ ਮੇਰਾ ਜਿਹੜਾ ਬੈਕਗ੍ਰਾਉਂਡ ਸੀ ਵੀਡੀਓ ਵਿੱਚ ਸੀ ਔਰ ਉਸ ਸਮੇਂ ਕੋਈ ਵੀਡੀਓ ਦਾ ਕੰਮ ਨਹੀਂ ਕਰ ਰਿਹਾ ਹੁੰਦਾ ਸੀ ਸੋ ਉਹਨਾਂ ਨੇ ਮੈਨੂੰ ਚੂਜ਼ ਕੀਤਾ ਕਿਉਂਕਿ ਮੈਂ ਵੱਖਰਾ ਸੀਗਾ ਐਂਡ ਆਈ ਥਿੰਕ ਉਹ ਮੈਨੂੰ ਮਤਲਬ ਉਹ ਜਿਹੜਾ ਚੀਜ਼ ਹੈ ਮੈਂ ਅੱਜ ਤੱਕ ਮੈਨੂੰ ਮਤਲਬ ਯਾਦ ਹੈ ਕਿ ਉਹਨਾਂ ਨੇ ਮੈਨੂੰ ਚੂਜ਼ ਕੀਤਾ ਕਿਉਂਕਿ ਮੈਂ ਵੱਖਰਾ ਸੀਗਾ ਸੋ ਜਿਹੜੇ ਵੀ ਮਤਲਬ ਅੱਜ ਕੱਲ੍ਹ ਦੇ ਸਾਡੇ ਸਿੱਖ ਬੱਚੇ ਵੀ ਹੈਗੇ ਉਹ ਤੁਸੀਂ ਆਪਣਾ ਜਿਹੜਾ ਵੱਖਰਾ ਪਹਿਚਾਣ ਹੈ ਤੁਸੀਂ ਉਹਨੂੰ ਲੈਵਰੇਜ ਕਰੋ ਔਰ ਉਹਨੂੰ ਸਟਰੈਂਥ ਸਮਝੋ ਕਿਉਂਕਿ ਉਹ ਜਿਹੜਾ ਇੰਟਰਨ ਸੀ ਕਾਫੀ ਕੰਪੈਟੀਟਿਵ ਸੀ ਪਰ ਮੈਨੂੰ ਮਿਲਿਆ ਕਿਉਂਕਿ ਮੈਂ ਵੱਖਰਾ ਸੀਗਾ ਦੈਟਸ ਗੁੱਡ ਸੋ ਦੱਸਦੇ ਜਾਈਏ ਅੰਗਦ ਸਿੰਘ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਐਮੀ ਅਵਾਰਡ ਵਿਨਰ ਨੇ ਇਹਨਾਂ ਦੇ ਮਾਤਾ ਜੀ ਜਿਹੜੇ ਗੁਰਮੀਤ ਕੌਰ ਜੀ ਉਹਨਾਂ ਨੇ ਜਿਹੜੇ ਸ਼੍ਰੀ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਉੱਤੇ ਮਰਜੀਵੜਾ ਕਰਕੇ ਜਿਹੜੀ ਕਿਤਾਬ ਆ ਦਾ ਵੈਲੀਐਂਟ ਖਾਲੜਾ ਕਰਕੇ ਜਿਹੜੀ ਉਹਨਾਂ ਦੀ ਬੁੱਕ ਆ ਰੀਸੈਂਟਲੀ ਜਦੋਂ ਖਾਲੜਾ ਜੀ ਦੇ ਇੱਥੇ ਸਕੂਲ ਦਾ ਉਦਘਾਟਨ ਹੋਇਆ ਉਹਨਾਂ ਦੀ ਬਰਸੀ ਸੀਗੀ ਉਹਨਾਂ ਦੇ ਨਾਲ ਆਪਾਂ ਗੁਫ਼ਤਗੂ ਗੱਲਬਾਤ ਵੀ ਜਿਹੜੀ ਉਹ ਕੀਤੀ ਸੀਗੀ ਸੋ ਡੈਫੀਨੇਟਲੀ ਬਹੁਤ ਵਧੀਆ ਕੰਮ ਕਰ ਰਹੇ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਲਈ ਤੁਹਾਡੇ ਘਰਾਂ ਸਾਰਿਆਂ ਦੇ ਜਿਨ੍ਹਾਂ ਦੇ ਛੋਟੇ ਬੱਚੇ ਆ ਬੱਚਿਆਂ ਦੀਆਂ ਜਿਹੜੀਆਂ ਕਿਤਾਬਾਂ ਆ ਉਹ ਲਿਖਦੇ ਨੇ ਉਹ ਅਵੇਲੇਬਲ ਜਿਹੜੀਆਂ ਰਹਿੰਦੀਆਂ ਅਤੇ ਅੰਗਦ ਸਿੰਘ ਜਦੋਂ ਤੁਸੀਂ ਲਾਸਟ ਟਾਈਮ ਭਾਰਤ ਜਾਣ ਦੀ ਟਰਾਈ ਕਰ ਰਹੇ ਸੀ ਤੁਹਾਨੂੰ ਉੱਥੋਂ ਮੋੜ ਦਿੱਤਾ ਗਿਆ ਸੀਗਾ ਵਾਈਸ ਦੇ ਲਈ ਤੁਸੀਂ ਕੰਮ ਕਰਦੇ ਸੀ ਸ਼੍ਰੀਲੰਕਾ ਦਾ ਜਿਹੜਾ ਆ ਉਹ ਤੁਸੀਂ ਦਿਖਾਇਆ ਸੀ ਫਾਰਮਰ ਪ੍ਰੋਟੈਸਟ ਤੁਸੀਂ ਜਿਹੜਾ ਉਹ ਕੀਤਾ ਸੀ ਉਹਨਾਂ ਚੀਜ਼ਾਂ ਦੇ ਲਈ ਤੁਹਾਨੂੰ ਅਵਾਰਡ ਵੀ ਮਿਲਿਆ ਸਭ ਤੋਂ ਪਹਿਲਾਂ ਉਸ ਚੀਜ਼ ਦੇ ਲਈ ਤੁਹਾਨੂੰ ਕੰਗਰੈਚੁਲੇਸ਼ਨਸ ਵਧਾਈ ਵੀ ਆ ਸੋ ਉਹ ਚੀਜ਼ ਥੋੜ੍ਹੀ ਜਿਹੀ ਦੱਸਿਓ ਵੀ ਕੀ ਵਾਪਰਿਆ ਉੱਥੇ ਦਿੱਲੀ ਦੇ ਵਿੱਚ ਕੀ ਵਾਪਰਿਆ ਕੀ ਉਹਨਾਂ ਨੂੰ ਲੱਗਾ ਵੀ ਉਹਨਾਂ ਨੇ ਜਿਹੜਾ ਤੁਹਾਨੂੰ ਉੱਥੇ ਦਾਖਲ ਨਹੀਂ ਹੋਣ ਦਿੱਤਾ ਉਦੋਂ ਪਹਿਲਾਂ ਮੈਂ ਮੇਰੀ ਮਾਮ ਦੀ ਬੁੱਕ ਨੂੰ ਮੈਂ ਹੋਰ ਪਲੱਗ ਕਰਨਾ ਚਾਹੁੰਦਾ ਤੁਸੀਂ people.org 'ਤੇ ਜਾ ਸਕਦੇ ਹੋ PIPPAL.org ਉੱਥੇ ਤੁਸੀਂ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਬੁੱਕ ਹੈ ਮਰਜੀਵੜਾ ਦ ਵੈਲੀਐਂਟ ਇਨ ਇੰਗਲਿਸ਼ ਤੁਸੀਂ ਖਰੀਦ ਸਕਦੇ ਹੋ ਸੋ ਪਲੀਜ਼ ਜ਼ਰੂਰ ਜਾ ਕੇ ਸਪੋਰਟ ਕਰਿਓ ਜੀ ਪਰ ਹਾਂਜੀ ਤੁਹਾਡਾ ਸਵਾਲ 'ਤੇ ਸੋ 2022 ਦੀ ਗੱਲ ਹੈ ਮੈਂ ਮੇਰੇ ਮਾਂ ਔਰ ਮੇਰੇ ਪਰਿਵਾਰ ਉੱਥੇ ਨਾਨੀ ਔਰ ਨਾਨਾ ਜੀ ਨੂੰ ਮਿਲਣ ਗਏ ਸੀ ਅਤੇ ਮੈਂ ਉਹਨਾਂ ਨੂੰ ਜੁਆਇਨ ਕਰਨ ਗਿਆ ਸੀ ਸੋ ਮੈਂ ਟਿਕਟ ਖਰੀਦਿਆ ਨਿਊਯਾਰਕ ਤੋਂ ਅਤੇ ਪਲੇਨ 'ਤੇ ਬਹਿ ਕੇ ਉੱਥੇ ਦਿੱਲੀ ਪਹੁੰਚਿਆ ਅਤੇ ਜਦ ਮੈਂ ਪਹੁੰਚਿਆ ਸੀ ਉੱਥੇ ਕਸਟਮਸ ਏਜੰਟ 'ਤੇ ਮਤਲਬ ਮੈਨੂੰ ਰੋਕ ਦਿੱਤਾ ਅਤੇ ਫਿਰ ਸਵਾਲਾਂ ਪੁੱਛਣ ਲੱਗ ਪਏ
ਕਿ ਕਿਉਂ ਆਏ, ਕਾਹਦੇ ਵਾਸਤੇ ਆਏ, ਜਰਨਲਿਸਟ ਤੁਸੀਂ ਹੈਗੇ ਹੋ? ਮੈਂ ਕਿਹਾ ਹਾਂਜੀ। ਤੇ ਫਿਰ ਉਹਨਾਂ ਨੇ ਕਿਹਾ ਕਿ ਕਾਹਦੇ ਵਾਸਤੇ ਆਇਆ, ਕਿਹਨੂੰ ਮਿਲਣ ਆਇਆ ਹੋ? ਸਾਨੂੰ ਮਤਲਬ ਇਨਫੋਰਮੇਸ਼ਨ ਦਿਓ, ਅਸੀਂ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਆ ਤੁਸੀਂ ਕਿਉਂ ਆ ਰਹੇ ਹੋ। ਅੱਛਾ, ਵੀ ਪੂਰੀ ਚੈੱਕ ਕਰਨਾ ਹਾਂਜੀ, ਆ। ਚੈੱਕ ਕਰਨਾ ਹੈ। ਹੋਰ ਜੇ ਤੁਹਾਡਾ ਪੂਰਾ ਚੈੱਕ ਹੁੰਦਾ ਤਾਂ ਤੁਹਾਨੂੰ ਆਉਣ ਦੇਵਾਂਗੇ। ਇਹ ਸਾਰਾ ਕੁਝ ਦੱਸ ਦਿੱਤਾ। ਫਿਰ ਮੈਂ ਆਪਣੇ ਜਿਹੜੇ ਵੀ ਰਿਸ਼ਤੇ ਸੀਗੇ ਉਹਨਾਂ ਦਾ ਨੰਬਰ ਦੇ ਦਿੱਤਾ। ਅਤੇ ਫਿਰ ਉਹਨਾਂ ਨੇ ਪਤਾ ਨਹੀਂ 10-15 ਮਿੰਟ ਵਾਸਤੇ ਮੈਨੂੰ ਬਿਠਾ ਦਿੱਤਾ ਡੀਪੋਰਟੇਸ਼ਨ ਸੈੱਲ ਵਿੱਚ। ਅਤੇ ਫਿਰ ਬਾਅਦ ਵਿੱਚ ਮੈਨੂੰ ਲੈ ਕੇ ਆਏ ਤਾਂ ਕਹਿ ਰਹੇ ਸੀ ਕਿ ਤੁਹਾਡੀ ਟਿਕਟ ਹੈ, ਪਲੇਨ ਨਿਕਲ ਰਹੀ ਆ ਘੰਟੇ ਵਿੱਚ, ਤੁਸੀਂ ਛੇਤੀ ਛੇਤੀ ਚਲੇ ਜਾਓ। ਓ ਵਾਓ, ਵੀ ਨਿਕਲੋ। ਆਪ ਹੀ ਉਹਨਾਂ ਨੇ ਟਿਕਟ ਕਰਤੀ? ਹਾਂਜੀ। ਸੋ ਬੇਸਿਕਲੀ ਏਅਰਪੋਰਟ ਜੇ ਕੋਈ ਏਅਰਲਾਈਨ ਦਿੱਲੀ ਦੇ ਏਅਰਪੋਰਟ ਨਾਲ ਕੰਟਰੈਕਟ ਸਾਈਨ ਕਰਦੇ ਨੇ, ਆਈ ਥਿੰਕ ਉਸ ਕੰਟਰੈਕਟ ਵਿੱਚ ਲਿਖਿਆ ਹੁੰਦਾ ਜੇ ਕੋਈ ਮਤਲਬ ਜੇ ਕੋਈ ਪੈਸੇਂਜਰ ਆਉਂਦਾ ਹੁੰਦਾ ਜਿਨ੍ਹਾਂ ਦੇ ਕੋਲ ਠੀਕ ਡਾਕੂਮੈਂਟਸ ਨਹੀਂ ਹੈਗੇ ਨੇ, ਫਿਰ ਤੁਹਾਡੀ ਏਅਰਲਾਈਨ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਵਾਪਸ ਹਾਂਜੀ। ਓਕੇ। ਸੋ ਮੈਂ ਤਾਂ OCI ਕਾਰਡ ਹੋਲਡਰ ਸੀਗਾ। ਮਤਲਬ ਅਜੇ ਵੀ ਆਈ ਡੋਂਟ ਨੋ ਕੀ ਹੈਗਾ ਕਿ ਨਹੀਂ। ਉਹਨਾਂ ਨੇ ਅੱਜ ਤੱਕ ਹੁਣ ਰਿਵੋਕ ਕੀਤਾ, ਪਰ ਅਸੀਂ ਚੈਲੰਜ ਕਰ ਰਹੇ ਹਾਂ ਦਿੱਲੀ ਹਾਈ ਕੋਰਟ ਦੇ ਵਿੱਚ। ਪਰ ਉਸ ਸਮੇਂ ਤਾਂ ਕੁਛ ਦੱਸਿਆ ਨਹੀਂ ਸੀ ਮੈਨੂੰ ਬਿਲਕੁਲ ਹੀ ਨਹੀਂ ਪਤਾ ਸੀ ਕਿ ਮੇਰਾ ਨਾਂ ਕੋਈ ਬਲੈਕ ਲਿਸਟ 'ਤੇ ਹੈਗਾ ਕਿ ਨਹੀਂ ਹੈਗਾ। ਉਸ ਸਮੇਂ ਵੀ ਦੱਸਿਆ ਵੀ ਨਹੀਂ ਕਿ ਕੀ ਰੀਜ਼ਨ ਹੈ ਕਿ ਮੈਨੂੰ ਡਿਪੋਰਟ ਕਰ ਰਹੇ। ਪਰ ਬਹੁਤ ਛੇਤੀ ਦਾ ਕੰਮ ਸੀ। 3 ਘੰਟੇ ਮੈਂ ਉੱਥੇ ਦਿੱਲੀ ਵਿੱਚ ਬੈਠਿਆ ਸੀ। ਮਤਲਬ ਸ਼ੁਕਰ ਹੈ ਉਤਰਿਆ ਜਹਾਜ਼ ਤੋਂ, ਕਸਟਮਸ 'ਤੇ ਪਹੁੰਚ ਕੇ, ਇਮੀਗ੍ਰੇਸ਼ਨ 'ਤੇ ਪਹੁੰਚ ਕੇ ਇੱਕਦਮ ਵਾਪਸ ਭੇਜ ਦਿੱਤਾ। ਉਸੀ ਪਲੇਨ 'ਤੇ, ਉਹੀ ਸੇਮ ਪਲੇਨ 'ਤੇ ਜਿਹੜਾ ਵਾਪਸ ਹੁਣ ਨਿਊਯਾਰਕ ਚੱਲ ਰਿਹਾ ਸੀ। ਸੋ ਐਕਚੁਅਲੀ ਸ਼ੁਕਰ ਦੀ ਗੱਲ ਹੈ ਕਿ ਬਸ 3 ਘੰਟੇ ਬਹਿਣਾ ਪਿਆ ਸੀ ਉਹਨਾਂ ਦੇ। ਰੱਖ ਲਿਆ। ਹਾਂਜੀ, 7 ਸਾਲ ਨਹੀਂ ਹੋਏ ਕਈ ਨੌਜਵਾਨਾਂ ਵਰਗਾ। ਸਾਡਾ ਜਿਹੜਾ ਜੱਗੀ ਸਿੰਘ ਉੱਥੇ UK ਵਾਲਾ। ਸੋ ਮੇਰਾ ਹੋਰ ਸਿਰਫ ਉਹ ਨਹੀਂ, ਮਤਲਬ ਹੁਣ ਐਕੈਡੈਮਿਕਸ ਕਾਫੀ ਬੰਦੇ ਹੋ ਚੁੱਕੇ। ਆਪਣੇ ਇੱਕ ਨਤਾਸ਼ਾ ਕੌਲ, ਇੱਕ ਐਕੈਡੈਮਿਕ ਹੈ UK ਦੀ, ਉਹਨਾਂ ਨੇ ਤਮਿਲਨਾਡੂ ਦਾ ਗਵਰਨਮੈਂਟ ਨੇ ਉਹਨਾਂ ਨੂੰ ਬੁਲਾਇਆ ਸੀ, ਪਰ ਫਿਰ ਫੈਡਰਲ ਗਵਰਨਮੈਂਟ ਨੇ ਕਿਹਾ ਕਿ ਵਾਪਸ ਆ। ਔਰ ਉਹਨੂੰ ਆਈ ਥਿੰਕ ਲਾਈਕ 50 ਕੁ ਘੰਟੇ ਬਿਠਾਇਆ ਸੀ ਆਪਣਾ ਏਅਰਪੋਰਟ ਦੇ ਵਿੱਚ। ਸੋ ਮੈਨੂੰ ਤਾਂ ਬਹੁਤ ਈਜ਼ੀ ਹੋਇਆ ਕਈ ਲੋਕਾਂ ਦੇ ਬਾਕੀਆਂ ਦੇ ਮੁਕਾਬਲੇ। ਹਾਂਜੀ। ਵਾਟ ਵਾਸ ਗੋਇੰਗ ਥਰੂ ਯੂਰ ਮਾਈਂਡ ਉਸ ਟਾਈਮ ਤੇ? ਲਾਈਕ ਜਦੋਂ ਤੁਸੀਂ ਦੱਸ ਰਹੇ ਵੀ ਸਵਾਲ ਜਵਾਬ ਕੀਤੇ, ਰਿਸ਼ਤੇਦਾਰਾਂ ਦੇ ਫੋਨ ਨੰਬਰ ਦੇ ਦਿੱਤੇ, ਕੰਟੈਕਟ ਕੀਤਾ, ਨਹੀਂ ਕੀਤਾ, ਵੀ ਡੋਂਟ ਨੋ, ਕੀਤਾ ਉਹਨਾਂ ਨੂੰ ਕਾਲ ਆਈ ਸੀ? ਡਿਡ ਦੇ ਟੈਲ ਵੀ ਉਹਨਾਂ ਨੂੰ ਕਾਲ ਆਈ? ਕਾਲ ਵੀ ਨਹੀਂ ਕੀਤੀ? ਬਹਾਨਾ ਹੀ ਮਾਰਿਆ ਹੈ ਲਿਟਰਲੀ। ਦੇ ਫਾਊਂਡ ਐਨ ਐਕਸਕਿਊਜ਼। ਸੋ ਕਿਸ ਚੀਜ਼ ਤੋਂ ਖਫਾ ਸੀਗੇ? ਫਾਰਮਰ ਪ੍ਰੋਟੈਸਟ ਦੀ ਕਵਰੇਜ ਤੋਂ? ਸੋ ਉਹ ਬਾਅਦ ਵਿੱਚ ਪਤਾ ਲੱਗ ਗਿਆ। ਉਸ ਸਮੇਂ ਕੀ ਮੇਰੇ ਮਨ ਵਿੱਚ ਕੀ ਹੋ ਰਿਹਾ ਸੀ ਕਿ ਐਕਚੁਅਲੀ ਆਫਿਸਰਸ ਤੋਂ ਬਾਅਦ ਇੱਕ ਏਅਰਪੋਰਟ EMPLOYEE ਨੂੰ ਮੈਨੂੰ ਫੜਾਇਆ, ਉਹ ਸਰਦਾਰ ਮੁੰਡਾ ਸੀ। ਅੱਛਾ। ਅਤੇ ਸਰਦਾਰ ਮੁੰਡਾ ਮੇਰੇ ਨਾਲ ਬੈਠਿਆ ਸੀ। ਮੈਂ ਰੋ ਰਿਹਾ ਸੀ ਏਅਰਪੋਰਟ ਦੇ ਵਿੱਚ। ਮਤਲਬ ਪਰਿਵਾਰ ਨੂੰ ਨਹੀਂ ਮਿਲਣ ਦਿੰਦੇ। ਹਾਂਜੀ। ਅਤੇ ਪਤਾ ਨਹੀਂ ਹੁਣ ਇੰਡੀਆ ਨੇ ਮੈਨੂੰ ਕੱਢ ਦਿੱਤਾ। ਮੈਨੂੰ ਤਾਂ ਬਹੁਤ ਲਵ ਹੈ ਇੰਡੀਆ ਵਾਸਤੇ, ਮੈਂ ਤਾਂ ਬਹੁਤ ਪਿਆਰ ਕਰਦਾ ਇੰਡੀਆ ਨੂੰ ਅਜੇ ਵੀ। ਮਤਲਬ ਜਦ ਮੈਂ ਛੋਟਾ ਸੀਗਾ, ਜਦ ਮੈਂ ਇੰਡੀਆ ਜਾਂਦਾ ਸੀ, ਉੱਥੇ ਮੈਂ ਉੱਥੇ ਸਿੱਖਿਆ ਆਪਣੇ ਆਪ ਦੇ ਜਿਹੜੇ ਹਿੱਸੇ ਹੈਗੇ ਜੋ ਅਮਰੀਕਾ ਨੂੰ ਕਦੇ ਨਹੀਂ ਸਮਝ ਆਇਆ। ਉੱਥੇ ਮੈਨੂੰ ਆਪਣੇ ਆਪ ਨੂੰ ਕਿਵੇਂ ਉਹ ਚੀਜ਼ਾਂ ਨੂੰ ਪਿਆਰ ਕਰਨਾ, ਆਈਡੈਂਟੀਟੀ ਉੱਥੇ ਲੱਭੀ ਆਪਣੀ। ਹਾਂ, ਇੱਕ ਤਰ੍ਹਾਂ ਪਾਰਟ ਆਫ ਆਈਡੈਂਟੀਟੀ। ਬਿਲਕੁਲ। ਮਤਲਬ ਮੈਨੂੰ ਉੱਥੇ ਕੰਫਰਟ ਮਿਲਿਆ ਕਿ ਮੈਂ ਇਕੱਲਾ ਨਹੀਂ ਹੈਗਾ ਜਦ ਮੈਂ ਹਰ ਸਾਲ ਜਾਂਦਾ। ਬਿਲਕੁਲ। ਅਤੇ ਉਹਦੇ ਵਾਸਤੇ ਮੈਂ ਹਮੇਸ਼ਾ ਮਤਲਬ ਕਦੇ ਭੁੱਲ ਨਹੀਂ ਸਕਦਾ ਮੇਰਾ ਕੀ ਮਤਲਬ ਦਿਲ ਵਿੱਚ ਕੀ ਮੇਰਾ ਰਿਸ਼ਤਾ ਹੈ ਇੰਡੀਆ ਦੇ ਨਾਲ। ਪਰ ਜਦ ਫਿਰ ਉਸ ਮੁਲਕ ਮੈਨੂੰ ਕਹਿ ਰਹੇ ਕਿ ਸਾਨੂੰ ਮਤਲਬ ਤੁਸੀਂ ਨਿਕਲ ਜਾਓ ਇੱਥੋਂ, ਤੁਸੀਂ ਇੱਥੇ ਦੇ ਨਹੀਂ ਹੈਗੇ ਹੋ, ਫਿਰ ਉਹ ਤਾਂ ਬੜੀ ਦੁੱਖ ਦੀ ਗੱਲ ਹੈ। ਹੋਰ ਜਿਹੜਾ ਮੁੰਡਾ ਮੈਨੂੰ ਪੁੱਛਣ ਲੱਗਿਆ ਕਿ ਤੁਸੀਂ ਕੌਣ ਹੋ, ਫਿਰ ਮੈਂ ਆਪਣਾ ਇੰਸਟਾਗ੍ਰਾਮ ਦੇ ਦਿੱਤਾ ਉਹਨੂੰ। ਉਹ ਇੰਸਟਾਗ੍ਰਾਮ ਵੇਖਿਆ ਸੀ, ਹਾਂ ਇਹ ਅਕਾਊਂਟ ਤੈਨੂੰ ਫੋਲੋ ਕਰਦਾ, ਉਹ ਸਿੱਖ ਐਕਸਪੋ ਦਾ ਅਕਾਊਂਟ ਸੀ। ਉਹ ਹੁਣ ਸਮਝ ਆ ਗਿਆ ਸਾਰਾ ਕੁਝ। ਮੈਂ ਕਿਹਾ ਆਈ ਗੈਸ। ਹਾਂਜੀ। ਫਿਰ ਉਹ ਕਿਹਾ ਆਫ ਕੋਰਸ ਕਿ ਤੁਹਾਨੂੰ ਮਤਲਬ ਵਾਪਸ ਭੇਜ ਰਹੇ ਨੇ। ਫਿਰ ਉਹਨਾਂ ਨੂੰ ਵੀ ਪਤਾ ਸੀ। ਬਸ ਕੋਈ ਜਸਟ ਰੈਗੂਲਰ ਸਰਦਾਰ ਮੁੰਡਾ ਜਿਹੜਾ ਦਿੱਲੀ ਵਿੱਚ ਰਹਿਣ ਵਾਲਾ, ਅਤੇ ਉੱਥੇ ਏਅਰਪੋਰਟ ਦਾ ਵੀ ਉੱਥੇ ਦੀ ਪਾਲਿਸੀ ਕੀ ਹੈ। ਉਹ ਗਵਰਨਮੈਂਟ ਦਾ EMPLOYEE ਨਹੀਂ ਹੈ, ਬਸ ਲਾਈਕ ਰੈਗੂਲਰ ਏਅਰਪੋਰਟ EMPLOYEE ਨਾ ਜਿਹੜਾ। ਸੋ ਉਹਨਾਂ ਨੇ ਮੈਨੂੰ ਐਸਕੋਰਟ ਕੀਤਾ, ਵਾਪਸ ਭੇਜਤਾ। ਅਤੇ ਫਿਰ ਮਤਲਬ ਇੱਥੇ ਆ ਕੇ ਦੂਜਾ ਸਵਾਲ ਕੀ ਸੀ? ਮਤਲਬ
ਵੇ ਇਸੇ ਦੇ ਵਿੱਚ ਵੀ ਲਾਈਕ ਤੁਸੀਂ ਇਹ ਜਿੱਦਾਂ ਉਹ ਫੀਲ ਕਰ ਰਹੇ ਸੀਗੇ ਵੀ what were you feeling at that time ਵੀ ਇਹ ਸਾਰੀਆਂ ਚੀਜ਼ਾਂ ਕਿੱਦਾਂ ਹੋ ਰਹੀਆਂ ਆ ਘਰ ਵਾਲੇ ਵੀ ਪਰੇਸ਼ਾਨ ਹੋ ਰਹੇ ਹੋਣੇ ਆ। ਹਾਂਜੀ ਯਾ ਮਤਲਬ ਮੇਰੀ ਗੱਲ ਤਾਂ ਨਹੀਂ ਹੋਈ ਉਹਨਾਂ ਦੇ ਨਾਲ, ਮੈਂ ਤਾਂ ਉਸੇ ਗੱਲ ਕਰਨ ਨਹੀਂ ਦਿੱਤੀ ਤੁਹਾਨੂੰ? ਮਤਲਬ ਮੈਂ ਫੋਨ ਤਾਂ ਮਤਲਬ ਮੈਂ ਚਲਾ ਨਹੀਂ ਪਾਇਆ ਉਸ ਸਮੇਂ। ਉਹ ਕਹਿ ਰਹੇ ਸੀ ਫੋਨ ਕੱਢੋ ਰੱਖੋ। ਅੱਛਾ, ਫੋਟੋ ਵੀ ਖਿੱਚਣ ਕੋਸ਼ਿਸ਼ ਕੀਤਾ, ਆਫਸਰ ਨੇ ਲੈ ਲਿਆ ਮੇਰਾ ਫੋਨ, ਕਹਿੰਦੇ ਡਿਲੀਟ ਕਰੋ। ਸੋ ਯਾ ਮੈਂ ਇਹ ਪੁੱਛ ਰਿਹਾ ਸੀਗਾ ਵੀ ਤੁਹਾਨੂੰ ਕੀ ਲੱਗਦਾ ਸੀਗਾ ਵੀ ਜਿਹੜੀ ਫਾਰਮਰ ਪ੍ਰੋਟੈਸਟ ਦੀ ਕਵਰੇਜ ਕੀਤੀ ਵੀ ਉਹਦੇ ਕਰਕੇ ਤੁਹਾਨੂੰ ਇਹ ਰੋਕਿਆ ਹੋਊਗਾ? ਸੋ ਫਿਰ ਨਹੀਂ, ਉਸ ਸਮੇਂ ਮੈਨੂੰ ਪਤਾ ਹੀ ਨਹੀਂ ਸੀ। ਆਈ ਥਿੰਕ ਮੈਨੂੰ ਉਸ ਸਮੇਂ ਥੋੜ੍ਹਾ ਬਹੁਤ ਪਤਾ ਸੀ ਕਿ ਓਕੇ ਜਿਹੜਾ, ਕਿਉਂਕਿ ਮੈਂ ਇੱਕ ਵਾਰੀ ਗਿਆ ਪੱਤਰਕਾਰੀ ਕਰਨ ਵਾਸਤੇ ਇੰਡੀਆ, ਪਰ ਉਹ ਫਾਰਮਰਸ ਪ੍ਰੋਟੈਸਟ ਵਾਸਤੇ ਨਹੀਂ ਸੀ। ਉਹ 2019 ਵਿੱਚ ਜਿਹੜਾ ਬੀਜੇਪੀ ਸਰਕਾਰ ਹੈ, ਉਹਨਾਂ ਨੇ ਇੱਕ ਸਿਟੀਜ਼ਨਸ਼ਿਪ ਅਮੈਂਡਮੈਂਟ ਸੀਏ ਵਾਲਾ ਜਿਹੜਾ ਸੀਗਾ, ਸੀਏ ਇਸ਼ੂ ਉਹਨਾਂ ਨੇ ਪਾਸ ਕੀਤਾ, ਔਰ ਉਹਦੇ ਉੱਤੇ ਆਪਾਂ ਇੱਕ ਡਾਕੂਮੈਂਟਰੀ ਬਣਾਈ ਸੀ। ਮੈਂ ਬੜਾ ਜੂਨੀਅਰ ਰੋਲ ਪਲੇ ਕੀਤਾ ਸੀ ਉਹਦੇ ਵਿੱਚ, ਪਰ ਅਸੀਂ ਗਏ ਸੀ ਔਰ ਮੈਂ ਵੀਜ਼ਾਸ ਵਗੈਰਾ ਸਾਰਾ ਤਿਆਰ ਕਰਕੇ। ਉਦੋਂ ਤਾਂ ਨਹੀਂ ਦਿੱਕਤ ਆਈ ਸੀ ਉਦੋਂ ਜਾਣ ਦੇ ਲਈ? ਨਹੀਂ, ਉਹ ਤਾਂ ਪੂਰਾ ਅਪਰੂਵ ਕੀਤਾ ਉਹਨਾਂ ਨੇ, ਪਰ ਉੱਥੇ ਗਏ ਸੀ ਨਾ, ਬਣਾਇਆ ਉਸ ਵਾਈਸ ਦੇ ਲਈ ਕੀਤਾ? ਵਾਈਸ ਤੇ ਸਾਡਾ ਡਾਕੂਮੈਂਟਰੀ ਸ਼ੋ ਟਾਈਮ ਦੇ ਉੱਤੇ ਪੂਰਾ ਬ੍ਰੌਡਕਾਸਟ ਹੋਇਆ। ਫਿਰ 1 ਸਾਲ ਬਾਅਦ ਉਹ ਜਿਹੜਾ ਫਿਲਮ ਸੀ, ਉਹ ਫਿਲਮ ਇੱਕ ਅਵਾਰਡ ਜਿੱਤੀ। ਜਿਹੜਾ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਸੀ ਉਸ ਸਮੇਂ, ਉਹਨੇ ਰੀਟਵੀਟ ਕੀਤਾ ਸਾਡਾ ਫਿਲਮ। ਤੇ ਇਹ ਜਿਹੜਾ ਫਿਲਮ ਸੀ, UN ਦਾ ਅੰਡਰ ਸੈਕਟਰੀ ਜਨਰਲ ਆਫ ਪ੍ਰੀਵੈਂਸ਼ਨ ਆਫ ਜੈਨੋਸਾਈਡ, ਉਹਨੇ ਵੀ ਕੋਟ ਕੀਤਾ ਸਾਡੀ ਫਿਲਮ। ਪਰ ਆਈ ਥਿੰਕ ਇਹ ਸਾਰੀ ਚੀਜ਼ਾਂ ਐਕਚੁਅਲੀ ਇੰਡੀਅਨ ਗਵਰਨਮੈਂਟ ਨੂੰ ਨੋਟਿਸ ਨਹੀਂ ਕੀਤਾ। ਮੈਨੂੰ ਜਿਹੜੇ ਈਮੇਲਸ ਆਉਣ ਲੱਗ ਪਏ ਸੀ ਇੰਡੀਅਨ ਐਮਬੈਸੀ ਤੋਂ, ਨਿਊਯਾਰਕ ਤੋਂ, ਉਹ ਆਉਣ ਲੱਗ ਪਏ ਸੀ ਜਦ ਸਾਡੀ ਜਿਹੜੀ ਕੰਪਨੀ ਸੀ ਵਾਈਸ ਨਿਊਜ਼, ਸਾਡੀ ਅਵਾਰਡ ਜੋ ਆਪਾਂ ਜਿੱਤੀ, ਉਹ ਨਿਊਯਾਰਕ ਟਾਈਮਸ ਵਿੱਚ ਇੱਕ ਪੂਰਾ ਪੇਜ ਕੱਢਿਆ ਸੀ ਐਡਵਰਟਾਈਜ਼ਿੰਗ ਕਿ ਹੁਣ ਸਾਡਾ ਸ਼ੋ ਟਾਈਮ ਦਾ ਜਿਹੜਾ ਸੈਕੰਡ ਸੀਜ਼ਨ ਹੈ ਸ਼ੁਰੂ ਹੋ ਰਿਹਾ, ਇਹ ਸਾਡਾ ਅਵਾਰਡ ਵਿਨਿੰਗ ਜਰਨਲਿਜ਼ਮ ਹੈ, ਤੁਸੀਂ ਟਿਊਨ ਇਨ ਕਰੋ। ਔਰ ਉਸ ਦਿਨ ਤੋਂ ਬਾਅਦ ਉਹ ਜਿਹੜਾ ਨਾਮ ਸੀਗਾ ਉਹਦੇ ਵਿੱਚ, ਮੇਰਾ ਨਾਮ, ਸਾਰਿਆਂ ਦਾ ਨਾਮ ਸੀ। ਤੇ ਉਸ ਦਿਨ ਤੋਂ ਇੱਕ ਦਿਨ ਬਾਅਦ ਉਹ ਸੰਡੇ ਪੇਪਰ ਵਿੱਚ ਆਇਆ ਸੀ। ਮੰਡੇ ਨੂੰ ਸਾਨੂੰ ਈਮੇਲ ਆਇਆ ਕਿ ਜਿਹੜਾ ਕਹਿੰਦੇ ਆ ਈਮੇਲ ਵਿੱਚ ਕੁਝ ਐਦਾਂ ਕਹਿੰਦੇ ਸੀ ਕਿ ਉਹ ਜਿਹੜਾ ਫਿਲਮ ਤੁਸੀਂ ਪਿਛਲੇ ਸਾਲ ਐਪਲੀਕੇਸ਼ਨ ਭਰਿਆ, ਸਾਨੂੰ ਕਾਪੀ ਤੁਸੀਂ ਭੇਜ ਦਿਓ, ਕਾਪੀ ਦਿਓ, ਤੇ ਸਾਨੂੰ ਮਤਲਬ ਐਡਿਟਸ ਕਰਨੀਆਂ, ਜੇ ਕਰਨੀਆਂ ਕਿ ਨਹੀਂ ਕਰਨੀਆਂ। ਫਿਰ ਮੈਂ ਆਪਣੇ ਵਾਈਸ ਦੇ ਵਕੀਲ ਨੂੰ ਪੁੱਛਿਆ ਕਿ ਕੀ ਕਰੀਏ, ਕਿ ਜਵਾਬ ਦੇ ਨਹੀਂ ਦੇ। ਉਹਨਾਂ ਨੇ ਕਿਹਾ ਨਾ ਦਿਓ, ਹੁਣ ਤਾਂ ਸਾਲ ਹੋ ਗਿਆ, ਤਾਂ ਫਿਲਮ ਤਾਂ ਅਵਾਰਡ ਵੀ ਜਿੱਤ ਲਿਆ। ਹਾਂਜੀ, ਅਵਾਰਡ ਵੀ ਜਿੱਤ ਲਿਆ, ਐਗਜ਼ੈਕਟਲੀ। ਸੋ ਫਿਰ ਮੈਂ ਜਵਾਬ ਹੀ ਨਹੀਂ ਦਿੱਤਾ। 2-3 ਵਾਰੀ ਉਹਨਾਂ ਨੇ ਈਮੇਲ ਕੀਤਾ। ਹੋਰ ਜਦ ਬਾਅਦ ਵਿੱਚ ਪਤਾ ਲੱਗ ਗਿਆ, ਜਦ ਮੈਂ ਡਿਪੋਰਟ ਹੋਇਆ, ਵਕੀਲ ਨੂੰ ਮੈਂ ਖੁਦ ਹੀ ਮਤਲਬ ਹਾਇਰ ਕੀਤਾ। ਵਾਈਸ ਵਾਲਿਆਂ ਨੇ ਪੈਸੇ ਦਿੱਤੇ ਵਕੀਲ ਵਾਸਤੇ, ਪਰ ਉਹ ਜਿਹੜਾ ਵਕੀਲ ਸੀ, ਜਦ ਗਵਰਨਮੈਂਟ ਨੂੰ ਸੂ ਕੀਤਾ, ਉਹਨਾਂ ਦੇ ਫਿਰ ਡਿਸਕਵਰੀ ਵਿੱਚ ਪਤਾ ਲੱਗ ਗਿਆ ਕਿ ਜਿਹੜਾ ਬਲੈਕ ਲਿਸਟਿੰਗ ਦਾ ਆਰਡਰ ਹੈ, ਉਹ ਉਸ ਈਮੇਲ ਦਾ ਜਿਹੜਾ ਹੁਣ ਉਹਨਾਂ ਨੇ 3 ਵਾਰੀ ਮੈਨੂੰ ਈਮੇਲ ਕੀਤਾ, ਔਰ 3 ਵਾਰੀ ਸਾਡੇ ਵਾਈਸ ਦੇ ਵਕੀਲ ਨੇ ਕਿਹਾ ਕਿ ਵਾਪਸ ਜਵਾਬ ਨਾ ਦਿਓ। ਸੋ ਉਸ ਦਾ ਜਿਹੜਾ ਤੀਜਾ ਈਮੇਲ ਦਾ ਡੇਟ ਹੈ, ਉਸ ਤੋਂ 1 ਦਿਨ ਬਾਅਦ ਮੇਰਾ ਬਲੈਕ ਲਿਸਟਿੰਗ ਆਰਡਰ ਸ਼ੁਰੂ ਹੋਇਆ। ਉਸ ਦਿਨ ਤੋਂ ਤੁਹਾਡੇ ਤੇ ਕਾਂਟਾ ਮਾਰਤਾ ਤੁਹਾਡੇ ਨਾਲ? ਹਾਂਜੀ। ਸੋ ਉਹ 2021 ਦੀ ਗੱਲ ਹੈ, ਪਰ ਉਹਨਾਂ ਨੇ ਦੱਸਿਆ ਨਹੀਂ ਮੈਨੂੰ। ਸੋ ਫਿਰ ਫਿਰ ਉਸ ਸਮੇਂ ਪੈਂਡੈਮਿਕ ਪੂਰਾ ਚੱਲ ਰਿਹਾ ਸੀ, ਅਸੀਂ ਤਾਂ ਜਾਣਾ ਹੀ ਨਹੀਂ ਸੀ ਉਸ ਸਮੇਂ ਨਾਨੀ ਨੂੰ ਮਿਲਣ, ਕਿਉਂਕਿ ਫਿਰ ਮੈਂ ਤਾਂ ਬਿਮਾਰ ਨਹੀਂ ਕਰਨਾ ਚਾਹੁੰਦੇ ਸੀ ਨਾਨੀ ਨੂੰ। ਤੇ ਫਿਰ ਜਦ ਪੈਂਡੈਮਿਕ ਥੋੜ੍ਹਾ ਜਿਹਾ ਸੁਧਰ ਗਿਆ 2022 ਵਿੱਚ, ਫਿਰ ਮੈਂ ਪਲੇਨ 'ਤੇ ਬੈਠਿਆ ਤੇ ਉਦੋਂ ਹੀ ਪਤਾ ਲੱਗਿਆ ਕਿ ਮੇਰਾ ਨਾਂ ਰੋਕਿਆ ਹੋਇਆ ਹੈ। ਹਾਂਜੀ। ਫਿਰ ਵਾਪਸ ਆ ਕੇ ਆਪਾਂ ਸੂ ਕੀਤਾ। ਫਿਰ ਲਾਅ ਸੂਟ ਤੋਂ ਬਾਅਦ ਕੋਰਟ ਨੇ ਕਿਹਾ ਦੱਸੋ ਬਾਈ ਕਿ ਕਾਹਦੇ ਲਈ, ਤੇ ਫਿਰ ਇਹ ਤੁਸੀਂ ਉੱਥੇ ਇੰਡੀਆ 'ਚ ਕੀਤਾ ਲਾਅ ਸੂਟ? ਹਾਂਜੀ, ਦਿੱਲੀ ਹਾਈ ਕੋਰਟ ਵਿੱਚ ਅਜੇ ਚੱਲ ਰਹੀਆਂ ਤਰੀਕਾਂ? ਹਾਂਜੀ। ਕੋਈ ਉਹਨਾਂ ਨੇ ਕੁਛ ਉਸ ਚੋਂ ਲਿਸਟ ਚੋਂ ਕੱਢਿਆ ਨਹੀਂ ਤੁਹਾਨੂੰ? ਨਹੀਂ, ਅਜੇ ਨਹੀਂ। ਅਜੇ ਤੱਕ ਜਾ ਨਹੀਂ ਸਕੇ, ਪਰਿਵਾਰ ਨੂੰ ਮਿਲ ਨਹੀਂ ਸਕੇ ਉਦੋਂ? ਨਹੀਂ। ਜੇ ਪਰਿਵਾਰ US ਆਉਂਦੇ ਫਿਰ ਮਿਲ ਸਕਦੇ ਆ, ਪਰ ਉੱਥੇ ਨਹੀਂ। ਸੋ ਤੁਸੀਂ ਦੇਖ ਲਓ ਵੀ ਕਿਸ ਤਰੀਕੇ ਦੇ ਨਾਲ ਅੰਗਦ ਸਿੰਘ ਵੀ ਇਹ ਹੁੰਦਾ। ਸੋ ਕੀ ਰਿਅਲਾਈਜ਼ ਕਰਦੇ ਆ ਸਾਰੀਆਂ ਚੀਜ਼ਾਂ, ਲਾਈਕ ਕੀ ਉੱਥੇ ਦੀਆਂ to be an American। ਹਾਂ, ਨਹੀਂ ਉਹ ਤੇ ਹੈ ਹੀ ਆ, ਤਾਂ ਹੀ ਵਾਪਸ ਆ ਗਏ। ਹਾਂਜੀ, ਤਾਂ ਹੀ ਵਾਪਸ ਆ ਗਏ। ਲਾਈਕ ਵੀ ਉਹ ਸਰਕਾਰਾਂ ਇੰਨੀਆਂ ਡਰਦੀਆਂ? ਡੂ ਯੂ ਥਿੰਕ ਦੈਟ ਲਾਈਕ ਕਿ ਇੱਕ
ਆਈ ਥਿੰਕ ਉੱਥੇ ਵੀ ਬੈਠੇ ਲੋਕ ਬਹੁਤ ਕੁਝ ਦਿਖਾਉਂਦੇ ਆ ਸਰਕਾਰਾਂ ਦਾ, ਹਾਂ ਇਹਦੇ ਤੇ ਇੰਨਾ ਕੁਝ ਕਰਦੇ ਆ, ਲਾਈਕ Yeah. ਦੇ ਡੋਂਟ ਵਾਂਟ ਵੀ ਗਲੋਬਲੀ ਪਤਾ ਲੱਗੇ ਹੈ। ਯਾ ਆਈ ਗੈਸ ਸੋ, ਮਤਲਬ ਉਹਨਾਂ ਪਰ ਦੇ ਇਹ ਗੱਲ ਤਾਂ ਵਾਸਤੇ ਪੁੱਠੀ ਪੈ ਜਾਂਦੀ ਉਹਨਾਂ ਦੇ ਹਾਂਜੀ ਉੱਤੇ। ਇਹ ਤਾਂ ਹੁਣ ਆਈ ਮੀਨ ਵੇਖ ਰਹੇ ਹੋ ਇੱਥੇ ਵੀ ਅਮਰੀਕਾ 'ਚ ਉਹੀ ਹਾਲ ਹੋਇਆ। ਬਿਲੀਅਨਰ ਸਾਰੇ ਮੀਡੀਆ ਆਊਟਲੈਟਸ ਨੂੰ ਖਰੀਦ ਰਹੇ ਨੇ। ਜਿਹੜਾ ਅਸੀਂ ਟੌਪਿਕ ਸ਼ੁਰੂ ਕਵਰ ਕਰ ਰਹੇ ਸੀ ਉਸ ਡਾਕੂਮੈਂਟਰੀ ਵਿੱਚ, ਉਹ ਮੁਸਲਮਾਨ ਮਾਈਨੋਰਿਟੀ ਕਹਿ ਰਹੇ ਸੀ ਕਿ ਇਹ ਜਿਹੜਾ ਲਾਅ ਹੈ ਉਹ ਸਾਨੂੰ ਆਪਣੀ ਸਿਟੀਜ਼ਨਸ਼ਿਪ ਨੂੰ ਹਟਾ ਕੇ, ਸਾਨੂੰ ਫੜ ਕੇ, ਸਾਨੂੰ ਡਿਪੋਰਟੇਸ਼ਨ ਸੈਂਟਰਸ ਵਿੱਚ ਪਾਉਣਗੇ। ਔਰ ਮੋਦੀ ਕਹਿ ਰਹੇ ਸੀ ਕਿ ਡਿਪੋਰਟੇਸ਼ਨ ਸੈਂਟਰ ਨਹੀਂ ਹੈ, ਪਰ ਅਸੀਂ ਜਾ ਕੇ ਵਿਖਾਇਆ ਕਿ ਡਿਪੋਰਟੇਸ਼ਨ ਸੈਂਟਰ ਕਿੱਥੇ ਹੈ। ਪਰ ਉਹ ਕੀ ਅੱਜ ਤਾਂ ਉਹੀ ਮਸਲਾ ਇੱਥੇ ਚੱਲ ਰਿਹਾ। ਸੇਮ ਥਿੰਗ। World's oldest democracy, world's biggest democracy. Same problem. ਕੋਈ ਫਰਕ ਨਹੀਂ। ਮੈਂ ਐਕਚੁਅਲੀ ਸਾਰੇ ਸੋਚਦੇ ਕਿ ਇੰਡੀਆ ਬੜੀ ਪਿੱਛੀ, ਮਤਲਬ ਬੈਕਵਰਡਸ ਕੌਮ ਹੈ। ਮੈਂ ਕਹਿੰਦਾ ਇੰਡੀਆ ਐਕਚੁਅਲੀ ਅਮਰੀਕਾ ਤੋਂ 5 ਸਾਲ ਲੱਗੇ ਆ। ਜੇ ਤੁਸੀਂ ਅਮਰੀਕਾ ਦਾ ਫਿਊਚਰ ਵੇਖਣਾ ਚਾਹੁੰਦੇ ਹੋ, ਇੰਡੀਆ ਵੱਲ ਵੇਖੋ। Oh, really? 5 ਸਾਲ ਵਿੱਚ ਜਿੱਥੇ ਅਮਰੀਕਾ ਪਹੁੰਚਣਾ, ਉਹ ਜਿੱਥੇ ਇੰਡੀਆ ਹੁਣੇ ਆ। ਬੜੀ ਵੱਡੀ ਗੱਲ ਹੈ। Is the reality of it? ਪਤਾ ਨਹੀਂ, ਹੁਣ ਤਾਂ 5 ਸਾਲ ਪਹਿਲੇ ਮੈਂ ਇਹ ਚੀਜ਼ ਆਪਣੇ ਆਪ ਨੂੰ ਕਹਿੰਦਾ ਹੁੰਦਾ ਸੀ 5 ਸਾਲ ਪਹਿਲਾਂ। ਔਰ 5 ਸਾਲ ਪਹਿਲਾਂ ਅਸੀਂ ਇਹ ਫਿਲਮ ਬਣਾਇਆ ਸੀ। 5 ਸਾਲ ਹੋ ਗਏ ਔਰ ਅਸੀਂ ਇੱਥੇ ਆ ਗਏ। ਔਰ ਕੀ ਹੋ ਰਿਹਾ, ਮਾਸ ਡਿਪੋਰਟੇਸ਼ਨ ਏਜੰਡਾ ਇੱਥੇ ਚੱਲ ਰਿਹਾ। ਸਿਟੀਜ਼ਨਸ਼ਿਪ ਸ਼ੋਅ ਕਰੋ, ਉਹ ਸਾਰੀਆਂ ਚੀਜ਼ਾਂ ਸ਼ੋਅ ਕਰੋ। ਇੱਦਾਂ ਆ। ਟਰੰਪ ਸਰਕਾਰ ਕੀ ਕਹਿ ਰਹੀ ਹੈ ਕਿ ਹੁਣ ਡੀਨੈਚੁਰਲਾਈਜੇਸ਼ਨ ਕਿੱਦਾਂ ਕਰੀਏ ਲੋਕਾਂ ਨੂੰ। ਤੁਹਾਡੇ ਦੇ ਸ਼ਹਿਰ ਦੇ ਮੇਅਰ ਨੂੰ ਵੀ ਡੀਨੈਚੁਰਲਾਈਜ਼ ਕਰਨ ਦੀ ਸੋਚ ਰਹੇ ਆ। ਮਮਦਾਨੀ ਉੱਥੇ ਜਿੱਤਿਆ। ਹਾਂਜੀ ਯਾ ਕੀ ਹੋਏਗਾ ਅਗਲੇ 2-3 ਸਾਲ ਵਿੱਚ ਆਪਾਂ ਵੇਖਾਂਗੇ ਕਿ ਕਿੱਦਾਂ ਹੁੰਦਾ। ਸੋ ਇੱਕ ਪਾਸਿਓਂ ਇੰਡੀਆ ਨੇ ਮੈਨੂੰ ਵਾਪਸ ਭੇਜਿਆ। ਮੈਂ ਤਾਂ ਸੋਚਿਆ ਕਿ ਮੇਰਾ ਹੁਣ ਇੰਨਾ ਵੱਡਾ, ਮੈਂ ਇੰਨਾ ਇੰਡੀਆ ਨੂੰ ਲਵ ਕਰਦਾ, ਮੈਂ ਉਹਨਾਂ ਦੇ ਵਾਸਤੇ ਫਿਲਮ ਜਰਨਲਿਜ਼ਮ ਕਰਾਂ, ਉਹਨਾਂ ਦੇ ਮਸਲੇ ਦੇ ਉੱਤੇ ਮੈਂ ਕਮੈਂਟ ਕਰਾਂ, ਤਾਂ ਕਿਉਂਕਿ ਮੈਂ ਇੱਕ ਪਿਆਰ ਦੀ ਗੱਲ ਸਮਝਦਾ ਹੁੰਦਾ ਸੀ ਕਿ ਮੈਂ ਆਪਣਾ ਪੂਰਾ ਜੋ ਇਸ਼ੂਜ਼ ਸ਼ੋਅ ਕਰੀਏ, ਉਹਨਾਂ ਦਾ ਕੁਝ ਹੱਲ ਹੋਵੇ। ਹਾਂਜੀ ਬਿਲਕੁਲ। ਫਿਰ ਉਹਨਾਂ ਨੇ ਕਿਹਾ ਸਾਨੂੰ ਤੁਹਾਡੀ ਪਿਆਰ ਦੀ ਲੋੜ ਨਹੀਂ ਹੈ। ਫਿਰ ਮੈਂ ਸੋਚਣ ਲੱਗ ਪਿਆ ਹੁਣ ਆਈ ਗੈਸ ਅਮਰੀਕਾ ਦੇ ਉੱਤੇ ਹੁਣ ਫੋਕਸ ਕਰੀਏ। ਐਂਡ ਇੱਕ ਗੁਰੂ ਨਾਨਕ ਸਾਹਿਬ ਦਾ ਇੱਕ ਸਾਖੀ ਹੁੰਦਾ ਹੈ ਕਿ ਉਹ ਜਦ ਆਈ ਥਿੰਕ ਤੀਜੀ ਉਦਾਸੀ 'ਤੇ ਗਏ ਸੀ ਦੱਖਣੀ ਵੱਲ, ਸਾਊਥ ਇੰਡੀਆ, ਇੱਕ ਵਿਲੇਜ 'ਤੇ ਪਹੁੰਚ ਗਈ ਸੀ। ਅਤੇ ਜਿਹੜੇ ਵਿਲੇਜ ਵਾਲੇ ਸੀਗੇ ਉਹ ਉਹਨਾਂ ਨੂੰ ਕਹਿੰਦੇ ਸੀ, ਉਹ ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨਾ ਵਿਲੇਜ ਵਿੱਚ ਪਹੁੰਚੇ, ਅਤੇ ਜਿਹੜੇ ਵਿਲੇਜ ਵਾਲੇ ਸੀਗੇ ਉਹ ਬੜੇ ਮਾੜੇ ਸੀਗੇ। ਉਹਨਾਂ ਨੇ ਪੈਸੇ ਚੋਰੀ ਕਰਨ ਵਾਲੇ ਸੀ। ਉਹ ਖਾਣਾ ਵੀ ਨਹੀਂ ਖਿਲਾਏ, ਉੱਥੇ ਬਾਹਰ ਸੜਕ 'ਤੇ ਸੁਲਾਇਆ। ਅਤੇ ਗੁਰੂ ਨਾਨਕ ਸਾਹਿਬ ਜਦੋਂ ਉਸ ਵਿਲੇਜ ਤੋਂ ਨਿਕਲ ਰਹੇ ਸੀ, ਉਹ ਉਹਨਾਂ ਨੂੰ ਵਿਲੇਜਰਸ ਵਾਲਿਆਂ ਨੂੰ ਬਲੈਸ ਕੀਤਾ ਕਿ ਵਸਦੇ ਰਹੋ। ਅਤੇ ਜਦ ਅਗਲੇ ਵਿਲੇਜ ਤੱਕ ਪਹੁੰਚ ਗਏ, ਅਗਲੇ ਗਾਉਂ 'ਤੇ ਪਹੁੰਚ ਗਏ ਸੀ, ਅਤੇ ਉਹ ਜਿਹੜੇ ਵਿਲੇਜਰ ਸੀਗੇ ਉਹ ਬੜੇ ਮਤਲਬ ਸੇਵਾ ਭਾਵ ਨਾਲ, ਬੜੇ ਪਿਆਰ ਨਾਲ ਉਹਨੂੰ ਖਾਣਾ ਖਿਲਾਇਆ, ਕੱਪੜੇ ਦਿਲਾਏ, ਬਿਸਤਰ ਵਧੀਆ ਜਿਹੇ ਦਿੱਤੇ, ਔਰ ਚੰਗੀ ਤਰ੍ਹਾਂ ਮਤਲਬ ਉਹਨਾਂ ਨੂੰ ਆਰਾਮ ਨਾਲ ਪਿਆਰ ਦੇ ਕੇ ਉਹਨਾਂ ਨੂੰ ਭਿਜਵਾਇਆ। ਔਰ ਜਦ ਗੁਰੂ ਨਾਨਕ ਸਾਹਿਬ ਨਿਕਲ ਰਹੇ ਸੀ, ਉਹਨਾਂ ਨੂੰ ਕਿਹਾ ਉਜੜ ਜਾਓ, ਅਤੇ ਉਹਨਾਂ ਨੂੰ ਕਰਸ ਕੀਤਾ। ਐਂਡ ਮੈਂ ਵੀ ਸੋਚਦਾ ਹੁਣ 1984 ਕੀ ਹੋਇਆ ਸਾਨੂੰ, ਸਾਡੀ ਕੌਮ ਨੂੰ ਕੀ ਹੋਇਆ। ਅਸੀਂ ਉਜੜ ਗਏ, ਅਸੀਂ ਇੱਥੇ ਆ ਗਏ। ਹੁਣ ਸਾਡੀ ਜਿਹੜੀ ਜੜ੍ਹਾਂ ਹੈਗੇ ਹੁਣ ਇੱਥੇ, ਮਤਲਬ ਸਿੱਖੀ ਦੀ ਜਿਹੜੀ ਬੂਟਾ ਹੈ, ਇੱਥੇ ਆਪਾਂ ਕੈਲੀਫੋਰਨੀਆ ਦੀ ਧਰਤੀ ਵਿੱਚ, ਬੇਸਿਕਲੀ ਪੰਜਾਬੀ ਆ। ਸੇਮ ਕਲਾਈਮੇਟ, ਸੇਮ ਫਾਰਮਿੰਗ, ਸੇਮ ਐਵਰੀਥਿੰਗ। ਅਤੇ ਉਹਦਾ ਮਤਲਬ ਕੀ ਹੈ ਹੁਣ ਸਾਡੀ ਜਿਹੜੀ ਪਿਆਰ ਹੈ ਦੁਨੀਆ ਵਾਸਤੇ, ਸਰਬੱਤ ਦਾ ਭਲਾ ਦਾ ਜਿਹੜਾ ਮੈਸੇਜ ਹੈ, ਜਿਹੜਾ ਪਾਵਰ ਹੁੰਦਾ ਉਸ ਚੀਜ਼ ਤੋਂ, ਅਸੀਂ ਇੱਥੇ ਉਗਾਈਏ। ਕਿਉਂਕਿ ਸਾਡੇ ਜਿਹੜੇ ਮਸਲੇ ਹੈਗੇ ਆ, ਉਹ ਸਿਰਫ ਸਾਡੇ ਮਸਲੇ ਨਹੀਂ ਹੈਗੇ, ਪੂਰੀ ਦੁਨੀਆ ਦੀ ਜਿਹੜੀ ਇੱਥੇ ਅਮਰੀਕਨਸ ਜਿਹੜੇ ਨੇ, ਇਮੀਗ੍ਰੈਂਟਸ ਜਿਹੜੇ ਨੇ, ਸਾਡੀ ਜਿਹੜੀ ਸਟੋਰੀ ਆ ਉਹਨਾਂ ਦੀ ਸਟੋਰੀ ਵਿੱਚ ਆ। ਜਿੱਦਾਂ ਮੈਂ ਸਟੋਰੀਜ਼ ਬਣਾਉਂਦਾ ਹੁੰਦਾ ਸੀ ਜਦੋਂ ਮੈਂ ਛੋਟਾ ਸੀ,
ਔਰ ਜਦ ਮੈਂ ਆਪਣੀ ਸਟੋਰੀਜ਼ ਨੂੰ ਦੱਸਦਾ, ਜਿਹੜੇ ਯਹੂਦੀ ਬੱਚੇ, ਜਿਹੜੇ ਮੁਸਲਮਾਨ ਬੱਚੇ, ਜਿਹੜੇ ਹਿੰਦੂ ਬੱਚੇ, ਉਹ ਆਪਣੇ ਆਪ ਨੂੰ ਇੰਪਾਵਰ ਹੁੰਦੇ ਸੀ ਮੇਰੀ ਸਟੋਰੀ ਸੁਣ ਕੇ। ਉਹੀ ਚੀਜ਼ ਹੁਣ ਸਾਡੀ ਰਿਸਪੌਂਸਿਬਿਲਿਟੀ, ਸਾਡੀ ਫਰਜ਼ ਬਣ ਗਈ ਇੱਥੇ ਆ ਕੇ। ਐਂਡ ਆਈ ਥਿੰਕ ਉਹ ਮੈਨੂੰ ਮਤਲਬ ਇਹ ਪੂਰਾ ਚੱਕਰ ਤੋਂ ਇਹੀ ਗੱਲ ਮੈਂ ਸਮਝਿਆ ਕਿ ਹਾਂ ਭਾਈ, ਜੇ ਇੰਡੀਆ ਨੂੰ ਸਾਡੀ ਲੋੜ ਨਹੀਂ ਹੈ ਤਾਂ ਠੀਕ ਹੈ, ਪਰ ਅਮਰੀਕਾ ਵਿੱਚ ਸਾਡੀ ਲੋੜ ਹੈ। ਸਾਡੀ ਜਿਹੜੀ ਸੋਚ ਹੈ, ਸਾਡੀ ਜਿਹੜੀ ਪਰਸਪੈਕਟਿਵ ਹੈ, ਸਾਡੀ ਜਿਹੜੀ ਸਪਿਰਿਚੁਅਲ ਡਾਇਰੈਕਸ਼ਨ ਹੈ, ਅਸੀਂ ਆਉਣ ਵਾਲੇ ਸਮੇਂ ਦੇ ਪੋਲਿਟਿਕਸ ਨੂੰ ਆਪਾਂ ਕਿਵੇਂ ਇਨਫਲੂਐਂਸ ਕਰ ਸਕਦੇ, ਆਪਾਂ ਪਾਵਰ ਕਿਵੇਂ ਬਣਾ ਸਕਦੇ ਹਾਂ। ਕਿੱਦਾਂ ਕਰ ਸਕਦੇ? ਹੁਣ ਤੁਸੀਂ ਮੇਰੇ ਸ਼ਹਿਰ ਵਿੱਚ ਇੱਕ ਮੁੰਡਾ ਜਿਹਦੀ ਮਾਂ ਉਹ ਅੰਮ੍ਰਿਤਸਰ ਤੋਂ ਆਉਂਦੀ ਹੈ, ਜਿਹਦਾ ਪਿਓ ਇੱਕ ਵੱਡਾ ਜਿਹਾ ਪ੍ਰੋਫੈਸਰ ਹੈ, ਜ਼ੋਰਾਨ ਮਮਦਾਨੀ ਉਹਦਾ ਨਾਂ ਹੈ, ਉਹ ਮੇਅਰ ਬਣ ਗਿਆ। ਹੋਰ ਕਿੰਨਾ ਉਮੀਦ ਦਿੱਤਾ ਉਹਨੇ। ਪਤਾ ਜਿਹੜੇ ਸਾਡੇ ਨਿਊਯਾਰਕ ਦੇ ਟੈਕਸੀ ਡਰਾਈਵਰਸ ਨੇ, ਭਾਵੇਂ ਸਿੱਖ ਹੋਵੇ, ਭਾਵੇਂ ਬੰਗਾਲੀ ਹੋਵੇ, ਭਾਵੇਂ ਜਿਹੜੇ ਵੀ ਕੌਮ ਤੋਂ ਆਉਂਦੇ ਨੇ, ਉਹਨਾਂ ਦੇ ਵਾਸਤੇ ਉਹਨੇ 15 ਦਿਨ 'ਤੇ ਹੰਗਰ ਸਟ੍ਰਾਈਕ 'ਤੇ ਬੈਠਿਆ, ਭੁੱਖ ਹੜਤਾਲ 'ਤੇ। ਕਿਉਂਕਿ ਉੱਥੇ ਦੇ ਜਿਹੜੇ ਪੈਸੇ ਵਾਲੇ ਬੰਦੇ ਸੀਗੇ, ਬਲੂਮਬਰਗ ਦੇ ਐਡਮਿਨਿਸਟ੍ਰੇਸ਼ਨ, ਉਹਨਾਂ ਨੂੰ ਮੈਡਾਲੀਅਨ ਵੇਚ ਕੇ ਫਿਰ ਊਬਰ ਨੂੰ ਲੈ ਕੇ ਆਏ ਔਰ ਪੂਰਾ ਮੈਡਾਲੀਅਨ ਦਾ ਵੈਲਿਊ ਖਤਮ ਹੀ ਕੀਤਾ, ਜ਼ੀਰੋ ਹੋ ਗਿਆ। ਔਰ ਇਹ ਨਾ ਮਤਲਬ ਕਰਜ਼ਾ ਪਵਾ ਦਿੱਤਾ ਸਾਰੇ ਟੈਕਸੀਆਂ ਦੇ ਉੱਤੇ। ਅਤੇ ਇਹ ਮੁੰਡਾ ਆਪਣੇ ਆਪਣੇ ਆਪ ਹੀ ਇਮੀਗ੍ਰੈਂਟ ਹੈ, ਇਮੀਗ੍ਰੈਂਟ ਟੈਕਸੀਆਂ ਵਾਲੇ ਵਾਸਤੇ ਲੜਿਆ, ਹੋਰ ਉਹਨਾਂ ਦੇ ਵਾਸਤੇ ਡੈਟ ਰਿਲੀਫ ਜਿੱਤਿਆ। ਹੁਣ ਉਹਨੇ ਇਹ ਨਹੀਂ ਵੇਖਿਆ ਕਿ ਇਹ ਭਾਈ ਮੇਰੇ ਕੌਮ ਦੇ ਹੈਗੇ ਕਿ ਨਹੀਂ ਹੈਗੇ। ਉਹਨੇ ਸੋਚਿਆ ਕਿ ਉਹ ਸਾਰੇ ਆਪਾਂ ਜਿਹੜੇ ਕੰਮ ਕਰਨ ਵਾਲੇ ਬੰਦੇ ਹੈਗੇ, ਅਸੀਂ ਸਾਰੇ ਇੱਕ ਹੈਗੇ ਹਾਂ। ਪਰ ਜਿਹੜੀ ਸਿੱਖ ਰੈਵੋਲੂਸ਼ਨ ਹੈਗੇ, ਅਸੀਂ ਮਤਲਬ ਕਈ ਵਾਰੀ ਸੋਚਦੇ ਹਾਂ ਕਿ ਅਸੀਂ ਇੱਕ ਰਿਲੀਜਨ ਹੈਗੇ ਹਾਂ, ਅਸੀਂ ਪੰਜਾਬੀ ਹੈਗੇ ਹਾਂ, ਅਸੀਂ ਦਸਤਾਰ ਬੰਨ੍ਹਣ ਵਾਲੇ ਸਿਰਫ ਉਹੀ ਸਿੱਖ ਹੁੰਦੇ। ਨਹੀਂ, ਜਿਹੜੀ ਸਿੱਖੀ ਦੀ ਧਰਮ ਹੈ ਉਹ ਇੱਕ ਹਮੇਸ਼ਾ ਰੈਵੋਲੂਸ਼ਨ ਸੀ ਪਾਵਰ ਦੇ ਖਿਲਾਫ। ਜਦ ਕੈਸਟ ਆਪਰੈਸ਼ਨ ਹੁੰਦਾ ਸੀ, ਜਿਹੜੀ ਇਨਇਕੁਆਲਿਟੀ ਸੀਗੀ, ਗੁਰੂ ਨਾਨਕ ਦਾ ਜਿਹੜਾ ਮੈਸੇਜ ਸੀ ਸਰਬੱਤ ਦਾ ਭਲਾ, ਸਾਰੇ ਸਿੱਖ, ਕੋਈ ਹਿੰਦੂ ਨਾ ਮੁਸਲਮਾਨ, ਆਪਾਂ ਇਹ ਡਿਵੀਜ਼ਨਸ ਵੇਖਣੇ ਨਹੀਂ ਚਾਹੁੰਦੇ, ਵੇਖਣਾ ਨਹੀਂ ਚਾਹੀਦਾ ਸੀ ਸਾਨੂੰ। ਅਤੇ ਆਈ ਥਿੰਕ ਆਪਾਂ ਕੀ ਕਰ ਸਕਦੇ ਹਾਂ ਹੁਣ, ਸੋਚੀਏ ਕਿ ਪਾਵਰ ਕਿੱਦਾਂ ਵਧਾ ਸਕਦੇ ਆਪਾਂ, ਤਾਂ ਕਿ ਆਪਾਂ ਸਰਬੱਤ ਦਾ ਭਲਾ, ਆਪਾਂ ਸਾਰਿਆਂ ਦੇ ਜਿਹੜੇ ਵੀ ਜੋ ਸਾਡੇ ਭੈਣ ਭਰਾ ਹੈਗੇ ਇਸ ਮੁਲਕ ਦੇ ਵਿੱਚ, ਉਹਨਾਂ ਨੂੰ ਕਿਵੇਂ ਉਠਾ ਸਕਦੇ ਹਾਂ। ਇਸ ਇਲੈਕਸ਼ਨ ਨਾਈਟ ਦੇ ਉੱਤੇ ਕਈ ਪੰਜਾਬੀ ਜਿੱਤੇ ਨੇ, ਸੋ ਡਜ਼ ਇਟ ਗਿਵ ਹੋਪ? ਹਾਂ, ਬਿਲਕੁਲ। ਆਪਾਂ ਕਿੰਨੇ ਸਾਡੀ ਜਿਹੜੀ ਕੌਮ ਹੈ, ਕਿੰਨੇ ਸਾਲ ਤੋਂ ਇਨਸਟੇਬਿਲਿਟੀ ਤੋਂ ਮਤਲਬ ਅਸੀਂ ਸਰਵਾਈਵ ਕੀਤਾ ਹੋਇਆ। ਭਾਵੇਂ 84, ਭਾਵੇਂ 47, ਭਾਵੇਂ ਕੋਲੋਨਾਈਜੇਸ਼ਨ ਬ੍ਰਿਟਿਸ਼ ਦੇ, ਭਾਵੇਂ ਛੋਟਾ ਵੱਡੂ ਘੱਲੂਘਾਰੇ, ਭਾਵੇਂ ਮੁਗਲ ਦੇ ਮਿਡੀਵਲ ਟੋਰਚਰਸ, ਇੰਨਾ ਸਾਰਾ ਇਨਸਟੇਬਿਲਿਟੀ ਆਪਾਂ ਸਰਵਾਈਵ ਕੀਤਾ ਹੋਇਆ। ਹੁਣ ਅਸੀਂ ਇੱਥੇ ਆ ਗਏ। ਹੁਣ ਅਮਰੀਕਾ ਦਾ ਪ੍ਰੋਮਿਸ ਕੀ ਹੈ? ਅਮਰੀਕਾ ਦਾ ਪ੍ਰੋਮਿਸ ਹੈ ਕਿ ਸਟੈਚੂ ਆਫ ਲਿਬਰਟੀ, ਮਤਲਬ ਤੁਸੀਂ ਆਓ, ਇਸ ਦੇਸ਼ ਵਿੱਚ ਆਓ, ਕੰਮ ਕਰੋ, ਹੋਰ ਫਰੀडम ਵਾਸਤੇ ਤੁਸੀਂ ਕੰਮ ਕਰੋ। ਐਂਡ ਅਸੀਂ ਆ ਗਏ ਇਸ ਜ਼ਮੀਨ ਵਿੱਚ। ਹੁਣ ਆਪਾਂ ਕਰੀਏ, ਆਪਾਂ ਬਣਾਈਏ ਜਿਹੜਾ ਵੀ ਫਿਊਚਰ ਆਪਾਂ ਚਾਹੁੰਦੇ ਹੈਗਾ। ਹੁਣ ਆਪਾਂ ਪਹੁੰਚ ਕੇ ਜਿੱਥੇ ਆਉਣਾ ਸੀ, ਐਂਡ ਹੁਣ ਆਪਾਂ ਕੰਮ ਕਰੀਏ ਉਹਦੇ ਵਾਸਤੇ, ਆਪਾਂ ਆਪਣੇ ਆਪ ਨੂੰ ਫਰੀ ਕਰੀਏ। ਐਂਡ ਜਿਹੜਾ ਸਾਡਾ ਮਾਈਂਡ ਸੈਟ ਹੈ, ਮੇਰੇ ਖਿਆਲ ਵਿੱਚ ਅਸੀਂ ਹਮੇਸ਼ਾ ਆਪਣੇ ਬੱਚਿਆਂ ਨੂੰ ਇੰਜੀਨੀਅਰਿੰਗ ਵਿੱਚ ਪੁਸ਼ ਕਰਦੇ ਹਾਂ, ਮੈਡੀਸਿਨ ਵਿੱਚ ਪੁਸ਼ ਕਰਦੇ ਹਾਂ, ਔਰ ਇਹ ਚੀਜ਼ਾਂ ਮਤਲਬ ਗਲਤ ਨਹੀਂ ਹੈਗੇ, ਪਰ ਇੱਕ ਪਾਸਿਓਂ ਅਸੀਂ ਉਸ ਤਰੀਕੇ ਵੱਲ ਜਾਂਦੇ ਨੇ ਕਿਉਂਕਿ ਸਾਡੀ ਜਿਹੜੀ ਫੀਅਰ ਹੁੰਦੀ ਆ ਇਨਸਟੇਬਿਲਿਟੀ ਦੀ, ਕਿਉਂਕਿ ਸਾਡੀ ਜਿਹੜੀ ਸਰਕਮਸਟੈਂਸਿਸ ਨੇ ਕਿੰਨੇ ਇਨਸਟੇਬਲ ਸੀ ਕਿ ਕਿੰਨੇ ਸਾਲਾਂ ਤੋਂ। ਪਰ ਇੱਕ ਹੋਰ ਵੀ ਮਤਲਬ ਤਰਫ ਪੁਸ਼ ਕਰਨਾ ਚਾਹੀਦਾ, ਕਿਉਂਕਿ ਜਿਹੜਾ ਸਿਸਟਮ ਹੈ ਉਹ ਚਾਹੁੰਦੇ ਨਹੀਂ ਕਿ ਅਸੀਂ ਕਲਚਰ ਨੂੰ ਚੇਂਜ ਕਰੀਏ, ਕਿ ਅਸੀਂ ਪੋਲੀਟਿਕਸ ਨੂੰ ਚੇਂਜ ਕਰੀਏ, ਕਿ ਅਸੀਂ ਬਿਜ਼ਨਸ ਨੂੰ ਚੇਂਜ ਕਰੀਏ। ਸਾਨੂੰ ਇਸ ਤਰ੍ਹਾਂ ਇਹ ਕੰਮ ਵਾਸਤੇ ਬੁਲਾਉਂਦੇ ਨਹੀਂ ਇੱਥੇ, ਸਾਨੂੰ ਲੇਬਰ ਕੰਮ ਕਰਨ ਵਾਸਤੇ ਬੁਲਾਉਂਦੇ ਨੇ। ਸਾਨੂੰ ਭਾਵੇਂ ਤੁਸੀਂ ਇੰਜੀਨੀਅਰਿੰਗ ਦਾ ਲੇਬਰ ਕਰ ਰਹੇ ਹੋ, ਭਾਵੇਂ ਤੁਸੀਂ ਟਰੱਕ ਡਰਾਈਵਿੰਗ ਦੇ ਲੇਬਰ ਕਰ ਰਹੇ ਹੋ, ਭਾਵੇਂ ਤੁਸੀਂ ਬਲੂ ਕਾਲਰ ਜਾਂ ਵਾਈਟ ਕਾਲਰ, ਉਹ ਜਿਹੜਾ ਕੰਮ ਹੈ ਸਿਰਫ ਲੇਬਰ ਦਾ ਕੰਮ ਹੈ। ਉਹਦੇ ਵਿੱਚ ਕੋਈ ਕਲਚਰ ਸ਼ਿਫਟ ਨਹੀਂ ਹੋਣਾ ਇੱਥੇ ਅਮਰੀਕਾ ਦਾ, ਕੋਈ ਪੋਲੀਟਿਕਸ ਨਹੀਂ ਚੇਂਜ ਹੋਣਾ ਅਮਰੀਕਾ ਦਾ, ਕੋਈ ਬਿਜ਼ਨਸ ਨਹੀਂ ਚੇਂਜ ਹੋਣੀ, ਉਹ ਨਹੀਂ ਹੋਣਾ। ਉਹ ਚਾਹੁੰਦੇ ਨਹੀਂ ਸੀ,
ਪਰ ਹੁਣ ਜਦ ਆਪਾਂ ਐਸਟੈਬਲਿਸ਼ ਹੁੰਦੇ ਆ, ਆਪਾਂ ਆਪਣੇ ਬੱਚੇ ਨੂੰ ਉਸ ਡਾਇਰੈਕਸ਼ਨ ਵਿੱਚ ਪੁਸ਼ ਕਰਿਓ ਜਿਹੜਾ ਸਿਸਟਮ ਸਾਨੂੰ ਚਾਹੁੰਦਾ ਨਹੀਂ। ਅਸੀਂ ਕਲਚਰ ਬਦਲੀਏ, ਅਸੀਂ ਪੋਲਿਟਿਕਸ ਨੂੰ ਬਦਲੀਏ, ਅਸੀਂ ਪੂਰਾ ਢਾਂਚਾ ਨੂੰ ਕਿੱਦਾਂ ਚੇਂਜ ਕਰ ਸਕਦੇ। ਸਾਡੀ ਜਿਹੜੀ ਸਪਿਰਿਚੁਅਲ ਜਿਹੜੀ ਵਿਜ਼ਨ ਹੈ ਉਹਦੇ ਵਿੱਚ ਆਪਾਂ ਕਿਵੇਂ ਆਪਣੇ ਬੱਚੇ, ਨਵੀਂ ਜਿਹੜੀ ਪੀੜ੍ਹੀ ਹੈ ਉਸ ਵੱਲ ਪੁਸ਼ ਕਰੀਏ। ਸੋ ਮੈਨੂੰ ਇਹ ਗੱਲ ਲੱਗਦਾ ਮਤਲਬ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਨਵੀਂ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਇਸ ਪ੍ਰੋਫੈਸ਼ਨਸ ਵੱਲੋਂ ਪੁਸ਼ ਕਰੀਏ ਤਾਂ ਕਿ ਆਪਾਂ ਕਮਿਊਨਿਟੀ ਪਾਵਰ ਵਧਾ ਸਕਦੇ ਹਾਂ। ਜਿੱਦਾਂ ਹੁਣ ਅੰਗਦ ਸਿੰਘ, ਤੁਸੀਂ ਮੇਨ ਸਟ੍ਰੀਮ ਮੀਡੀਆ 'ਚ, ਅਸੀਂ ਚਲੋ ਆਪਣੀ ਕਮਿਊਨਿਟੀ ਬੇਸਡ ਰੇਡੀਓ ਸਟੇਸ਼ਨ ਉਸ ਦੇ ਨਾਲ ਜੁੜੀ ਹੋਈ ਜਿਹੜੀ ਆਪਾਂ ਪੱਤਰਕਾਰੀ ਜਿਹੜੀ ਉਹ ਕਰਦੇ ਹਾਂ। ਸਿੱਖ ਸਟੋਰੀਜ਼, ਪੰਜਾਬੀ ਸਟੋਰੀਜ਼ ਮਿਸਿੰਗ ਨੇ ਮੇਨ ਸਟ੍ਰੀਮ ਦੇ ਵਿੱਚ। ਹਾਂਜੀ, ਮੇਰੇ ਖਿਆਲ ਆਈ ਥਿੰਕ ਸਾਡੀ ਜਿਹੜੀ ਅੱਜ ਤੱਕ ਇੰਨੇ ਇੰਟਰਸੈਕਸ਼ਨਸ ਨਹੀਂ ਹੋਏ ਨੇ ਮੇਨ ਸਟ੍ਰੀਮ ਦੇ ਵਿੱਚ ਜੋ ਸਾਡੀ ਸਟੋਰੀਜ਼ ਫਿੱਟ ਹੁੰਦੇ ਨੇ। ਭਾਵੇਂ ਇਮੀਗ੍ਰੇਸ਼ਨ ਵੇਖ ਲਓ, ਭਾਵੇਂ ਟਰੱਕਰਸ ਦੇ ਇਸ਼ੂਜ਼ ਵੇਖ ਲਓ, ਜੋ ਵੀ ਹੈ ਸਾਡੀ ਜਿਹੜੀ ਐਕਸਪੀਰੀਅੰਸ ਹੈ ਅਮਰੀਕਨ, ਇਹ ਅਸੀਂ ਕਦੇ ਕਦੇ ਮੰਨਦੇ ਹਾਂ ਕਿ ਇਹ ਸਿਰਫ ਪੰਜਾਬੀਆਂ ਜਾਂ ਸਿੱਖ, ਇਹ ਅਮਰੀਕਨ ਐਕਸਪੀਰੀਅੰਸ ਹੈ। ਪਰ ਅਸੀਂ ਇਹ ਸਟੋਰੀਜ਼ ਨੂੰ ਕਿਵੇਂ ਮੇਨ ਸਟ੍ਰੀਮ ਦੇ ਅੱਖਾਂ ਵਿੱਚ ਕਿਵੇਂ ਪਾ ਸਕਦੇ ਆ, ਉਹ ਸਾਡੀ ਮਤਲਬ ਅਸੀਂ ਪੱਤਰਕਾਰ ਹੈਗੇ, ਉਹ ਸਾਡੀ ਵੀ ਫਰਜ਼ ਬਣਦੀ ਹੈ ਕਿ ਆਪਣੇ ਨੈਰੇਟਿਵਸ ਨੂੰ ਦੂਜਿਆਂ ਨੂੰ ਕਿਵੇਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਇਸ਼ੂ, ਇਹ ਕੋਈ ਪੰਜਾਬੀ ਸਿੱਖਾਂ ਦਾ ਇਸ਼ੂ ਨਹੀਂ ਹੈ, ਅਮਰੀਕਨ ਦਾ ਇਸ਼ੂ ਹੈ। ਅਮਰੀਕਨ ਇਸ਼ੂ ਇਹ ਅਮਰੀਕਨ ਦੇ ਸੋਵਰਨਟੀ ਦੇ ਉੱਤੇ ਹਮਲਾ ਹੋਇਆ ਹੈ ਜੋ ਹੁੰਦਾ ਰਹਿੰਦਾ ਹੈ। ਇਹ ਜਿਹੜੇ ਇਰਾਨੀ ਹੈਗੇ, ਚਾਈਨੀਜ਼ ਹੈਗੇ, ਤਿੱਬਤ, ਉਈਗਰ, ਇਰਾਨੀ, ਰਸ਼ੀਅਨ, ਜਿਹੜੇ ਵੀ ਪਰਸੀਕਿਊਸ਼ਨ ਤੋਂ ਇੱਥੇ ਆਏ ਆ, ਉੱਥੋਂ ਭੱਜ ਕੇ ਇੱਧਰ ਆਏ, ਉਹਨਾਂ ਦੇ ਵੀ ਗਵਰਨਮੈਂਟਸ ਇੱਥੇ ਕਰ ਰਹੇ ਨੇ। ਹਾਂ, ਚਾਈਨਾ ਵਾਲਿਆਂ ਨੇ ਤਾਂ ਨਿਊਯਾਰਕ ਦੇ ਵਿੱਚ ਇੱਕ ਆਪਣਾ ਥਾਣਾ ਹੀ ਬਣਾਇਆ ਸੀ। ਹਾਂਜੀ, ਬਿਲਕੁਲ। ਜਿਹੜੇ ਜਿਹੜੇ ਅਸੈਸੀਨੇਸ਼ਨ ਪਲਾਟ ਹੈ ਉਹ ਇਰਾਨੀਅਨ ਵੀ ਕੀਤਾ, ਉਹਨਾਂ ਨੇ ਵੀ ਬਾਈਕਰ ਗੈਂਗਸ ਨੂੰ ਹਾਇਰ ਕਰਕੇ ਇੱਕ ਪੱਤਰਕਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤਾ ਸੀ ਨਿਊਯਾਰਕ ਵਿੱਚ। ਸੋ ਮਤਲਬ ਇਹ ਜਿਹੜਾ ਇਸ਼ੂ ਹੈ ਅਮਰੀਕਨ ਇਸ਼ੂ ਹੈ। ਅੱਛਾ, ਇਹ ਇੱਥੇ ਆਪਣੇ ਜਿਹੜੇ ਸਿੱਖ ਨੇ, ਪੰਜਾਬੀ ਨੇ, ਲਾਈਕ ਇੱਦਾਂ ਦੀਆਂ ਆਵਾਜ਼ਾਂ ਜਿੱਦਾਂ ਤੁਹਾਡੀਆਂ ਆਵਾਜ਼ਾਂ ਆ, ਜਾਂ ਜਿਹੜੇ ਵੀ ਜਿੱਥੇ ਵੀ ਜਿਹੜੇ ਉਹ ਕਰ ਰਹੇ ਆ, ਇਹ ਮੇਨ ਸਟ੍ਰੀਮ 'ਚ ਕਿੱਦਾਂ ਆਉਣ? ਕਿਉਂਕਿ ਆਪਣੇ ਜਿਹੜੇ ਆਪਣੇ ਨਾਲੇ ਪਰਸੀਕਿਊਸ਼ਨ ਕਰ ਰਹੇ ਆ ਜਾਂ ਆਪਣੀ ਆਵਾਜ਼ ਨੂੰ ਦੱਬ ਰਹੇ ਆ, ਦੇ ਹੈਵ ਹੋਲ ਸਟੇਟ ਬਿਹਾਈਂਡ ਇਟ। ਉਹ ਬਹੁਤ ਜ਼ਿਆਦਾ ਐਕਸਪੈਂਡ ਕਰ ਰਹੇ ਆ। ਸੋ ਆਪਣੀ ਕੀ ਇੱਥੇ ਰਣਨੀਤੀ ਹੋਣੀ ਚਾਹੀਦੀ ਹੈ? ਦੇਖੋ, ਜਦ ਕੋਲੋਨਾਈਜੇਸ਼ਨ ਹੋਇਆ ਪੂਰੀ ਦੁਨੀਆ ਵਿੱਚ, ਜਿਹੜਾ ਕੋਲੋਨਾਈਜ਼ਰ ਸੀਗਾ ਉਹਨਾਂ ਨੇ ਜਿਹੜੇ ਤਕਨੀਕ ਆਪਣੇ ਭਾਰਤ ਵਿੱਚ ਵਰਤੇ, ਉਹੀ ਤਕਨੀਕ ਅਫਰੀਕਾ ਵਿੱਚ, ਉਹੀ ਤਕਨੀਕ ਅਮਰੀਕਾ ਵਿੱਚ, ਉਹੀ ਤਕਨੀਕ ਸਾਊਥ ਅਮਰੀਕਾ ਵਿੱਚ ਵਰਤੇ ਸੀ। ਹਰ ਪਾਸੇ ਹੋਰ ਜਿੱਥੇ ਵੀ ਕੁਛ ਜਿੱਥੇ ਵੀ ਉਹਨਾਂ ਦਾ ਕੋਲੋਨਾਈਜੇਸ਼ਨ ਦਾ ਤਰੀਕ ਕਾਮਯਾਬ ਹੋਇਆ ਸੀ, ਉੱਥੇ ਫਿਰ ਉਹਨਾਂ ਦਾ ਉੱਥੋਂ ਸਿੱਖ ਕੇ ਦੂਜੇ ਪਾਸਿਓਂ ਉਹਨਾਂ ਨੇ ਉਹੀ ਸਟ੍ਰੈਟਜੀ ਵਰਤੇ ਸੀ। ਹੁਣ ਅਸੀਂ ਕੌਣ ਹੈਗੇ ਆ? ਅਸੀਂ ਸਾਡਾ ਜਿਹੜਾ ਮੁਲਕ ਸੀ ਉਹ ਕੋਲੋਨਾਈਜ਼ ਹੋ ਕੇ ਅਸੀਂ ਕੋਲੋਨਾਈਜ਼ ਬੰਦੇ ਹੈਗੇ ਆ। ਪਰ ਜਿਹੜਾ ਗਲੋਬਲ ਮੈਜੋਰਿਟੀ ਹੈ ਨਾ, ਸਾਡੀ ਜਿਹੜੀ ਗਲੋਬਲ ਮੈਜੋਰਿਟੀ ਹੈ, ਅਸੀਂ ਕੋਲੋਨਾਈਜ਼ ਬੰਦੇ ਹੈਗੇ ਆ। ਸੋ ਅਸੀਂ ਦੂਜਿਆਂ ਕੋਲ ਸਿੱਖ ਸਕਦੇ ਹਾਂ, ਮੇਰਾ ਇਹ ਕਹਿਣ ਦਾ ਮਤਲਬ ਹੈ। ਸੋ ਮੇਨ ਸਟ੍ਰੀਮ ਵਿੱਚ ਕਿਵੇਂ ਆ ਸਕਦੇ ਹਾਂ? ਜਦ ਅਸੀਂ ਇੱਕ ਦੂਜਿਆਂ ਦਾ ਆਪਣਾ ਸਾਥ ਲਵਾਂਗੇ, ਸਰਬੱਤ ਦਾ ਭਲਾ ਮੰਨਾਂਗੇ। ਮਤਲਬ ਜਦ ਕਾਲਿਆਂ ਦਾ ਕੌਮ ਦੇ ਉੱਤੇ ਕੋਈ ਮਸਲਾ ਹੁੰਦਾ, ਜਦ ਮੈਕਸੀਕਨ ਦੇ ਕੌਮ ਦੇ ਕੋਈ ਮਸਲੇ ਹੁੰਦੇ ਆ, ਜੇ ਆਪਾਂ ਉਹਨਾਂ ਨੂੰ ਸਾਥ ਦੇ ਸਕਦੇ ਆ, ਉਹ ਵੀ ਸਾਨੂੰ ਸਾਥ ਦੇਣਗੇ। ਹੋਰ ਉਹਨਾਂ ਦਾ ਜਿਹੜਾ ਆਬਾਦੀ ਆ ਉਹ ਵੱਧ ਰਿਹਾ। ਅਮਰੀਕਾ ਇੱਕ ਦਿਨ ਇੱਕ ਮਾਈਨੋਰਿਟੀ ਮੈਜੋਰਿਟੀ ਮੁਲਕ ਬਣੂਗਾ ਜਿਹਦੇ ਵਿੱਚ ਸਿਰਫ ਗੋਰਿਆਂ ਦਾ ਮਤਲਬ ਮੈਜੋਰਿਟੀ ਨਹੀਂ ਹੈ। ਇੱਥੇ ਸਾਰਿਆਂ ਦੇ ਜਿਹੜੇ ਵੱਖਰੇ ਮਤਲਬ ਰੇਸ ਦੇ ਬੰਦੇ ਹੈਗੇ, ਉਹਨਾਂ ਦਾ ਮੈਜੋਰਿਟੀ ਡਾਇਵਰਸਿਟੀ ਵਧੂਗੀ, ਮਤਲਬ ਉਹ ਮੈਜੋਰਿਟੀ ਬਣੂਗਾ। ਸੋ ਜਦ ਆਪਾਂ ਉਹਨਾਂ ਦੇ ਨਾਲ ਆਪਣੇ ਸਟੋਰੀਜ਼ ਅੱਗੇ ਵਧਾ ਸਕਦੇ ਹਾਂ, ਫਿਰ ਤਾਈਓ ਮਤਲਬ ਸਾਡਾ ਜਿਹੜਾ ਨੈਰੇਟਿਵ ਹੈ ਉਹ ਵੀ ਅੱਗੇ ਆਊਗਾ। ਅਸੀਂ ਜਿਹੜੇ ਮੈਕਸੀਕਨ ਆਰਗੇਨਾਈਜੇਸ਼ਨਸ ਨਾਲ ਉਹਨਾਂ ਦੇ ਨਾਲ ਆਰਗੇਨਾਈਜ਼ਿੰਗ ਕਰੀਏ, ਉਹਨਾਂ ਨੂੰ ਸਾਥ ਦਈਏ। ਜਦ ਫੂਡ ਸਟੈਂਪਸ ਕੱਟੇ ਜਾ ਰਹੇ ਨੇ ਇਸ ਐਡਮਿਨਿਸਟ੍ਰੇਸ਼ਨ ਵਿੱਚ, ਜਦ ਹੈਲਥ ਕੇਅਰ ਕੱਟੀ ਜਾ ਰਹੀ ਹੈ, ਜਦ ਆਪਾਂ ਲੰਗਰ ਉਹਨਾਂ ਨੂੰ ਪਹੁੰਚਾਈਏ, ਫਿਰ ਲੋਕਾਂ ਨੂੰ ਪਤਾ ਹੋਵੇਗਾ ਕਿ ਅਸੀਂ ਕੌਣ ਹੈਗੇ ਆ। ਫਿਰ ਸਰਬੱਤਾ ਭਲਾ ਆਪਾਂ ਕਰੀਏ ਆਪੇ ਹੋ ਜਾਣਾ ਹੈ ਸਾਰਾ ਸਭ।
ਤੇ ਅੰਗਦ ਇਹ ਵੀ ਜਿਹੜਾ ਜ਼ਰੂਰ ਦੱਸੋ ਵੀ ਜੇ ਕੋਈ ਤੁਹਾਡੇ ਰਾਹ ਦੇ ਉੱਤੇ ਇਦਾਂ ਚੱਲਣਾ ਚਾਹੁੰਦਾ ਜਾਂ ਕੋਈ ਜਰਨਲਿਜ਼ਮ ਦੇ ਵਿੱਚ ਆਉਣਾ ਚਾਹੁੰਦਾ, ਆਈ ਪ੍ਰੈਟੀ ਸ਼ੋਰ ਜਿਹੜੀ ਹੁਣ ਤੁਸੀਂ ਟੂਰ ਕਰ ਰਹੇ ਹੋ ਤੁਹਾਨੂੰ ਬਹੁਤ ਸਾਰੇ ਨੌਜਵਾਨ ਇਦਾਂ ਦੇ ਜਿਹੜੇ ਮਿਲੇ ਹੋਣਗੇ, ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਆ, ਵਾਟਸ ਦਾ ਵੇ? ਆਈ ਨੋ ਇਟਸ ਹਾਰਡ ਫॉर ਯੂ ਟੂ, ਕਿਉਂਕਿ ਤੁਹਾਡੀ ਜਿਸ ਦੇ ਨਾਲ ਤੁਸੀਂ ਕਰਦੇ ਸੀ ਉਹ ਬੈਂਕਰਪਟ ਹੋ ਗਈ ਆ, ਵਾਈਸ ਵਾਲੇ, ਇਟਸ ਹਾਰਡ ਟੂ ਸਰਵਾਈਵ ਇਨ ਦਿਸ ਇਕਨੋਮੀ ਔਰ ਓਵਰਆਲ, ਵੀ ਇਹ ਪੇਸ਼ਾ ਇੱਕ ਅਜਿਹਾ ਆ ਬੜਾ ਔਖਾ ਪੇਸ਼ਾ ਆ, ਸੋ ਕੀ ਸੰਦੇਸ਼ ਆ? ਸੌਖਾ ਕੰਮ ਨਹੀਂ ਹੈ ਬਿਲਕੁਲ। ਆਈ ਥਿੰਕ ਹਮੇਸ਼ਾ ਕਹਿੰਦੇ ਨੇ ਸਾਡੀ ਇੰਡਸਟਰੀ 'ਚ ਕਿ ਇਹ ਨਾਨ ਟ੍ਰੈਡੀਸ਼ਨਲ ਪੈਥ ਹੈ। ਹੁਣ ਮੈਨੂੰ ਪਤਾ ਹੀ ਨਹੀਂ ਸੀ ਕਿ ਪੱਤਰਕਾਰੀ ਵਿੱਚ ਕਿੰਨਾ ਨੈਪੋਟਿਜ਼ਮ ਹੈ, ਕਿੰਨਾ ਮਤਲਬ ਜਿਹੜੇ ਸਭ ਤੋਂ ਵੱਡੇ ਪੱਤਰਕਾਰ ਹੈਗੇ ਇਸ ਦੇਸ਼ ਦੇ ਵਿੱਚ ਉਹ ਤਾਂ ਹੀ ਉਹ ਬਣਦੇ ਨੇ ਕਿਉਂਕਿ ਉਹਨਾਂ ਦੇ ਭਾਵੇਂ ਪੈਸੇ ਹੋਵੇ ਜਾਂ ਫਿਰ ਕਨੈਕਸ਼ਨਸ ਵਧੀਆ ਹੋਵੇ। ਪਰ ਜਿਹੜਾ ਆਮ ਬੰਦਾ ਹੈ ਜੋ ਪੱਤਰਕਾਰ ਵਿੱਚ ਆ ਰਿਹਾ, ਉਹਨਾਂ ਦਾ ਭਾਵੇਂ ਪੈਸੇ ਨਹੀਂ ਹੁੰਦੇ ਔਰ ਵੱਡੇ ਪੋਲੀਟੀਸ਼ੀਅਨਸ, ਵੱਡੇ ਮਤਲਬ ਐਕਸੈਸ ਉਹ ਨਹੀਂ ਹੈ। ਸੋ ਬੜੀ ਔਖੀ ਗੱਲ ਹੈ ਮਤਲਬ ਇਸ ਚੀਜ਼ ਦੇ ਆਉਣ ਦੇ ਵਿੱਚ। ਪਰ ਆਈ ਥਿੰਕ ਮੇਨ ਚੀਜ਼ ਹੈ ਜਿਹੜੀ ਸਿੱਖ ਦਾ ਧਰਮ ਹੈ, ਉਹ ਕੀ ਲਫ਼ਜ਼ ਕੀ ਹੈ, ਸਿੱਖੋ, ਹਮੇਸ਼ਾ ਸਿੱਖਦੇ ਰਹੋ। ਮੈਂ ਇਹੀ ਪ੍ਰੋਫੈਸ਼ਨ ਵਿੱਚ ਗਿਆ ਕਿਉਂਕਿ ਮੈਂ ਸੋਚਿਆ ਕਿ ਹਮੇਸ਼ਾ ਮੌਕਾ ਮਿਲੂਗਾ ਮੈਨੂੰ ਕੁਛ ਨਵੀਂ ਚੀਜ਼ ਨੂੰ ਸਿੱਖਣ ਵਾਸਤੇ। ਐਂਡ ਆਈ ਥਿੰਕ ਜੇ ਤੁਸੀਂ ਹਮੇਸ਼ਾ ਕਿਊਰੀਅਸ ਰਹੋਗੇ ਔਰ ਤੁਸੀਂ ਆਪਣੀ ਜਿਹੜੀ ਅੰਦਰ ਜਿਹੜੀ ਆਵਾਜ਼ ਹੈ ਔਰ ਆਪਣੀ ਪਰਸਪੈਕਟਿਵ ਹੈ, ਸਾਰੇ ਕਹਿਣਗੇ ਕਿ ਇਹ ਮਤਲਬ ਇੰਨਾ ਸਪੈਸ਼ਲ ਨਹੀਂ ਹੈ, ਜਿਹੜੇ ਪੈਸੇ ਵਾਲੇ ਹੈਗੇ ਉਹ ਨਹੀਂ ਮਤਲਬ ਹਮੇਸ਼ਾ ਮੌਕਾ ਨਹੀਂ ਦੇਣਗੇ ਤੁਹਾਡੀ ਪਰਸਪੈਕਟਿਵ ਵਾਸਤੇ, ਪਰ ਉਹ ਜਿਹੜੀ ਪਰਸਪੈਕਟਿਵ ਹੈ ਕਾਫੀ ਯੂਨੀਕ ਹੈ ਔਰ ਅਮਰੀਕਾ ਦੇ ਵਾਸਤੇ ਲੋੜ ਹੈ। ਪਰ ਉਸ ਚੀਜ਼ ਨੂੰ ਤੁਸੀਂ ਬਿਲੀਵ ਕਰਿਓ ਔਰ ਜ਼ਰੂਰ ਮਤਲਬ ਉਸ ਪਰਸਪੈਕਟਿਵ ਨਾਲ ਚੱਲੋ ਔਰ ਅੱਗੇ ਵਧੋ। ਪਰ ਹਾਂ ਅਸਲ ਵਿੱਚ ਪੈਸੇ ਜ਼ਿਆਦਾ ਨਹੀਂ ਹੈਗੇ ਇਸ ਫੀਲਡ ਵਿੱਚ। ਹਾਊ ਆਰ ਯੂ ਸਰਵਾਈਵਿੰਗ ਰਾਈਟ ਨਾਓ? ਬਿਕੋਜ਼ ਮੈਂ ਆਪਣੇ ਜਿਹੜੇ ਲਿਸਨਰ ਆ, ਵਿਊਅਰਸ, ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਐਮੀ ਅਵਾਰਡ ਵਿਨਰ ਪੱਤਰਕਾਰ ਨੇ, ਜਿੰਨੀ ਹੈਲਪ ਹੋ ਸਕਦੀ ਆਪਾਂ ਨੂੰ ਕਰਨੀ ਚਾਹੀਦੀ ਆ। ਸੋ ਸਿੱਖ ਸਟੋਰੀਜ਼, ਪੰਜਾਬੀ ਸਟੋਰੀਜ਼, ਜਿਹੜੀਆਂ ਰੀਅਲ ਇਸ਼ੂ ਸਟੋਰੀਜ਼ ਆ, ਜੇ ਉਹ ਮੋਹਰੇ ਲੈ ਕੇ ਆਉਂਦੇ ਆ, ਅਸੀਂ ਪੰਜਾਬੀ 'ਚ ਕਰਦੇ ਹਾਂ, ਇਹ ਇੰਗਲਿਸ਼ 'ਚ ਕਰਦਾ ਆ, ਆਪਾਂ ਨੂੰ ਹਰ ਇੱਕ ਪਾਸੇ ਹਰ ਇੱਕ ਜਿਹੜੇ ਮਾਧਿਅਮ ਦੇ ਰਾਹੀਂ ਆਪਣੀਆਂ ਜਿਹੜੀਆਂ ਸਟੋਰੀਜ਼ ਆ ਉਹ ਦੱਸਣ ਦੀ ਜ਼ਰੂਰਤ ਆ। ਸੋ ਕਿੱਦਾਂ ਕੋਈ ਹੈਲਪ ਤੁਹਾਨੂੰ ਕਰ ਸਕਦਾ ਹੈ? ਹਾਂਜੀ, ਆਈ ਮੀਨ ਪਿਛਲੇ ਸਾਲ ਮੈਂ ਸ਼ੁਰੂ ਕੀਤਾ ਸੀ ਇੰਡੀਪੈਂਡੈਂਟ ਚੈਨਲ ਪੇਟਰੀਅਨ 'ਤੇ। ਸੋ ਉੱਥੇ ਮੈਂ ਕਮਿਊਨਿਟੀ ਫੰਡਿੰਗ ਲੈ ਰਿਹਾ। ਹੌਲੀ ਹੌਲੀ ਮੇਰਾ ਉਮੀਦ ਹੈ ਕਿ ਮੈਂ ਸਾਡੇ ਵਾਸਤੇ ਮੀਡੀਆ ਬਣਾਵਾਂ ਅਤੇ ਸਾਡੀ ਜਿਹੜੀ ਸਟੋਰੀਜ਼ ਹੈ ਅੱਗੇ ਕਰ ਸਕਦੇ ਹਾਂ ਆਪਾਂ ਮੇਨ ਸਟਰੀਮ ਦੇ ਵਿੱਚ, ਜਾਂ ਮੇਨ ਸਟਰੀਮ ਵਿੱਚ ਵੀ ਨਹੀਂ ਪਰ ਅੰਗਰੇਜ਼ੀ ਵਿੱਚ ਨਵੀਂ ਜਨਰੇਸ਼ਨ ਵਿੱਚ ਜਿਹੜੇ ਯੰਗਸਟਰਸ ਹੈਗੇ ਆ। ਅੱਜ ਸੋਸ਼ਲ ਮੀਡੀਆ ਇਜ਼ ਮੇਨ ਸਟਰੀਮ। ਹਾਂਜੀ, ਸੋਸ਼ਲ ਮੀਡੀਆ ਇਜ਼ ਮੇਨ ਸਟਰੀਮ, ਬਿਲਕੁਲ। ਸੋ ਮੈਂ ਅੰਗਦਜੀਤ ਸਿੰਘ ਹੈਗਾ ਹਰ ਇੱਕ ਪਲੈਟਫਾਰਮ 'ਤੇ, ANGADGSINGH। ਜੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਲੱਭੋ, ਯੂਟਿਊਬ 'ਤੇ ਲੱਭੋ, ਜਿੱਥੇ ਵੀ ਮੈਨੂੰ ਫੋਲੋ ਕਰਿਓ ਜ਼ਰੂਰ। ਅਤੇ ਪੇਟਰੀਅਨ ਵੀ ਹੈਗਾ ਇਹਨਾਂ ਦਾ। ਹਾਂਜੀ, ਉੱਥੇ ਮੇਰੇ ਲਿੰਕ ਇਨ ਬਾਇਓ ਵਿੱਚ ਤੁਸੀਂ ਪੇਟਰੀਅਨ ਤੇ ਪਹੁੰਚ ਸਕਦੇ ਹੋ, ਅਤੇ ਉਹ ਵੀ patreon.com/ਅੰਗਦਜੀਤ ਸਿੰਘ ਹੈ। ਅਤੇ ਉੱਥੇ ਹਾਂਜੀ, ਸਬਸਕ੍ਰਾਈਬ ਫॉर ਫ੍ਰੀ, ਸਬਸਕ੍ਰਾਈਬ ਫॉर $1, ਜਿੰਨਾ ਵੀ ਦੇ ਸਕਦੇ ਹੋ। ਆਪਾਂ ਇੱਥੇ ਕੈਲੀਫੋਰਨੀਆ 'ਚ ਹੁਣ ਤੁਸੀਂ ਆਏ ਆ, ਆਪਾਂ SB509 ਦਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਦੇਖਿਆ, HAF ਵਰਗੀਆਂ, ਕੋਹਨਾ ਵਰਗੀਆਂ ਸੰਸਥਾਵਾਂ, ਉਹਨਾਂ ਦੀ ਵੱਡੀ ਟੀਮ, ਉਹਨਾਂ ਦੇ ਪਿੱਛੇ ਸਟੇਟ ਆ, ਉਹ ਸਾਰਾ ਕੁਛ ਆ, ਉਹ ਆਪਣਾ ਨੈਰੇਟਿਵ ਪੁਸ਼ ਕਰਦੀਆਂ ਆ, ਉਹ ਗਵਰਨਰ ਤੋਂ ਇਹ ਵੀਟੋ ਕਰਵਾ ਦਿੰਦੀਆਂ ਆ। ਸਿੱਖਾਂ ਨੂੰ ਕੀ ਸਿੱਖਣਾ ਚਾਹੀਦਾ ਇਹ ਸਾਰੀ ਚੀਜ਼ ਦੇ ਵਿੱਚ? ਲਾਈਕ ਵੀ ਨੀਡ ਟੂ ਲਰਨ ਸਮਥਿੰਗ, ਲਾਈਕ ਵੀ ਇਕੱਲਾ ਹਾਰ ਕੇ ਬੈਠਣ ਵਾਲੀ ਗੱਲ ਤਾਂ ਨਹੀਂ। ਆਈ ਮੀਨ ਇੱਕ ਪਾਸੇ ਉਹਨਾਂ ਦਾ ਜਿਹੜਾ ਨੈਰੇਟਿਵ ਹੈ ਉਹ ਕਾਫੀ ਵੱਡਾ ਹੈ। ਜਿਹੜੇ ਆਰਗੇਨਾਈਜੇਸ਼ਨਸ, ਜਕਾਰਾ ਵਰਗੇ, ਸਿੱਖ ਕੋਲੀਸ਼ਨ ਵਰਗੇ, ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਆਰਗੇਨਾਈਜੇਸ਼ਨ ਸਪੇਸ ਦੇ ਵਿੱਚ। ਪਰ ਮੇਨ ਗੱਲ ਹੈ ਜਿਹੜੀ ਇੱਕ ਪਾਸੇ ਉਹ ਹਿੰਦੂ ਕੌਮ ਹੈ, ਅਸੀਂ ਉਹਨਾਂ ਨੂੰ ਵੀ ਨਾ ਸਮਝੀਏ ਆਪਣੇ ਮਤਲਬ ਖਿਲਾਫ। ਹਾਂ, ਕਈ ਆਰਗੇਨਾਈਜੇਸ਼ਨਸ ਮਤਲਬ ਓਬਵੀਅਸਲੀ ਆਪਾਂ ਸਾਰੇ ਧਰਮ ਨੂੰ ਤਾਂ ਨਹੀਂ ਕਹਿੰਦੇ ਵੀ ਉਹ ਜਿਹੜੇ ਕੁਛ ਕੁ ਚੱਲ ਰਹੀਆਂ ਸਰਕਾਰ ਦੇ, ਪਰ ਉਹਨਾਂ ਦੇ ਵੀ ਡਾਇਸਪੋਰਾ ਵਿੱਚ ਕਈ ਲੋਕ ਹੀ ਹੈਗੇ ਜੋ ਮਤਲਬ ਸਿੱਖ ਇਸ਼ੂਜ਼ ਨੂੰ ਬੜੇ ਸਪੋਰਟ ਕਰਦੇ ਨੇ। ਦੂਜੇ ਵੀ ਹਿੰਦੂ ਆਰਗੇਨਾਈਜੇਸ਼ਨਸ ਹੈਗੇ, ਹਿੰਦੂਜ਼ ਫॉर ਹਿਊਮਨ ਰਾਈਟਸ ਵਗੈਰਾ, ਜੋ ਕੈਸਟ ਦੇ ਖਿਲਾਫ ਲੜਦੇ ਪਏ ਆ, ਉਹਨਾਂ ਨੂੰ ਆਪਾਂ ਸਾਥ ਦਈਏ। ਪਰ ਜਿਹੜਾ ਆਰਗੇਨਾਈਜੇਸ਼ਨ ਹੈ ਮਤਲਬ HAF ਵਾਲੇ, ਜਿਹੜੇ ਕੋਨਾ ਵਾਲੇ,
ਉਹ ਕਾਫੀ ਵਧੀਆ ਤਰੀਕੇ ਨਾਲ ਆਰਗੇਨਾਈਜ਼ਡ ਨੇ ਆਪਣੇ ਡੋਨੇਸ਼ਨਸ ਤੋਂ ਇਲਾਵਾ ਉਹ ਮਤਲਬ ਲੋਕਲ ਲੈਵਲ ਤੇ ਜਿਹੜੇ ਵੀ ਇਨਫਲੂਐਂਸ਼ੀਅਲ ਡਿਸਟ੍ਰਿਕਟ ਅਟਾਰਨੀਜ਼ ਹੈ ਉਹਨਾਂ ਨੂੰ ਵੀ ਸਾਥ ਆਪਣਾ ਦੇ ਰਹੇ ਨੇ ਤੇ ਅਸੀਂ ਉਹਨਾਂ ਨੂੰ ਨਾਲ ਮਿਲਾ ਲਿਆ ਬਿਲਕੁਲ ਉਹਨਾਂ ਨੇ ਸੋਲੀਡੈਰਿਟੀ ਬਣਾਇਆ ਦੂਜੇ ਕੌਮਾਂ ਦੇ ਨਾਲ ਐਂਡ ਆਈ ਥਿੰਕ ਮੇਨ ਗੱਲ ਹੈ ਕਿ ਜੇ ਆਪਾਂ ਲਾਈਕ SB 509 ਸਪੈਸੀਫਿਕਲੀ ਆਈ ਥਿੰਕ ਸਭ ਤੋਂ ਜਿਹੜੀ ਵੀਕਨੈਸ ਸੀ ਔਰ ਮੈਂ ਕੋਸ਼ਿਸ਼ ਕੀਤਾ ਸੀ ਆਪਣੇ ਚੈਨਲ ਤੇ ਮੈਂ ਇੱਕ 15 ਮਿੰਟ ਦਾ ਵੀਡੀਓ ਬਣਾਇਆ ਸੀ ਔਰ ਮੈਂ ਇੱਕ ਸਿੱਖ ਸਟੋਰੀ ਅੱਗੇ ਨਹੀਂ ਪਾਇਆ ਮੈਂ ਹਰ ਇੱਕ ਦੂਜੇ ਕੌਮ ਦਾ ਸਟੋਰੀ ਅੱਗੇ ਪਾਇਆ ਕਿਉਂਕਿ ਮੈਨੂੰ ਪਤਾ ਸੀ ਜਿਹੜਾ ਨੈਰੇਟਿਵ ਦਾ ਕਮੀ ਆ ਇਹ ਹੈ ਕਿ ਅਸੀਂ ਸਿਰਫ ਖਾਲਿਸਤਾਨ ਰੈਫਰੈਂਡਮ ਦੇ ਉੱਤੇ ਬਣਾ ਰਿਹਾ ਪੂਰਾ ਕੇਸ ਤੇ ਜਿਹੜੇ ਹਿੰਦੂ ਵਾਲੇ ਹੈਗੇ ਉਹਨਾਂ HAF ਵਾਲੇ ਇੰਡੀਅਨ ਨੈਸ਼ਨਲਿਸਟ ਵਾਲੇ ਉਹ ਤਾਂ ਖਾਲਿਸਤਾਨ ਦੇ ਇਸ਼ੂ ਦੇ ਖਿਲਾਫ ਨੇ ਸੋ ਅਸੀਂ ਪਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਇਸ਼ੂ ਹੈ ਅਮਰੀਕਨ ਦਾ ਇਸ਼ੂ ਹੈ ਜੇ ਆਪਾਂ ਤਿਬੈਤ ਵਾਲੇ ਨਾਲ ਉਈਗਰ ਵਾਲੇ ਨਾਲ ਇਰਾਨੀ ਵਾਲੇ ਦੇ ਨਾਲ ਕੈਂਬੋਡੀਅਨਸ ਦੇ ਨਾਲ ਰਸ਼ੀਅਨ ਵਾਲੇ ਦੇ ਨਾਲ ਜਿਹੜੇ ਵੀ ਵੱਖਰੇ ਕੌਮ ਹੈਗੇ ਜਿਨ੍ਹਾਂ ਦੇ ਉੱਪਰ ਇਹ ਥ੍ਰੈਟ ਹੈ ਜੇ ਆਪਾਂ ਉਹਨਾਂ ਦੇ ਨਾਲ ਮਿਲ ਸਕਦੇ ਹਾਂ ਫਿਰ ਜਿਹੜਾ ਪੋਲੀਟੀਸ਼ੀਅਨ ਮੰਤਰੀ ਜਿਹੜਾ ਵੱਡਾ ਹੈ ਉਹ ਸਾਰਿਆਂ ਨੂੰ ਇਗਨੋਰ ਤਾਂ ਨਹੀਂ ਕਰ ਸਕਦਾ ਮੇਬੀ ਇੱਕ ਕੌਮ ਨੂੰ ਜਦ ਆਪਾਂ ਡਿਵਾਈਡ ਐਂਡ ਕੌਂਕਰ ਕਹਿੰਦੇ ਨੇ ਨਾ ਜਦ ਅਸੀਂ ਡਿਵਾਈਡਡ ਹੈਗੇ ਆ ਹੁਣ ਯੂਨਾਈਟ ਤਾਂ ਆਪਾਂ ਸਿੱਖਾਂ ਅਸੀਂ ਯੂਨਾਈਟਿਡ ਹੈਗੇ ਆ ਜਾਂ ਨਹੀਂ ਹੈਗੇ ਉਹ ਤਾਂ ਵੱਖਰੀ ਗੱਲ ਹੈ ਪਰ ਜੇ ਆਪਾਂ ਦੂਜੇ ਕੌਮਾਂ ਨਾਲ ਯੂਨਾਈਟ ਵੀ ਕਰ ਸਕਦੇ ਹਾਂ ਦੈਨ ਸਾਡੀ ਜਿਹੜੀ ਉਸ ਇਸ਼ੂ 'ਤੇ ਸਪੈਸੀਫਿਕਲੀ ਆਈ ਥਿੰਕ ਉਹ ਕਮੀ ਰਹਿ ਗਈ ਸੀ ਤੁਸੀਂ ਵਿਚਰਦੇ ਹੋ ਵੱਡੇ ਜਿਹੜੇ ਮੀਡੀਆ ਹਾਊਸਿਸ ਉਹਨਾਂ ਦੇ ਵਿੱਚ ਜਿੱਦਾਂ ਦੂਜੀਆਂ ਕਮਿਊਨਿਟੀਜ਼ ਆ ਉਹ ਗ੍ਰਾਂਟਸ ਬਣਾਉਂਦੀਆਂ ਆ ਇੰਟਰਨਸ਼ਿਪ ਬਣਾਉਂਦੀਆਂ ਆ ਆਪਣੇ ਜਿਹੜੇ ਉਹਨਾਂ ਦੀ ਆਪਣੀ ਕਮਿਊਨਿਟੀ ਦੀ ਆਵਾਜ਼ ਇਸ਼ੂ ਵਾਲੇ ਆ ਉਹ ਬੰਦੇ ਫਿੱਟ ਕਰਦੀਆਂ ਉੱਥੇ ਕਿ ਉਹਨਾਂ ਦੀ ਆਵਾਜ਼ ਜਿਹੜੀ ਹੋਵੇ ਆਪਾਂ ਉੱਥੇ ਲੈਕ ਕਰ ਰਹੇ ਹਾਂ ਕਿ ਆਪਣੇ ਵੀ ਬਹੁਤ ਅਮੀਰ ਨੇ ਬਹੁਤ ਧਨਾੜ ਲੋਕ ਨੇ ਜਿਹੜੇ ਅਮਰੀਕਾ ਦੇ ਵਿੱਚ ਇੱਥੇ ਰਹਿੰਦੇ ਆ ਸੋ ਉਹਨਾਂ ਨੂੰ ਕਿੱਦਾਂ ਸੋਚਦੇ ਆ ਵੀ ਆਪਣੀਆਂ ਸਟੋਰੀਜ਼ ਆਪਣੀ ਆਵਾਜ਼ ਇਹੋ ਜਿਹੀਆਂ ਥਾਵਾਂ ਤੱਕ ਪਹੁੰਚਣ ਦੇ ਲਈ ਕੀ ਕਰਨਾ ਚਾਹੀਦਾ ਉਹਨਾਂ ਨੂੰ ਬਿਲਕੁਲ ਜਿਹੜਾ ਪੱਤਰਕਾਰੀ ਦਾ ਕੰਮ ਹੈ ਫੰਡਾਮੈਂਟਲੀ ਅ ਪ੍ਰੋਫਿਟ ਸੀਕਿੰਗ ਕੰਮ ਨਹੀਂ ਹੈ ਜਿਹੜੇ ਕਲਚਰ ਜਿਹੜਾ ਸਭ ਤੋਂ ਅਮੀਰ ਬੰਦਾ ਹੁੰਦਾ ਹੈ ਹਿਸਟਰੀ ਵਿੱਚ ਉਹ ਪੈਟਰਨ ਆਫ ਦੀ ਆਰਟਸ ਹੁੰਦਾ ਸੀ ਹਮੇਸ਼ਾ ਜਿਹੜੇ ਸਕਸੈਸਫੁਲ ਹੁੰਦੇ ਬਿਜ਼ਨਸ ਵਿੱਚ ਜਿਹੜੇ ਦੁਨਿਆਵੀ ਮਤਲਬ ਮਟੀਰੀਅਲ ਸਕਸੈਸ ਉਹਨਾਂ ਦੇ ਹੁੰਦੇ ਨੇ ਉਹ ਕ੍ਰੀਏਟਿਵਸ ਨੂੰ ਆਪਣਾ ਪੈਟਰਨੇਜ ਦਿੰਦੇ ਨੇ ਸੋ ਜਿਹੜੇ ਸਾਡੇ ਵੀ ਕੌਮ ਦੇ ਸਕਸੈਸਫੁਲ ਬੰਦੇ ਆ ਉਹਨੂੰ ਜ਼ਰੂਰੀ ਹੈ ਕਿ ਹੁਣ ਆਪਾਂ ਸੋਚੀਏ ਗ੍ਰਾਂਟ ਫੰਡਿੰਗ ਆਪਾਂ ਆਪਣੇ ਇੰਸਟੀਟਿਊਸ਼ਨਸ ਨੂੰ ਕਿੱਦਾਂ ਬਣਾ ਸਕਦੇ ਹਾਂ ਕਿ ਹੁਣ ਵੱਖਰੇ ਨਵੇਂ ਜਨਰੇਸ਼ਨਸ ਨੂੰ ਕਿੱਦਾਂ ਮਤਲਬ ਇਨਸਪੀਰੇਸ਼ਨ ਦੇ ਸਕਦੇ ਆ ਹੁਣ ਔਰ ਜਿਹੜੇ ਮੇਨ ਸਟ੍ਰੀਮ ਗ੍ਰਾਂਟਸ ਆਰਗੇਨਾਈਜੇਸ਼ਨਸ ਉਹਨਾਂ ਨੂੰ ਵੀ ਆਪਾਂ ਦੇਈਏ ਕਿਉਂਕਿ ਜਦ ਐਕੈਡੈਮਿਕਸ ਵਿੱਚ ਭਾਵੇਂ ਐਕੈਡੈਮਿਕਸ ਹੋਵੇ ਭਾਵੇਂ ਕਲਚਰ ਆਰਟਸ ਵਿੱਚ ਹੋਵੇ ਭਾਵੇਂ ਜਰਨਲਿਜ਼ਮ ਵਿੱਚ ਹੋਵੇ ਇਹ ਸਾਰਾ ਕੰਮ ਡੋਨੇਸ਼ਨ ਤੇ ਫਾਊਂਡੇਸ਼ਨ ਨਾਲੋਂ ਚੱਲਦਾ ਹੈ ਜਿਹੜੇ ਵੱਡੇ ਕਾਰਪੋਰੇਸ਼ਨਸ ਹੈ ਇੰਨੇ ਵੱਡੇ ਗ੍ਰਾਂਟਸ ਬਣਾਉਂਦੇ ਨੇ ਔਰ ਉਹ ਗ੍ਰਾਂਟਸ ਨੂੰ ਨਾਨ ਪ੍ਰੋਫਿਟਸ ਵਿੱਚ ਫਨਲ ਕਰਦੇ ਨੇ ਤੇ ਫਿਰ ਉਹਨਾਂ ਦੇ ਹਾਂਜੀ ਉਹਨਾਂ ਨੇ ਫਿਰ ਉਹ ਸਿਸਟਮ ਬਣਾ ਦਿੰਦੇ ਆਪਣੇ ਕਲਚਰਲ ਪਾਵਰ ਬਣਾਉਣ ਵਾਸਤੇ ਸੋ ਜੇ ਆਪਾਂ ਇਸ ਰੈਲਮ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ ਦੈਨ ਜ਼ਰੂਰਤ ਹੈਗੀ ਆ ਜਿਹੜੇ ਵੀ ਸਾਡੇ ਅਮੀਰ ਸਿੱਖ ਹੈਗੇ ਆ ਉਹਨਾਂ ਨੂੰ ਤੁਸੀਂ ਜ਼ਰੂਰ ਕਹੋ ਕਿ ਭਾਈ ਹੁਣ ਤੁਹਾਡਾ ਬਹੁਤ ਬਣ ਗਿਆ ਹੁਣ ਕਮਿਊਨਿਟੀ ਨੂੰ ਓਪਰਚੁਨਿਟੀਜ਼ ਦਿਓ ਤੇ ਫੰਡਸ ਬਣਾਓ ਆਪਣਾ ਕੋਈ ਗ੍ਰਾਂਟਸ ਬਣਾਓ ਹਿਊਮੈਨਿਟੀਜ਼ ਨੂੰ ਫੰਡ ਕਰੋ ਬਹੁਤ ਆਈ ਥਿੰਕ ਇਸ ਚੀਜ਼ ਦੇ ਵਿੱਚ ਤਾਂ ਆਪਾਂ ਨੂੰ ਜਿਊਜ਼ ਤੋਂ ਸਿੱਖਣਾ ਚਾਹੀਦਾ they have a very huge control ਇਸ ਤਰੀਕੇ ਦੇ ਨਾਲ ਆਪਾਂ ਉਹਦਾ ਕਹਿ ਦਿੰਦੇ ਆ ਵੀ ਆਪਾਂ ਨੂੰ ਯਹੂਦੀਆਂ ਤੋਂ ਸਿੱਖਣਾ ਚਾਹੀਦਾ ਪਰ ਲੈਟਸ ਲਰਨ ਫਰਮ ਦਿਸ ਟੂ ਹਾਂਜੀ ਬਿਲਕੁਲ ਆਈ ਮੀਨ ਉਹ ਹਰ ਇੱਕ ਮੀਡੀਆ ਰੂਮ ਵਿੱਚ they are there absolutely ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਮੈਂ ਕਹਿ ਰਿਹਾ ਨਾ ਲਾਈਕ ਸਟੋਰੀ ਟੈਲਿੰਗ ਜਿਹੜਾ ਪਾਵਰ ਹੈ ਦੁਨੀਆ ਦਾ ਸਟੋਰੀ ਟੈਲਿੰਗ ਤੋਂ ਹੀ ਆਉਂਦਾ ਹਾਂ ਇੱਕ ਪਾਸੇ ਤੁਹਾਡੀ ਸ਼ਸਤਰ ਤੋਂ ਆਉਂਦੀ ਆ ਪਰ ਦੂਜੀ ਜਿਹੜੀ ਆ ਪੈਨ ਇਜ਼ ਮਾਈਟੀਅਰ ਦੈਨ ਦ ਸਵਰਡ ਹੁਣ ਆਪਾਂ ਹਿਸਟਰੀ ਪੜ੍ਹਦੇ ਹਾਂ ਪੈਨ ਹੀ ਆ ਕਿਤੋਂ ਵੀ ਕੋਈ ਵੀ ਚੀਜ਼ ਸਿੱਖਦੇ ਆ ਸੁਣਦੇ ਆ ਪੁਰਾਣੀ ਚੀਜ਼ ਕੋਈ ਵੀ ਆ ਹੋਰ ਲਿਖੂਗਾ ਕੌਣ ਆਪਣੇ ਜਦੋਂ ਨਹੀਂ ਲਿਖਣਗੇ ਦੂਜੇ ਕੋਈ ਲਿਖੂਗਾ ਅਗਲੇ ਨੇ ਤਾਂ ਮਰਜ਼ੀ ਨਹੀਂ ਲਿਖਣਾ ਫਿਰ ਸੋ ਤੇ
ਪੰਜਾਬੀ ਰੇਡੀਓ USA ਤੇ ਪੰਜਾਬੀ ਟੀਵੀ USA ਨਾਲ ਅੰਗਦ ਸਿੰਘ ਹੁਣਾਂ ਦੀ ਕੋਲੈਬੋਰੇਸ਼ਨ ਜਲਦ ਹੀ ਜਿਹੜੀ ਉਹ ਆਊਗੀ। ਆਪਾਂ ਆਈ ਹੋਪ ਵੀ ਆਪਾਂ ਇਕੱਠੇ ਇੱਦਾਂ ਗੱਲਬਾਤ ਕਰਦੇ ਰਵਾਂਗੇ ਆਉਣ ਵਾਲੇ ਸਮੇਂ 'ਚ। ਬਹੁਤ ਸਾਰੇ ਸਿੱਖ ਅਮਰੀਕਨ ਇਸ਼ੂਜ਼ ਉਹ ਜਿਹੜੀਆਂ ਸਟੋਰੀਜ਼ ਆ ਉਹ ਆਪਾਂ ਲੈ ਕੇ ਆਉਂਦੇ ਰਵਾਂਗੇ। ਸੋ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਅੰਗਦ ਸਿੰਘ, ਹਾਂਜੀ ਤੇ ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਆਪਣੇ ਇਸ ਬਿਜ਼ੀ ਸਕੈਜੂਲ ਦੇ ਵਿੱਚੋਂ, ਟੂਰ ਦੇ ਵਿੱਚੋਂ, ਤੇ ਸ਼ੁਕਰੀਆ, ਬੜੀ ਮਿਹਰਬਾਨੀ ਤੁਹਾਡੀ ਧੰਨਵਾਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।